ਬਈ ਤੋਰ ਗੱਡੀ। ਆ ਕਿੱਥੇ ਦੀ ਤਮੀਜ਼ ਹੈ? ਰਿਕਸ਼ਾ ਰੋਕੇ ਕੋਈ ਤੇ ਬੈਠੇ ਕੋਈ। ਇਹ ਰਿਕਸ਼ਾ ਮੈਂ ਰੋਕਿਆ ਹੈ। ਓ ਮੈਡਮ ਜੀ, ਬੀਬਾ ਜੀ, ਬੜੇ ਨਾਰਾਜ਼ ਕਾਤੇ ਹੋਈ ਜਾਂਦੇ ਹੋ? ਆਵਾਜ਼ ਤੁਸੀਂ ਮਾਰੀ ਹੈ ਤੇ ਰਿਕਸ਼ਾ ਮਿੱਤਰਾਂ ਨੇ ਰੋਕ ਲਿਆ। ਨਾਲੇ ਆ ਸਾਰੀ ਸੀਟ ਤੇ ਮੈਂ ਕੀ ਕਰਨਾ? ਆਜੋ ਆਜੋ, ਬਹਿ ਜਾਓ ਇਕੱਠੇ ਗੱਲਾਂ ਮਾਰਦੇ ਜਾਵਾਂਗੇ। ਤੇ ਨਾਲੇ ਰਹੀ ਗੱਲ ਤਮੀਜ਼ ਦੀ, ਕਿਸੇ ਦੀ ਹੈਲਪ ਕਰਨੀ ਤਮੀਜ਼ ਨਾ, ਮੇਰੇ ਘਰਦੇ ਨੇ ਚੰਗੀ ਤਰ੍ਹਾਂ ਮੈਨੂੰ ਸਮਝਾਈ ਆ। ਮੈਂ ਨਾ ਤੇਰੇ ਵਰਗੇ ਮੁੰਡਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਆ। ਹੈ ਨਾਲੇ ਜਾਣਦੇ ਵੀ ਹੋ ਤੇ ਨਾ ਨੁਕਰ ਵੀ ਕਰੀ ਜਾਂਦੇ ਹੋ। ਉਹ ਆਜੋ ਫਿਰ ਤਾਂ। ਤੂੰ ਨਾ ਫਲਰਟ ਮਾਰਨਾ ਬੰਦ ਕਰ। ਤੂੰ ਵੱਡੀ ਉੱਥੇ ਕਰੀਨਾ ਕਪੂਰ ਹੈ ਨਾ, ਹੋ ਤੇਰੇ ਵਰਗੀ ਨੂੰ ਦੇਖ ਕੇ ਤਾਂ ਕਾਲੀ ਬਿੱਲੀ ਆਪਣਾ ਰਸਤਾ ਬਦਲ ਲੈ। ਗੱਲਾਂ ਮਾਰਦੀਆਂ ਆਸ਼ਕੀ ਦੀਆਂ, ਨਾਲੇ ਜੋਗੇ ਦੇ ਇੰਨੇ ਮਾੜੇ ਦਿਨ ਨਹੀਂ ਹੈਗੇ ਕਿ ਤੇਰੇ ਵਰਗੀਆਂ ਤੇ ਟਰਾਈਆਂ ਮਾਰਦਾ ਫਿਰੂਗਾ। ਕਈਆਂ ਨੂੰ ਜੋਗ ਲਾਏ ਨੇ ਜੋਗੇ ਨੇ, ਗੱਲਾਂ ਮਾਰਦੀਆਂ। ਚੱਲ ਆਪਾਂ ਚੱਲੀਏ ਫਿਰ। ਆ ਕਰੀਨਾ ਨੂੰ ਤਾਂ ਇਹਦਾ ਕੋਈ ਸੈਫੂ ਲੈਣ ਆ ਜਾਊਗਾ ਤੇ ਸਾਨੂੰ ਕੋਈ ਸ਼ਾਹਿਦ ਕਪੂਰ ਬਣਦਾ ਸ਼ੌਂਕ ਨਹੀਂ ਹੈਗਾ। ਬਾਈ ਜੀ ਤੁਸੀਂ ਦੋਨੋਂ ਹੀ ਬਹਿ ਜਾਓ, ਕਿਸੇ ਗਰੀਬ ਦਾ ਭਲਾ ਹੋ ਜਾਊਗਾ। ਉਹ ਤੂੰ ਵੱਡਿਆ ਬਿਜ਼ਨਸਮੈਨ ਆ, ਤੂੰ ਹੀ ਨਾ ਖਾਲੀ ਮੇਤੋਂ ਹੈ। ਆ ਰਿਕਸ਼ਾ ਤਾਂ ਜੋਗੇ ਦੇ ਨਾਂ ਦਾ ਹੀ ਆ। ਤੇ ਚੱਲ ਖਿੱਚ। ਓਏ ਤੁਸੀਂ, ਮੈਂ ਤਾਂ ਚੱਲਿਆ। ਰਿਕਸ਼ਾ ਤਾਂ ਜਾਓ। ਉਹ ਪਤੰਦਰਾ ਲੈ ਸਵਾਰ। ਪਤਾ ਨਹੀਂ ਸਵੇਰੇ ਸਵੇਰੇ ਕਿਹਦਾ ਮੂੰਹ ਦੇਖਿਆ ਸੀ ਜਿਹੜਾ ਤੇਰੇ ਵਰਗਾ ਟੱਕਰ ਗਿਆ। ਕਿਹਦਾ ਨੀ ਮੂੰਹ ਦੇਖਿਆ ਸੀਗਾ? ਸ਼ੀਸ਼ੇ ਮੁਰੇ ਨਾ ਆਪਣੀਆਂ ਮਰਜੀਠੀਆਂ ਠੀਕ ਕਰਦੀ ਹੋਣੀ ਤੂੰ। ਗੱਲਾਂ ਮਾਰਦੀ ਉੱਥੇ ਵੱਡੀਆਂ ਵੱਡੀਆਂ, ਉਹ ਵੀ ਟੰਗ ਦਾ ਗਰੀਬ ਤੇ ਇਧਰ ਗਰੀਬ ਦਾ ਵੀ ਨੁਕਸਾਨ ਕਰਤਾ। ਦਫਾਓ। ਐਡਾ ਬਿੱਲ, ਹਾਇਓ ਰੱਬਾ, ਘਰ ਦਾ ਕੇ ਪੂਰੇ ਮਹੱਲੇ ਦਾ। ਗੁੱਡ ਮਾਰਨਿੰਗ ਵੀਰ ਜੀ। ਜੀਐਮ ਜੀ। ਵੀਰ ਜੀ ਇਹ ਕੀ ਹੁੰਦਾ ਹੈ? ਬੋਲਤੇ ਚੱਜ ਨਾਲ ਲਿਆ ਕਰੋ, ਜਾਂ ਬੋਲਣ ਵੇਲੇ ਵੀ ਤੁਹਾਡਾ ਬਿੱਲ ਆਂਦਾ ਹੈ? ਤੂੰ ਮੇਰੇ ਬਿੱਲ ਨੂੰ ਛੱਡ, ਇਹ ਦੱਸ ਤੂੰ ਪੜ੍ਹਦੀ ਕਿੰਨੇ ਵਜੇ ਹੈ? ਦਿਨੇ ਪੜ੍ਹਦੀ ਹੈ ਕਿ ਰਾਤੀ ਵੀ ਪੜ੍ਹਦੀ ਹੈ? ਹੁਣ ਮੇਰੇ ਪੜ੍ਹਨ ਵਿੱਚ ਵੀ ਪ੍ਰੋਬਲਮ ਹੈਗੀ ਹੈ। ਉਹ ਤੁਹਾਡੇ ਪੜ੍ਹਨ ਦੀ ਪ੍ਰੋਬਲਮ ਨਹੀਂ ਹੈਗੀ, ਆ ਬਿੱਲਾਂ ਦੀ ਪ੍ਰੋਬਲਮ ਹੈ। ਪੇ ਤਾਂ ਮੈਂ ਹੀ ਕਰਦਾ। ਤੁਸੀਂ ਤੇ ਤੁਹਾਡੇ ਬਿੱਲ। ਉਹ ਆ ਕੀ ਹੈ? ਉਹ ਆ ਕੀ ਪਾਇਆ? क्यों चंगी नहीं लगती है? नई ड्रेस बनवाई है, एंटीक बुटीक से ऑनलाइन मंगवाई है। ਉਹ ਜਿੱਥੋਂ ਮਰਜ਼ੀ ਮੰਗਵਾਈ ਹੈ, ਪਰ ਘਰ ਕੇ ਪਾਈ ਹੈ। ਉਦਾਂ ਹੀ ਮਹਿੰਗਾਈ ਹੈਗੀ ਹੈ। ਹਾਏ ਓਏ ਰੱਬਾ, ਫੁੱਟੇ ਕਿਸਮਤ। चिप्पर जिया। ਆ ਗਿਆ ਇੱਕ ਹੋਰ ਵੇਲੜ। ਬਿੱਲੀ ਜੀ ਨੇ ਤੰਗ ਕਰਤਾ। ਉਹ ਵੀਰੇ ਆਹ ਫੋਨ ਤਾਂ ਚੇਂਜ ਕਰ ਲਓ, ਉਹੀ ਟੁੱਟਿਆ ਚੱਕੀ ਫਿਰੀ ਜਾਂਦੇ ਤੁਸੀਂ। ਮੋਬਾਈਲ ਕੇ ਛੱਡ ਦੇ ਤੂੰ, ਖਰਚੇ ਕਰਾਈ ਜਾ ਮੇਰੇ। ਉਹ ਐਡੀ ਕਿਹੜੀ ਗੱਲ ਹੋ ਗਈ? ਤੁਹਾਡਾ ਟੁੱਟੇ ਜਾਂ ਫੋਨ ਬਦਲਣ ਦੀ ਗੱਲ ਕਰੀ ਆ ਮੈਂ, ਤੁਹਾਡੇ ਭੱਲੇ ਦੀ ਗੱਲ ਕਰ ਰਿਹਾ। ਐਵੇਂ ਤਾਂ ਪੀ ਜਾਂਦੇ ਹੋ। ਤਾਪਮਾਨ ਛੱਡ ਮੇਰਾ। ਉਹ ਐ ਦੱਸ ਤੈਨੂੰ ਜਦ ਤੱਕ ਭੇਜਿਆ ਸੀਗਾ ਇੰਟਰਵਿਊ ਦੇਣ ਲਈ, ਦੇ ਕੇ ਆਇਆ? ਉਹ ਜੌਬ ਤਾਂ ਮੈਂ ਕਦੇ ਵੀ ਨਾ ਕਰਾਂ। ਨਾਲੇ ਮੇਰੇ ਮਤਲਬ ਦੀ ਨਹੀਂ ਹੈਗੀ ਉਹ ਜੌਬ। ਮੈਨੂੰ ਪੈਸੇ ਚਾਹੀਦੇ ਆ ਬਿਜ਼ਨਸ ਵਾਸਤੇ। ਪੈਸੇ? ਲੈ ਬੇਟਾ ਤੇਰੇ ਲਈ ਪੈਸੇ ਆ ਲੈ। ਇਹਨਾਂ ਨਾਲ ਬਿਜ਼ਨਸ ਕਰੂੰਗਾ ਮੈਂ? ਇਹ ਚੀ ਕਮੀ ਹੈ? ਬਾਪੂ ਜਦੋਂ ਪਿੰਡੋਂ ਆਇਆ ਸੀ ਨਾ, ਇਹੀ 100 ਦਾ ਨੋਟ ਲੈ ਕੇ ਆਇਆ ਸੀ ਬਿਜ਼ਨਸ ਕਰਨ ਲਈ। ਹਾਂਜੀ, ਆ ਯਾਦ ਹੈ ਤੁਹਾਨੂੰ ਕਿ ਜਦੋਂ ਬਾਪੂ ਆਇਆ ਸੀ ਉਦੋਂ 100 ਰੁਪਇਆ ਲੈ ਕੇ ਆਇਆ ਸੀਗਾ, ਪਰ ਜਦੋਂ ਗਿਆ ਉਦੋਂ 100 ਤੇ ਹਜ਼ਾਰਾਂ ਦੇ ਨੋਟ ਕਿੱਥੇ ਆ ਭਲਾ? ਦੇਖ ਕੋਈ ਪੈਸੇ ਨਹੀਂ ਹੈਗੇ ਮੇਰੇ ਕੋਲ, ਜਾ ਆਪਣਾ ਕੰਮ ਕਰ, ਦਫਾ ਇੱਥੋਂ। ਵੀਰੇ ਮੈਂ ਤੁਹਾਨੂੰ ਦੱਸਦਾ, ਮੈਨੂੰ ਪੈਸੇ ਚਾਹੀਦੇ ਤਾਂ ਚਾਹੀਦੇ ਆ, ਬੇਸ਼ੱਕ 2 ਦਿਨ ਲਓ ਜਾਂ 4 ਦਿਨ ਲਓ, ਮੈਨੂੰ ਪੈਸੇ ਚਾਹੀਦੇ ਆ। ਤੇ ਆ ਫੜ ਲਓ ਆਪਣੇ 100 ਰੁਪਏ। ਹੁਣ ਚੱਲਿਆ ਮੈਂ, ਤੁਹਾਨੂੰ ਸੋਚਣ ਦਾ ਟਾਈਮ ਦੇ ਰਿਹਾ 1-2 ਦਿਨ ਦਾ। ਨਾਲੇ ਆ ਬਾਪੂ ਦਾ 100 ਲੈ ਕੇ ਚੱਲਿਆ ਮੈਂ। 100 ਤਾਂ ਛੱਡ ਜਾ। ਤੂੰ ਇੱਥੇ ਨਾ ਐਕਸਰਸਾਈਜ਼ ਕਰਨ ਲਈ ਆਇਆ, ਮੈਨੂੰ ਤਾੜਨ ਲਈ ਨਹੀਂ ਆਇਆ। ਤੇ ਮੈਂ ਵੀ ਤੇ ਐਕਸਰਸਾਈਜ਼ ਕਰ ਰਿਹਾ ਸੀਗਾ, ਬਸ ਫਰਕ ਇੰਨਾ ਹੈ ਕਿ ਤੂੰ ਬੋਡੀ ਦੀ ਐਕਸਰਸਾਈਜ਼ ਕਰ ਰਹੀ ਸੀ ਤੇ ਮੈਂ ਅੱਖਾਂ ਦੀ ਐਕਸਰਸਾਈਜ਼ ਕਰ ਰਿਹਾ ਸੀਗਾ। ਫालतू ਗੱਲਾਂ ਕਰਨੀਆਂ ਬੰਦ ਕਰ ਤੇ ਮੇਰੀ ਗੱਲ ਸੁਣ। ਰਾਜਵੀਰ ਵੀਰ ਜੀ ਨੇ ਮੇਰਾ ਵਿਆਹ ਕਰਨ ਦੀ ਸੋਚੀ ਹੈ। ਰਾਜਵੀਰ ਵੀਰ ਜੀ ਉਹ ਸੋਚਦੇ ਵੀ ਨੇ? ਮਜ਼ਾਕ ਕਰਨਾ ਬੰਦ ਕਰ। ਰਾਜਵੀਰ ਵੀਰ ਜੀ ਨਾਲ ਤਾਂ ਤੇਰੇ ਤੋਂ ਗੱਲ ਹੋਣੀ ਨਹੀਂ, ਜੇ ਹੋਈ ਵੀ ਉਹਨਾਂ ਨੇ ਗੋਲੀ ਮਾਰ ਦੇਣੀ ਹੈ। ਮਾਰ ਦੇਣੀ ਹੈ? ਇਹ ਤੂੰ ਮੈਨੂੰ ਸਮਝਾ ਰਹੀ ਹੈ, ਡਰਾ ਰਹੀ ਹੈ? ਧਮਕੀ ਦੇ ਰਹੀ ਹਾਂ, ਜਲਦੀ ਤੋਂ ਜਲਦੀ ਸਾਡੇ ਵਿਆਹ ਦਾ ਰਸਤਾ ਲੱਭ ਲੈ। ਨਹੀਂ ਰਾਜਵੀਰ ਵੀਰ ਜੀ ਦਾ ਤਾਂ ਪਤਾ ਨਹੀਂ, ਲੇਕਿਨ ਮੈਂ ਤੈਨੂੰ ਜ਼ਰੂਰ ਗੋਲੀ ਮਾਰ ਦੇਣੀ ਹੈ ਤੇ ਬਾਅਦ ਚ ਆਪਣੇ ਆਪ ਨੂੰ। ਸ਼ਾਬਾਸ਼, ਹੋਰ ਕੀ ਕੰਮ ਨਹੀਂ ਆਉਂਦਾ ਤੁਹਾਡੇ ਖਾਨਦਾਨ ਨੂੰ? ਗੋਲੀ ਮਾਰ ਦੇਣੀ ਹੈ? ਮੈਨੂੰ ਨਹੀਂ ਪਤਾ, 2 ਦਿਨ ਨੇ ਤੇਰੇ ਕੋਲ, ਜਾਂ ਸਾਡੇ ਵਿਆਹ ਦਾ ਰਸਤਾ ਲੱਭ ਲੈ ਜਾਂ ਗੋਲੀਆਂ ਖਾਣ ਨੂੰ ਤਿਆਰ ਹੋ ਜਾ। ਮੈਂ ਚੱਲੀ ਹਾਂ। ਕਿੱਥੇ ਚੱਲੀ ਹੈ? ਬੰਦੂਕ 'ਚ ਗੋਲੀਆਂ ਭਰਨ। ਵਾਹ ਬਾਬਾ ਜੀ ਵਾਹ, ਲੋਕਾਂ ਨੂੰ ਵਿਆਹ ਤੋਂ ਬਾਅਦ ਰਵਾਉਂਦੇ ਹੋ, ਮੈਨੂੰ ਹੁਣ ਤੋਂ ਰਵਾਉਣਾ ਸ਼ੁਰੂ ਕੀਤਾ। ਇਹਦਾ ਭਰਾ ਤੇਰੀਆਂ ਗੋਲੀਆਂ। ਉਹ ਤੁਸੀਂ ਕੋਈ ਰਸਤਾ ਲੱਭੋ ਬਾਬਾ ਜੀ। ਗੋਲੀ ਮਾਰ ਦਾਂਗੀ, ਭਰਾ ਨੂੰ ਦੱਸ ਦਾਂਗੀ, ਵੱਡੀ ਡੋਨ। 2 ਦਿਨ ਚ ਵਿਆਹ ਕਰਾਣਾ ਇਹਨੇ। ਵਾਹ ਕਿਦਾ ਫੋਨ ਆ ਗਿਆ। ਜੀਤੂ? ਉਹ ਹਾਂ ਵੇ ਜੀਤੂ, ਕਿਵੇਂ ਆ? ਨੌਕਰੀ ਲੱਗ ਗਈ? ਮੁਬਾਰਕਾਂ ਭਾਈ। ਰੰਧਾਵਾ? ਉਹ ਨਹੀਂ ਭਾਈ, ਇਸ ਰੰਧਾਵੇ ਦੀ ਕੋਈ ਕੋਠੀ ਨਹੀਂ। ਗੋਭੀ ਦੇ ਬੈਲੀ ਚ ਕੀ ਕੱਲਾ ਨੌਕਰ ਰਹਿੰਦਾ? ਆਪ ਪਿੰਡ ਵਿੱਚ ਆ, ਆਉਂਦਾ ਹੀ ਨਹੀਂ ਸ਼ਹਿਰ। ਬਾਬਾ ਜੀ ਬਹੁਤ ਹੈ, ਤੂੰ ਨਾ ਬਸ ਮੈਨੂੰ ਕੋਠੀ ਦਾ ਐਡਰੈਸ ਮੈਸੇਜ ਕਰ, ਬਾਕੀ ਮੈਂ ਸਾਂਭ ਲੂੰਗਾ।
ਚੱਲ ਚੰਗਾ। ਵਾਹ ਬਾਬਾ ਜੀ, ਹੱਲੇ ਸਵੇਰੇ ਮੈਂ ਤੁਹਾਡੇ ਅੱਗੇ ਅਰਦਾਸ ਕੀਤੀ ਤੇ ਤੁਸੀਂ ਰਾਹ ਵੀ ਕੱਢਤਾ। ਮੰਨੂ ਕਰ ਤਿਆਰੀ ਤੂੰ ਵਿਆਹ ਦੀ ਹੁਣ ਬਸ। ਉਹ ਹਰਗੁਨ, ਉਹ ਆ ਗਿਆ ਮੰਨੂ ਤੇਰੇ ਘਰ ਬਰਾਤ ਲੈ ਕੇ, ਉਹ ਵੀ ਰੰਧਾਵੇ ਦਾ ਮੁੰਡਾ ਬਣ ਕੇ। ਆਏ ਹਾਏ, ਸ਼ਿਕਾਰ ਦਾ ਰੰਧਾਵਾ ਕਰਦਾ ਸੀ ਕਿਸੇ ਟਾਈਮ ਤੇ ਗੁਲਾਟੀ। ਹੁਣ ਤਾਂ ਬਸ ਆ ਪਿੰਡ 'ਚ ਰਹਿ ਕੇ ਆ ਦਫ਼ਤਰ ਦੇ ਕਾਗਜ਼ਾਂ ਪੱਤਰਾਂ 'ਚ ਉਲਝੇ ਰਹੀਦਾ ਯਾਰ, ਤੇ ਗੁਰਦਾਸ ਮਾਨ ਦੇ ਗਾਣੇ ਸੁਣ ਛੱਡੀਏ। ਆ ਸੱਚ ਮੈਨੂੰ ਆ ਕਾਗਜ਼ ਪੱਤਰਾਂ ਤੋਂ ਯਾਦ ਆਇਆ, ਉਹ ਥੋੜੇ ਦਿਨਾਂ ਤੱਕ ਨਾ ਸ਼ਹਿਰ ਜਾਣਾ ਕਿਸੇ ਨੇ। ਤੂੰ ਐ ਕਰੀ, ਆਫਿਸ ਦੀਆਂ ਸਾਰੀਆਂ ਜਿਹੜੀਆਂ ਫਾਈਲਾਂ ਨੇ ਉਹ ਸ਼ਹਿਰ ਵਾਲੀ ਕੋਠੀ ਦੇ ਨੌਕਰ ਅਮਰੂ ਕੋਲ ਛੱਡ ਜੀ, ਉਹ ਆਪੇ ਦੇ ਜਾਏਗਾ। ਹਾਂ ਆ ਚੱਲ ਠੀਕ ਹੈ, ਰੱਖਦਾ ਫਿਰ ਮੈਂ। ਨਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੁਹਾਨੂੰ ਆ ਪਿੰਡ ਵਿੱਚੋਂ ਲੱਭਦਾ ਕੀ ਹੈ। ਸ਼ਹਿਰ ਵਿੱਚ ਇੰਨੀ ਵੱਡੀ ਕੋਠੀ, ਇੰਨਾ ਵੱਡਾ ਦਫ਼ਤਰ ਹੁੰਦੇ ਸੋ ਹੁੰਦੇ ਤੁਸੀਂ ਆ ਪਿੰਡ ਵਿੱਚ ਬੈਠੇ ਹੋ। ਨਾਲੇ ਗੱਲ ਸੁਣੋ, ਮੇਰਾ ਵੀ ਤਾਂ ਦਿਲ ਕਰਦਾ ਨਾ ਜਾ ਕੇ ਸ਼ਹਿਰ ਵਿੱਚ ਰਵਾਂ। ਨਾਲੇ ਤੁਸੀਂ ਤਾਂ ਵਿਆਹ ਤੋਂ ਪਹਿਲਾਂ ਸ਼ਹਿਰ 'ਚ ਹੀ ਰਹਿੰਦੇ ਸੀ। ਉਹ ਰਹਿੰਦੇ ਸੀ ਲਵਲੀ, ਰਹਿੰਦੇ ਸੀ। ਫਿਰ ਜਦੋਂ ਮੈਂ ਆਪਣੇ ਬੀਜੀ ਬਾਪੂ ਨੂੰ ਮਿਲਣ ਲਈ ਪਿੰਡ ਆਇਆ ਤੇ ਬਸ ਫਿਰ ਇੱਥੋਂ ਦਾ ਹੋ ਕੇ ਰਹਿ ਗਿਆ। ਨਾਲੇ ਇੱਥੇ ਤੇ ਤੇਰਾ ਮੇਰਾ ਵਿਆਹ ਹੋਇਆ ਹੈ। ਇਹ ਇਤਿਹਾਸਕ ਘਰ ਹੈ, ਇਹਦੀ ਦਹਲੀਜ਼ ਤੋਂ ਮੇਰੀ ਮਾਂ ਨੇ ਤੇਰੇ ਤੋਂ ਤੇ ਮੇਰੇ ਤੋਂ ਵੀ ਪਾਣੀ ਵਾਰ ਕੇ ਪੀਤਾ ਹੈ, ਤੇ ਬਸ ਇੱਥੇ ਫਿਰ ਆਪਣੀ ਦੁਨੀਆ ਬਣ ਗਈ। ਤੇ ਹੁਣ ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ। ਤੁਹਾਨੂੰ ਤਾਂ ਨਾ ਬਸ ਬੰਦੇ ਨੂੰ ਗੱਲਾਂ 'ਚ ਫਸਾਣਾ ਆਉਂਦਾ। ਸਾਫ਼-ਸਾਫ਼ ਕਿਉਂ ਨਹੀਂ ਕਹਿ ਦਿੰਦੇ ਕਿ ਤੁਸੀਂ ਮੈਨੂੰ ਸ਼ਹਿਰ ਲਿਜਾਣਾ ਨਹੀਂ ਚਾਹੁੰਦੇ? ਓਏ ਲਵਲੀ, ਹਰ ਵੇਲੇ ਨਾਮ ਚਾਹੀ ਰੱਖਿਆ ਕਰ ਖਲਬਲੀ। ਆ ਇੰਨੀ ਮਿੱਠੀ ਕੌਫੀ ਪਿਉਣ ਤੋਂ ਬਾਅਦ ਹੁਣ ਇਹੋ ਜਿਹੀਆਂ ਕੌੜੀਆਂ ਗੱਲਾਂ ਕਰਕੇ ਮੇਰੇ ਦਿਮਾਗ ਦਾ ਕੀਮਾ ਨਾ ਕਰ। ਜਾ ਕੇ ਕੁਝ ਕਿਚਨ 'ਚ ਤਾਂ ਜਾ। ਤੁਹਾਡੇ ਨਾਲ ਤਾਂ ਗੱਲ ਕਰਨਾ ਫਜ਼ੂਲ ਹੈ। ਹੋ ਗਿਆ ਸਮਝੋ ਕਿ ਬੰਦਾ ਤਬਾਹ। ਲਵਲੀ ਤੂੰ ਇੱਥੇ? ਵਾਟ ਅ ਸਰਪ੍ਰਾਈਜ਼। ਕੀ ਸਰਪ੍ਰਾਈਜ਼ ਯਾਰ, ਬਹੁਤ ਵੱਡੀ ਪ੍ਰੋਬਲਮ ਹੋ ਗਈ ਹੈ। ਕਿਉਂ, ਕੀ ਹੋਇਆ? ਤੂੰ ਤਾਂ ਆਪਣਾ ਕਾਲਜ ਖਤਮ ਕਰਨ ਤੋਂ ਬਾਅਦ ਆਪਣੇ ਪਿੰਡ ਜਾ ਰਹੀ ਸੀ ਨਾ, ਆਪਣੇ ਮਮ ਕੋਲ। ਹਾਂ ਜਾ ਤਾਂ ਪਿੰਡ ਹੀ ਰਹੀ ਸੀ, ਪਰ ਐਕਚੁਅਲੀ ਮੇਰੀ ਮਮ ਨਾਲ ਗੱਲ ਹੋਈ ਸਵੇਰੇ। ਸਾਡੇ ਨਾਲ ਦੇ ਪਿੰਡ ਦੇ ਸਰਪੰਚ ਨੇ, ਉਹਨਾਂ ਨੇ ਮੇਰਾ ਰਿਸ਼ਤਾ ਆਪਣੇ ਭਰਾ ਨਾਲ ਤੈਅ ਕਰਤਾ ਯਾਰ। ਔਰ ਯਾਰ ਜ਼ਬਰਦਸਤੀ। ਇਹਦੇ ਵਿੱਚ ਕੀ ਹੈ? ਤੂੰ ਮਨਾ ਕਰ ਦੇ। ਉਹੀ ਤਾਂ ਨਹੀਂ ਕਰ ਸਕਦੀ। ਡੈਡ ਦੇ ਜਾਣ ਤੋਂ ਬਾਅਦ ਉਹਨਾਂ ਨੇ ਮਮ ਦੀ ਬਹੁਤ ਹੈਲਪ ਕੀਤੀ, ਇੱਦਾਂ ਮਨਾ ਨਹੀਂ ਕਰ ਸਕਦੀ ਯਾਰ। ਤੇ ਹੁਣ ਤੂੰ ਕੀ ਕਰੇਂਗੀ? ਮੇਰੇ ਕੋਲ ਇੱਕੋ ਹੀ ਰਾਹ ਹੈ, ਇੱਥੇ ਜੌਬ ਲੱਭ, ਉਹਨਾਂ ਦੇ ਪੈਸੇ ਵਾਪਸ ਕਰਦਾ ਤੇ ਮਮ ਨੂੰ ਇੱਥੇ ਬੁਲਾ ਲਾਂ। ਕੋਈ ਗੱਲ ਨਹੀਂ ਲਵਲੀ, ਤੂੰ ਜਦ ਤੱਕ ਚਾਹੇ ਇੱਥੇ ਰੁਕ ਸਕਦੀ ਹੈ, ਤੇਰਾ ਹੀ ਘਰ ਹੈ ਤੇ ਸਭ ਕੁਝ ਠੀਕ ਹੋ ਜਾਊਗਾ। ਥੈਂਕ ਯੂ ਯਾਰ। ਐਨੀ ਟਾਈਮ। ਕੀ ਹੋਇਆ? ਉਹ ਆ ਗਈ ਬਾ ਸ਼ੇਰ। ਕੀ ਕਰ ਰਹੇ ਹੋ ਤੁਸੀਂ? ਕੋਈ ਦੇਖ ਲਵੇਗਾ। ਉਹ ਮੈਂ ਰੋਮਾਂਟਿਕ ਨਹੀਂ ਹੋ ਰਿਹਾ। ਆ ਫੜ ਚਾਬੀ, 50 ਲੱਖ ਪਿਆ। 50 ਲੱਖ? ਅੱਛਾ ਮੇਰੀ ਗੱਲ ਸੁਣ, ਕੱਲ ਜਾਣਾ ਰੰਧਾਵਾ ਸਾਹਿਬ ਦੇ ਘਰ, ਤਿਆਰ ਟਾਈਮ ਸਿਰ ਹੋ ਜਾਈਂ। ਠੀਕ ਹੈ। ਰੱਬਾ ਖੁਦਾ ਨੇ ਭਰਪੂਰ ਰੱਖੀ। ਜੱਟ ਦੀਆਂ ਟੌਰਾਂ ਨੇ, ਜੱਟ ਦੀਆਂ ਟੌਰਾਂ ਨੇ, ਜੱਟ ਦੀਆਂ ਟੌਰਾਂ ਨੇ, ਜੱਟ ਦੀਆਂ ਟੌਰਾਂ। ਬਾਈ ਜੀ, ਆਪ ਬਿਨਾਂ ਪਲੱਗ ਤੋਂ ਖਿੱਚੀ ਜਾਂਦੇ ਹੋ। ਆ ਮੇਰੀ ਕੋਠੀ, ਮੇਰੀ ਘਾਹ ਕੱਟਣ ਵਾਲੀ ਮਸ਼ੀਨ। ਤੂੰ ਦੱਸ ਤੂੰ ਕੌਣ ਆ? ਉਹ ਬਾਈ ਗੁੱਸਾ ਨਾ ਕਰ, ਇੱਕ ਗੱਲ ਦੱਸ, ਇਹ ਕੋਠੀ ਰੰਧਾਵਾ ਸਾਹਿਬ ਦੀ ਹੈ? ਨਹੀਂ, ਨਹੀਂ, ਪਰ ਬਾਹਰ ਤਾਂ ਹੀ ਲਿਖਿਆ। ਜੇ ਇੰਨਾ ਹੀ ਪੜਿਆ ਲਿਖਿਆ ਤਾਂ ਪੁੱਛਦਾ ਕਿਉਂ ਪਿਆ ਏ? ਅੱਛਾ ਬਾਈ ਤੂੰ ਗੁੱਸਾ ਨਾ ਕਰ। ਤੇ ਵੈਸੇ ਤੁਸੀਂ ਕੌਣ? ਮੈਂ ਇਸ ਕੋਠੀ ਦਾ ਮਾਲਕ। ਮਾਲਕ? ਮੇਰਾ ਮਤਲਬ ਰੰਧਾਵਾ ਸਾਹਿਬ ਦਾ ਇਕਲੌਤਾ ਨੌਕਰ ਅਮਰੂ। ਤੂੰ ਹੈ ਭਾਈ ਅਮਰੂ, ਇਕਲੌਤਾ ਇਨਸਾਨ ਇਸ ਕੋਠੀ 'ਚ ਰਹਿਣ ਵਾਲਾ। ਇਕਲੌਤਾ ਇਨਸਾਨ ਮਾਮਾ, ਹੋਰ ਮੈਂ ਇੱਥੇ ਪਿੰਡ ਵਸਾ ਲਵਾਂ? ਬਾਈ ਗੁੱਸਾ ਨਾ ਕਰ, ਵੈਸੇ ਗਲਤ ਹੈ ਬਾਈ, ਐਡਾ ਵੱਡਾ ਘਰ ਤੇ ਤੂੰ ਕੱਲਾ, ਐਸ਼ ਹੀ ਐਸ਼ ਹੈ ਫਿਰ ਤਾਂ। ਇੱਕ ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਕਿਹੜੇ ਅਖਬਾਰ ਵਾਲੇ ਨੇ ਮੇਰੀ ਐਸ਼ ਬਾਰੇ ਛਾਪਤਾ, ਜਿਹੜਾ ਹਰ ਇਨਸਾਨ ਮੇਰੀ ਐਸ਼ ਦੇ ਮਗਰ ਪਿਆ। ਕਿਉਂ, ਤਨਖਾਹ ਘੱਟ ਮਿਲਦੀ ਹੈ? ਉਹ ਕਾਹਦੀ ਤਨਖਾਹ, ਜਿੰਨੀ ਰੰਧਾਵਾ ਸਾਹਿਬ ਤਨਖਾਹ ਦਿੰਦੇ ਰੋਟੀ ਮਸਾਂ ਚੱਲਦੀ ਆ। ਤੇ ਕੋਈ ਨਹੀਂ, ਅਸੀਂ ਆ ਗਏ ਨਾ ਐਸ਼ ਕਰਾਉਣ ਨੂੰ। ਬਸ ਇੱਕ ਕੰਮ ਕਰ ਦੇ ਮੇਰਾ। ਮੈਂ ਸਮਝਿਆ ਨਹੀਂ। ਉਰੇ ਆ, ਮੈਂ ਤੇਰੀ ਐਸ਼ ਦਾ ਧਿਆਨ ਰੱਖਦਾ ਅੱਛਾ, ਤੇ ਤੂੰ ਮੇਰੀ ਐਸ਼ ਦਾ ਧਿਆਨ ਰੱਖ। ਉਹ ਬਾਈ ਮੈਂ ਇਦਾਂ ਦਾ ਇਨਸਾਨ ਨਹੀਂ ਹੈਗਾ। ਉਹ ਪੈਸਿਆਂ ਨਾਲੋਂ ਮੈਨੂੰ ਇੱਜ਼ਤ ਪਿਆਰੀ ਆ। ਉਹ ਬਾਈ ਤੂੰ ਗਲਤ ਲੈ ਗਿਆ ਗੱਲ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਤੂੰ ਇਕੱਲਾ ਇਸ ਕੋਠੀ 'ਚ ਰਹਿਣਾ, ਕੱਲ ਤੋਂ ਇਸ ਕੋਠੀ 'ਚ ਤੇਰੇ ਨਾਲ ਰੰਧਾਵੇ ਦਾ ਨਕਲੀ ਮੁੰਡਾ ਮੰਨੂ ਵੀ ਰਹੂਗਾ। ਉਹ ਕਿਦਾਂ?
मैं समझाना। ਹੁਣ ਕੱਲ ਤੋਂ ਇੱਥੇ ਰਹੂੰ ਰੰਧਾਵੇ ਦਾ ਨਕਲੀ ਮੁੰਡਾ ਮੰਨੂ। ਚੱਲ ਹੁਣ ਚੱਲਦਾ ਮੈਂ, ਚੱਲ। ਨਾਲੇ ਆਖਦੀ ਆ ਪਿੰਡ ਗੱਲ ਠੀਕ ਨਹੀਂ। ਨਿੱਕੀ ਬਾਜ਼ ਦੇਖਿਆ? ਨਹੀਂ ਵੀਰ ਜੀ ਮੈਂ ਤਾਂ ਨਹੀਂ ਦੇਖਿਆ। ਪਤਾ ਨਹੀਂ ਕਿੱਥੇ ਰੱਖਤਾ। ਤੇ ਨਾਲੇ ਅੱਜ ਘਰ 'ਚ ਬੜੀ ਸ਼ਾਂਤੀ ਹੈ। ਕਿੱਧਰ ਗਏ ਵੀਰਾ ਭਾਬੀ? ਵੀਰ ਜੀ ਤੇ ਭਾਬੀ ਪਿੰਡ ਗਏ ਨੇ ਆਪਣੇ ਕਿਸੇ ਦੋਸਤ ਨੂੰ ਮਿਲਣ। ਅੱਛਾ, ਛੋਟੇ ਵੀਰ ਨੂੰ ਦੇਣ ਲਈ ਇਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਆਪ ਘੁੰਮਦੇ ਫਿਰਦੇ ਨੇ ਇਹ। ਪੈਸੇ ਤਾਂ ਵੀਰ ਜੀ ਘਰੇ ਪਏ ਨੇ, ਉਹ ਵੀ ਪੂਰੇ 50 ਲੱਖ। ਕੀ ਗੱਲ ਕਰ ਰਹੀ ਆ ਤੂੰ? 50 ਲੱਖ ਰੁਪਏ, ਉਹ ਵੀ ਆਪਣੇ ਘਰ? ਹਾਂਜੀ ਵੀਰ ਜੀ। ਸੱਚੀ ਕਹਿਨੀ ਹੈ? ਹਾਂਜੀ। ਅੱਛਾ ਫੜ ਜਾ। 50 ਲੱਖ ਰੱਖੀ ਫਿਰਦੇ ਹੋ ਤੂੰ, ਦੇਖ ਫਿਰ। ਛੇਤੀ ਕਰ, ਬਸ ਨਿਕਲਦਾ ਨਹੀਂ ਹੈ। 1 ਮਿੰਟ ਕਰੋ, ਨਿਕਲੇ ਨਹੀਂ ਜੋਗੇ ਦਾ ਫੋਨ। ਭਈਆ ਚੰਗੀ ਗੱਲ ਹੈ, ਘਰੇ ਤੂੰ 50 ਲੱਖ ਰੁਪਏ ਰੱਖੀ ਫਿਰਦਾ ਤੇ ਮੈਨੂੰ ਕਹਿੰਦਾ ਪੈਸੇ ਨਹੀਂ ਹੈਗੇ ਘਰੇ। ਪੈਸੇ ਇਹਨੂੰ ਤੂੰ ਦੱਸਿਆ? ਮੈਂ ਨਹੀਂ ਦੱਸਿਆ। ਉਹਨੂੰ ਛੱਡ, ਤੂੰ ਕੰਮ ਦੀ ਗੱਲ ਕਰ। ਪੈਸੇ ਚਾਹੀਦੇ ਆ ਮੈਨੂੰ, ਇਹ ਦੱਸੋ ਕਦੋਂ ਦੇਣੇ ਆ? ਦੇਣੇ ਵੀ ਹੈ ਕਿ ਨਹੀਂ? ਉਹ ਕੋਈ ਪੈਸੇ ਨਹੀਂ ਦੇਣੇ ਮੈਂ। ਫਿਰ ਮੈਂ ਕਿਹਦੇ ਕੋਲੋਂ ਮੰਗਾ ਪੈਸੇ? ਉਹ ਚੋਰੀ ਕਰ, ਡਾਕਾ ਮਾਰ, ਤੇਰਾ ਵਕੀਲ ਮੈਂ ਅਰੇਂਜ ਕਰਾ ਦੂੰ। ਤੁਸੀਂ ਚੋਗੇ ਨੂੰ ਇੰਨਾ ਵੀ ਤੰਗ ਨਹੀਂ ਕੀਆ ਕਰੋ ਕਿ ਉਹ ਸੱਚਮੁੱਚ ਚੋਰੀ ਨਾ ਕਰ ਲੇਵੇ। ਉਹ ਕੁਝ ਨਹੀਂ ਕਰਨਾ ਉਹਨੇ, ਪਤਾ ਹੈ ਮੈਨੂੰ। ਚੱਲ ਚੱਲੀਏ, ਲੇਟ ਹੁੰਦੇ ਪਏ ਆ। ਚੋਰੀ ਕਰ, ਡਾਕਾ ਮਾਰ, ਸ਼ਦਾਈਆਂ ਮੈਂ ਉੱਥੇ। ਚੋਰੀ ਕਰ ਹੈ, ਨਾਲੇ ਜੇ ਘਰੇ 50 ਲੱਖ ਆਪਣੇ ਹੀ ਪਏ ਆ, ਹੋਰ ਕਿਤੇ ਚੋਰੀ ਕਾਹਤੋਂ ਕਰਨੀ ਆ? ਵੇ ਹੀਰੇ ਆਖਦੀ ਵੇ ਜੋਗੀਆ ਵੇ ਝੂਠ ਬੋਲੇ। ਵੇਖੀ ਵੀਰਾ, ਹੀਰ ਦੀਆਂ ਫੋਟੋਆਂ ਵੇਖ ਵੇਖ ਗਾਣੇ ਗਾਈ ਜਾਂਦਾ। ਜੇ ਕਹੇ ਤਾਂ ਚੱਕਰੀ ਹੈ ਲਵਲੀ ਨੂੰ ਸ਼ਹਿਰ ਤੋਂ। ਉਹ ਨਾ ਨਾ ਬਾਈ ਜੀ, ਜੇ ਇਹੀ ਸਭ ਕੁਝ ਕਰਨਾ ਹੁੰਦਾ ਤਾਂ ਮੈਂ ਲਵਲੀ ਨੂੰ ਜਾਣ ਹੀ ਨਹੀਂ ਦੇਣਾ ਸੀ। ਮੈਂ ਤਾਂ ਚਾਹੁੰਦਾ ਕਿ ਲਵਲੀ ਜਦੋਂ ਸੋਹਣੀ ਜਿਹੀ ਸਮਾਈਲ ਦੇ ਨਾਲ ਪਿੰਡ 'ਚ ਆਵੇ ਤਾਂ ਮੈਂ ਉਹਨੂੰ ਸਾਹਮਣੇ ਬਿਠਾ ਕੇ ਆਪਣੇ ਵਿਆਹ ਬਾਰੇ ਦੱਸਾਂ ਤੇ ਉਹ ਸੋਹਣੀ ਜਿਹੀ ਸਮਾਈਲ ਲਵਲੀ ਮੇਰੀ ਜ਼ਿੰਦਗੀ 'ਚ ਆ ਜਾਏ ਬਸ। ਵੇਖੀ ਵੀਰਾ, ਇੰਨਾ ਦਿਲ ਨਾ ਲਾ ਬੈਠੀ ਕਿ ਉਹ ਦਿਲ ਹੀ ਤੋੜ ਦੇਵੇ। ਬਾਕੀ ਕੁੜੀ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਤੇਰੀ ਅੱਖ 'ਚ ਹੰਝੂ ਨਹੀਂ ਵੇਖ ਸਕਦਾ। ਓਹੋ ਬਾਈ ਜੀ, ਤੁਸੀਂ ਐਵੇਂ ਟੈਨਸ਼ਨ ਲਈ ਜਾਂਦੇ ਹੋ। ਇਹ ਜਿਹੜਾ ਇਸ਼ਕ ਹੁੰਦਾ ਹੈ ਨਾ, ਇਹ ਤਾਂ ਬਸ ਸਬਰ ਦਾ ਮੁਹਤਾਜ ਹੁੰਦਾ ਹੈ। ਔਰ ਇਹ ਕਹਿਣਾ ਹੈ ਸੰਤ ਬਾਬਾ ਹੈਪੀ ਸਿੰਘ ਜੀ ਦਾ। ਠੀਕ ਹੈ ਵੀਰਾ, ਤੂੰ ਕਰ ਹੀਰ ਨੂੰ ਯਾਦ ਤੇ ਗਾ ਗਾਣੇ, ਆਪਾਂ ਚੱਲਦੇ ਆਂ। ਮੇਰੀ ਸੁਣ ਗੱਲ, ਰੰਧਾਵਾ ਸਾਹਮਣੇ ਤਾਂ ਮੰਨਣਾ ਨਹੀਂ। ਤੂੰ ਨਾ ਭਾਬੀ ਜੀ ਨੂੰ ਕਨਵਿੰਸ ਕਰੀ। ਕੀ ਕਰਨਾ ਹੈ? ਕਨਵਿੰਸ। ਵੈਰੀ ਗੁੱਡ। ਇਹ ਕਰਨਾ ਹੈ ਕਿ ਉਹ ਪਿੰਡ ਛੱਡ ਕੇ ਸ਼ਹਿਰ ਆ ਕੇ ਰਹਿਣ। ਪਤਾ ਹੀ ਗੱਲ ਹੈ, ਜੇ ਉਹ ਨਾ ਆਏ ਨਾ, ਸਾਡਾ ਤਾਂ ਸਾਰਾ ਖਰਚਾ ਇਹਨਾਂ 'ਚ ਲੱਗ ਜਾਣਾ, ਪਿੰਡ ਦੇ ਆਉਣ ਜਾਣ ਦੇ ਚੱਕਰਾਂ ਵਿੱਚ। ਹਾਂ ਹਾਂ ਸਮਝ ਗਈ ਆ। ਵੈਰੀ ਗੁੱਡ। ਓਏ ਆ ਗਿਆ ਵੀ ਕਰਨਵੀਰ ਸਿੰਘ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਜੀ? 2 ਵਜੇ ਆਉਣਾ ਸੀ ਤੂੰ, ਦੁਪਹਿਰੇ ਤੇ ਰਾਤ ਪਾ ਕੇ ਆ ਗਿਆ। ਉਹ ਬੱਸ ਦੇ ਧੱਕੇ ਤੁਹਾਨੂੰ ਪਤਾ ਹੀ ਹੈ। ਬੱਸ 'ਚ ਧੱਕੇ ਕਿਉਂ ਖਾਣਾ ਤੂੰ? ਗੱਡੀ ਨੂੰ ਹਵਾ ਲਵਾਇਆ ਕਰ। ਉਹ ਪੈਟਰੋਲ ਦੇ ਭਾਅ ਵਧੀ ਜਾਂਦੇ ਨੇ, ਤੁਹਾਨੂੰ ਪਤਾ ਹੀ ਹੈ। ਪਤਾ ਮੈਨੂੰ ਪੈਟਰੋਲ ਦਾ ਤੇ ਤੇਰਾ ਵੀ। ਬੈਠੋ ਬੈਠੋ। ਭਾਬੀ ਜੀ ਕਿੱਥੇ ਨੇ? ਭਾਬੀ ਜੀ ਕਿਚਨ 'ਚ ਬਿਜ਼ੀ ਨੇ। ਮੈਂ ਉਹਨਾਂ ਦੀ ਹੈਲਪ ਕਰ ਦੇਣੀ ਆ। ਰੰਧਾਵਾ ਸਾਹਿਬ ਮੇਰੀ ਗੱਲ ਮੰਨੋ ਤੇ ਤੁਸੀਂ ਵੀ ਸ਼ਹਿਰ ਆ ਕੇ ਰਹੋ। ਜਿਹੜਾ ਤੁਹਾਡਾ ਖਰਚਾ ਕੰਪਨੀ ਕਰਦੀ ਹੈ ਨਾ ਆਉਣ ਜਾਣ ਦੇ ਚੱਕਰਾਂ ਵਿੱਚ, ਉਹ ਬਚੇਗਾ। ਇੱਕ ਕੋਠੀ ਹੋਰ ਖੜੀ ਹੋ ਜਾਊ। ਗੱਲ ਸੁਣ ਮੇਰੀ ਕਰਮਵੀਰ ਸਿੰਘ, ਜੇ ਤੂੰ ਇਹ ਸ਼ਹਿਰ ਜਾ ਕੇ ਰਹਿਣ ਵਾਲਾ ਘਟਿਆ ਗਾਣਾ ਮੇਰੀ ਜਨਾਨੀ ਦੇ ਸਾਹਮਣੇ ਗਾਇਆ ਨਾ, ਤੇ ਕੰਪਨੀ ਦਾ ਤੇ ਪਤਾ ਨਹੀਂ ਜਿਹੜਾ ਖਰਚਾ ਘੱਟ ਹੋਣਾ ਕਿ ਨਹੀਂ ਹੋਣਾ, ਪਰ ਕੰਪਨੀ ਵੱਲੋਂ ਜਿਹੜਾ ਤੈਨੂੰ ਖਰਚ ਪਾਣੀ ਮਿਲਦਾ ਨਾ, ਉਹਦੇ ਤੇ ਮੈਂ ਵੱਡਾ ਕਾਂਟਾ ਮਾਰ ਦਿੰਦਾ। ਸਮਝੇ? ਸਮਝ ਗਿਆ ਜੀ, ਸਮਝ। ਤੇਰੀ ਸਮਝਦਾਨੀ ਛੋਟੀ ਐ, ਇਹਨੂੰ ਵੱਡਿਆ ਕਰ। ਨਾਲ ਇੱਕ ਮੇਰੀ ਗੱਲ ਹੋਰ ਸੁਣ, ਇਹ ਜਨਾਨੀ ਤੇਰੀ ਜਿਹੜੀ ਆ ਕਸੂਤੇ ਜੇ ਕੱਪੜੇ ਪਾ ਕੇ ਵੱਖਰੇ ਰੰਗ ਦਾ ਖਰਬੂਜਾ ਬਣੀ ਰਹਿੰਦੀ ਆ ਨਾ, ਉਹ ਨਾ ਹੋਵੇ ਮੇਰੇ ਘਰ ਦੇ ਖਰਬੂਜੇ ਤੇ ਵੀ ਆਪਣਾ ਰੰਗ ਚਾੜ ਦੇਵੇ। ਰੰਧਾਵਾ ਸਾਹਿਬ ਫੈਸ਼ਨ ਅੱਜ ਕੱਲ ਦੇ ਜਾਣ ਦੋ ਤੁਸੀਂ ਵੀ ਨਾ। ਉਹ ਸਤਿ ਸ਼੍ਰੀ ਅਕਾਲ ਭਾਬੀ ਜੀ, ਸਤਿ ਸ਼੍ਰੀ ਅਕਾਲ। ਗਰਮ ਗਰਮ ਚਾਹ ਪੀਓ। ਉਹ ਕੀ ਬਾਤ ਹੈ, ਕੀ ਬਾਤ ਹੈ। ਲਵਲੀ ਭਾਬੀ ਜੀ, ਤੁਸੀਂ ਕੱਲੇ ਇਸ ਪਿੰਡ ਵਿੱਚ ਰਹਿੰਦੇ ਹੋ? ਇਸ ਸ਼ਹਿਰ ਵਿੱਚ ਇੰਨੀ ਵੱਡੀ ਕੋਠੀ ਹੈ, ਨਾਲੇ ਅਸੀਂ ਵੀ ਤਾਂ ਉੱਥੇ ਹੀ ਆ। ਤੁਸੀਂ ਸ਼ਹਿਰ ਕਿਉਂ ਨਹੀਂ ਆ ਜਾਂਦੇ ਹੋ? ਬਲਕਿ ਕਰਨ ਜੀ ਵੀ ਮੈਨੂੰ ਇਹ ਗੱਲ ਕਹਿ ਰਹੇ ਸੀ ਕਿ ਰੰਧਾਵੇ ਜੀ ਤੇ ਉਹਨਾਂ ਦੀ ਵਾਈਫ ਨੂੰ ਸ਼ਹਿਰ ਵਿੱਚ ਆ ਕੇ ਰਹਿਣਾ ਚਾਹੀਦਾ ਹੈ। ਲਓ ਜੀ, ਆ ਸੁਣ ਲਿਆ? ਮੈਂ ਤਾਂ ਇਹਨਾਂ ਨੂੰ ਸਮਝਾ ਕੇ ਥੱਕ ਗਈ ਹਾਂ ਕਿ ਮੈਂ ਵੀ ਸ਼ਹਿਰ 'ਚ ਰਹਿਣਾ ਚਾਹੁੰਦੀ ਹਾਂ। ਵਿਆਹ ਤੋਂ ਪਹਿਲਾਂ ਆਪ ਤਾਂ ਸ਼ਹਿਰ 'ਚ ਰਹਿੰਦੇ ਸੀ,
ਪਰ ਸਾਨੂੰ ਦੇਖੋ, ਅਸੀਂ ਤਾਂ ਵੀ ਹੁਣ ਇੱਥੇ ਹੀ ਜੰਮੇ ਆ ਤੇ ਹਾਏ ਓਏ ਹੁਣ ਪਿੰਡ ਜੋਗੀ ਰਹਿ ਜਾਣਾ। ਚੰਗਾ ਰੰਧਾਵਾ ਸਾਹਿਬ, ਚਾਹ ਬਹੁਤ ਸਵਾਦ ਸੀ, ਫੇਰ ਮਿਲਾਂਗੇ। ਚੱਲ ਚਲੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਬੀ ਜਲਦੀ ਜੀ। ਸ਼ਹਿਰ ਆਇਓ। ਆ ਦੇਖ ਲਿਆ, ਹੁਣ ਤਾਂ ਬਾਹਰ ਵਾਲੇ ਵੀ ਮੇਰੇ ਸ਼ਹਿਰ ਜਾਣ ਦਾ ਦੁੱਖ ਸਮਝਣ ਲੱਗ ਪਏ ਆ। ਆ ਆਪਣੇ ਹੀ ਐ ਜਿਹੜੇ ਹਲੇ ਤੱਕ ਨਾ ਕਲੇਜੇ ਦੇ ਸੱਪ ਬਣ ਕੇ ਬੈਠੇ ਆ, ਮੇਰੇ ਸੁਪਨੇ ਨਹੀਂ ਪੂਰੇ ਹੋਣ ਦਿੰਦੇ। ਇਹ ਕੀ ਪੰਗਾ ਪਾ ਕੇ ਚਲਾ ਗਿਆ? ਜੇ ਮੈਂ ਹੁਣ ਲਵਲੀ ਨੂੰ ਸ਼ਹਿਰ ਲੈ ਕੇ ਨਾ ਗਿਆ, ਇਹਨੇ ਨਾ ਮੈਨੂੰ ਜੀਣ ਦੇਣਾ ਨਾ ਆਪਣੇ ਆਪ ਨੂੰ। ਹੁਣ ਤਾਂ ਜੀਓ ਤੇ ਜੀਣ ਦਿਓ ਦੇ ਸਿਧਾਂਤ ਤੇ ਹੀ ਕੰਮ ਕਰਨਾ ਪੈਣਾ। ਲਵਲੀ ਜਾ ਜੀ ਲੈ ਆਪਣੀ ਜ਼ਿੰਦਗੀ। ਵੈਸੇ ਤਾਂ ਗੱਲ ਸੁਣਨੀ ਨਹੀਂ, ਇਹ ਸੁਣੀ ਵੀ ਤਾਂ ਉੱਥੇ ਜਿੱਥੇ ਬੋਲਣੀ ਨਹੀਂ ਸੀ। ਕੀ ਮਤਲਬ? ਲਓ ਵੀਰ ਜੀ, ਮੂੰਹ ਮਿੱਠਾ ਕਰੋ। ਮਿੱਠਾ? ਕਿਸ ਖੁਸ਼ੀ 'ਚ? ਵੀਰ ਜੀ ਚੋਰੀ ਹੋ ਗਈ ਹੈ। ਚੋਰੀ? ਤੈਨੂੰ ਕਿਹਾ ਸੀ ਬਸ 'ਚ ਨਾ ਬੋਲ। 50 ਲੱਖ 50 ਲੱਖ ਹੋ ਗਈ ਨਾ ਚੋਰੀ। ਵੀਰ ਜੀ ਮੇਰੀ ਗੱਲ ਤੇ ਸੁਣੋ, ਚੋਰੀ ਸਾਡੇ ਘਰ ਨਹੀਂ ਗਵਾਂਢੀਆਂ ਦੇ ਘਰ ਹੋਈ ਹੈ। ਐਲੋ ਫੜੋ ਮਿੱਠਾ ਤੇ ਦੋ ਇਹਨਾਂ ਦੇ ਸਵਾਲਾਂ ਦੇ ਜਵਾਬ। ਚਲੋ ਹੋਇਆ ਤਾਂ ਮਾੜਾ ਹੀ ਹੈ, ਪਰ ਚਲੋ ਪਰ ਇਹ ਮਿਠਾਈ ਕਿਸ ਖੁਸ਼ੀ ਵਿੱਚ? ਜੋਗਾ ਇਲੈਕਟ੍ਰੋਨਿਕਸ ਖੁੱਲਣ ਦੀ ਖੁਸ਼ੀ ਦੇ ਵਿੱਚ। ਯਾਰ ਹੋ ਰਹੀ ਹੁਣ ਬੇਲੜ ਜੋਗੇ ਨਹੀਂ ਰਹੇ ਹੈਗੇ, ਬਿਜ਼ਨਸ ਮੈਨ ਬਣ ਗਏ। ਸਮਝੇ? ਇਹ ਮੂੰਹ ਤੇ ਬਿਜ਼ਨਸਮੈਨ, ਤੈਨੂੰ ਪੈਸੇ ਮੈਂ ਦਿੰਦਾ ਨਹੀਂ, ਪਰ ਤੂੰ ਕਮਲਾ ਕਿਉਂ ਫਿਰਦਾ ਹੈ? ਤੈਨੂੰ ਕੌਣ ਦੇ ਗਿਆ ਪੈਸੇ? ਤੁਸੀਂ ਮੈਨੂੰ ਪੈਸੇ ਤਾਂ ਦੇਣੇ ਨਹੀਂ ਸੀਗੇ, ਪਰ ਜ਼ਿੰਦਗੀ ਵਿੱਚ ਇੱਕ ਚੱਜ ਦੀ ਸਲਾਹ ਜ਼ਰੂਰ ਦੇਤੀ ਆਪਣੇ ਛੋਟੇ ਵੀਰ ਨੂੰ, ਘਰ ਵਿੱਚ ਚੋਰੀ ਕਰਨ ਦੀ। ਤੇ ਹੁਣ ਮਿੱਤਰ ਨੇ ਆਪਣੇ ਹੀ ਘਰ ਵਿੱਚ ਹਿੱਕ ਦੀ ਜ਼ੋਰ ਤੇ ਚੋਰੀ ਕਰਕੇ ਬਿਜ਼ਨਸ ਖੋਲਿਆ। ਵੀਰੇ ਬਿਜ਼ਨਸ ਬਰਾ। ਮੰਮੀ ਤੂੰ ਬਾਹਰ ਜਾ। ਉਹ ਦੇਖੀ ਜਾ ਹੁਣ ਨਜ਼ਾਰੇ ਲੁੱਟਦੇ ਜੋਗਾ ਇਲੈਕਟ੍ਰੋਨਿਕਸ। ਵੀਰੇ ਫਿਰ ਮੈਂ ਮੋੜ ਦੇ ਇੰਜ ਨਾ ਕਰ। ਨਾ ਨਾ ਜਮਾਂ ਹੀ ਨਹੀਂ। ਪੱਕੀ ਗੱਲ ਹੈ? ਉਹ ਸਵਾਲ ਹੀ ਨਹੀਂ ਉੱਠਦਾ। ਦਫਾ ਹੋ ਇਸ ਕਰ ਤੋਂ। ਤੁਹਾਡਾ ਛੋਟਾ ਵੀਰ ਹਾਂ, ਤੁਹਾਡੀ ਸੋਚ ਦੇ ਮੁਤਾਬਿਕ ਅਸੀਂ ਪਹਿਲੇ ਹੀ ਪਲੈਨਿੰਗ ਸੈੱਟ ਕੀਤੀ ਹੋਈ ਹੈ। 50 ਲੱਖ ਦੇ ਵਿੱਚੋਂ ਅਸੀਂ ਆਪਣੇ ਫਲੈਟ ਦਾ ਰੈਂਟ ਵੀ ਕੱਢ ਲਿਆ ਤੇ ਗੱਡੀ ਵੀ ਲੈ ਲਈ ਆਪਾਂ। ਪੈਂ ਪੈਂ ਤੁਸੀਂ ਲਓ ਨਜ਼ਾਰੇ ਆਪਣੇ ਘਰ ਦੇ। ਗੱਲ ਦਾ ਤੇਰੇ ਵੀਰ ਜੀ ਨੂੰ ਪਤਾ ਲੱਗ ਗਿਆ ਨਾ, ਤੇ ਨਾ ਉਹਨਾਂ ਨੇ ਤੈਨੂੰ ਛੱਡਣਾ ਤੇ ਨਾ ਉਸ ਮੁੰਡੇ ਨੂੰ। ਭਾਬੀ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾ ਸਕਦੀ, ਮਨੂੰ ਬਹੁਤ ਚੰਗਾ ਮੁੰਡਾ ਹੈ। ਉਹ ਕਿਹੜਾ ਮੁੰਡਾ ਚੰਗਾ ਲੱਗਣ ਲੱਗ ਗਿਆ ਮੇਰੀ ਭੈਣ ਨੂੰ? ਸਤਿ ਸ਼੍ਰੀ ਅਕਾਲ ਮਾਸਟਰ ਜੀ। ਸਤਿ ਸ਼੍ਰੀ ਅਕਾਲ ਬੇਟਾ। ਜਸਰੀਨ ਗਗਨ ਲੈ ਕੇ ਅੰਦਰ ਜਾ। ਹਾਂਜੀ ਚਲੋ ਬੇਟਾ। ਕਿਹੜਾ ਮੁੰਡਾ ਉਹ? ਵੀਰ ਜੀ ਮਨੂੰ ਨਾਮ ਹੈ ਉਹਦਾ। ਮੇਰੇ ਬਾਰੇ ਪਤਾ ਉਹਨੂੰ? ਜੀ ਵੀਰ ਜੀ। ਮੇਰੇ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਜਿਹੜਾ ਮੁੰਡਾ ਤੈਨੂੰ ਚਾਹੁੰਦਾ ਏ, ਕੋਈ ਗੱਲ ਤਾਂ ਹੈ ਉਹਦੇ 'ਚ। ਕਿਹਦਾ ਮੁੰਡਾ? ਜੀ ਉਹ ਰੰਧਾਵੇ ਦਾ ਮੁੰਡਾ ਵੀਰ ਜੀ। ਉਹ ਜਿਹੜਾ ਗੋਬਿੰਦ ਵੈਲੀ 'ਚ ਰਹਿੰਦਾ ਹੈ? ਜੀ ਵੀਰ ਜੀ। ਅੱਛਾ, ਆਪਣੇ ਵੀਰ ਨਾਲ ਹੀ ਮਿਲਾਏਂਗੀ ਫਿਰ ਉਸ ਮੁੰਡੇ ਨੂੰ? ਮੈਂ ਕੱਲ ਘਰੇ ਬੁਲਾ ਲਵਾਂ? ਤੈਂ ਉਹਦੇ ਘਰੇ ਜਾਣਾ, ਉਹਨੇ ਸਾਡੇ ਘਰੇ ਨਹੀਂ ਆਉਣਾ। ਕਹਿ ਦੀ ਉਹਨੂੰ ਕਿ ਕੱਲ ਆ ਰਿਹਾ ਉਹਦੇ ਘਰੇ ਮੈਂ। ਓਏ ਕਿੱਥੇ ਰੰਧਾਵੇ ਦਾ ਮੁੰਡਾ? ਸਤਿ ਸ਼੍ਰੀ ਅਕਾਲ ਭਾਜੀ, ਜੀ ਆਇਆਂ ਨੂੰ। ਹਰਗੁਣ ਦਾ ਭਰਾ ਰਾਜਵੀਰ ਭਾਜੀ। ਕੀ ਗੱਲ ਸ਼ੱਕ ਆ ਕੋਈ? ਨਹੀਂ ਨਹੀਂ ਭਾਜੀ, ਪੈਰੀ ਬੰਨਿਆ ਭਾਜੀ। ਤੂੰ ਰੰਧਾਵੇ ਦਾ ਮੁੰਡਾ? ਹਾਂਜੀ ਹਾਂਜੀ ਭਾਜੀ, ਇਹ ਰੰਧਾਵਾ ਸਾਹਿਬ ਦਾ ਮੁੰਡਾ। ਪੱਕੀ ਗੱਲ ਓਏ? ਹਾਂਜੀ। ਆਪਣੀ ਕੋਠੀ 'ਚ ਤਾਂ ਖੜਾ ਹੈ ਉਹ, ਇਹੀ ਆ ਰੰਧਾਵੇ ਦਾ ਮੁੰਡਾ। ਤੂੰ ਮੇਰੀ ਭੈਣ ਨੂੰ ਪਿਆਰ ਕਰਦਾ ਓਏ? ਹਾਂਜੀ ਭਾਜੀ। ਤੈਨੂੰ ਮੇਰੇ ਬਾਰੇ ਪਤਾ? ਭਾਜੀ ਪਤਾ ਤੇ ਹੈ, ਪਰ ਕੀ ਕਰੀਏ, ਪਿਆਰ 'ਚ ਬੰਦਾ ਡਾਡੂਰ ਸਭ ਭੁੱਲ ਜਾਂਦਾ। ਚਲ ਬੁਲਾ ਆਪਣੇ ਪਿਓ ਨੂੰ ਫਿਰ। ਪਿਓ ਨੂੰ? ਪਿਓ ਨੂੰ ਕਿਉਂ ਭਾਜੀ? ਕੀ ਗੱਲ, ਰਿਸ਼ਤੇ ਦੀ ਗੱਲ ਨਹੀਂ ਕਰਨੀ ਤੇ ਨਾਲ? ਉਹ ਮੇਰੇ ਪਿਓ ਨੂੰ ਨਹੀਂ ਮੰਨਣਾ ਜੇ, ਉਹ ਤੇ ਮੇਰਾ ਵਿਆਹ ਕਿਸੇ ਵੱਡੇ ਖਾਨਦਾਨ ਦੇ ਕਰਵਾਉਣ ਚੱਕਰ 'ਚ ਹੈ। ਅਸੀਂ ਭੁੱਖੇ ਨੰਗੇ ਓਏ? ਨਹੀਂ ਭਾਜੀ, ਤੁਸੀਂ ਭੁੱਖੇ ਨੰਗੇ ਨਹੀਂ, ਤੁਸੀਂ ਤਾਂ ਬਹੁਤ ਰੱਜੇ ਖਾਨਦਾਨ ਦੇ ਹੋ। ਤੁਸੀਂ ਭਾਜੀ ਮੇਰੀ ਗੱਲ ਮੰਨੋ, ਇੱਕ ਹਫਤੇ ਦੇ ਅੰਦਰ ਮੇਰਾ ਤੇ ਹਰਗੁਣ ਦਾ ਵਿਆਹ ਪੱਕਾ ਕਰ ਦਿਓ, ਤੇ ਮੇਰੇ ਬਾਪੂ ਨੇ ਆਪਣਾ ਮੰਨਣਾ ਦੇਖਿਓ। ਉਹ ਮਨਾ ਤਾਂ ਤੇਰੇ ਪਿਓ ਨੂੰ ਮੈਂ ਆਪੇ ਲਊਂ, ਵੱਡੇ ਵੱਡੇ ਮਨਾਏ ਮੈਂ। ਹਾਂ ਭਾਜੀ, ਬਸ ਇਹੀ ਇੱਕ ਛੋਟੀ ਜਿਹੀ ਉਮੀਦ ਲੈ ਕੇ ਨਾ ਮੈਂ ਸਾਰੀ ਗੇਮ ਮੈਂ ਸਭ ਕੁਝ ਕਰ ਰਿਹਾ, ਕਿਉਂਕਿ ਬਾਪੂ ਵੀ ਮੰਨੂਗਾ ਤੇ ਤੁਸੀਂ ਵੀ ਮੰਨ ਜਾਓਗੇ। ਕੀ ਮਤਲਬ? ਮੇਰਾ ਮਤਲਬ ਹੈ ਸਾਰੇ ਮੰਨ ਜਾਓਗੇ ਵਿਆਹ ਤੋਂ ਬਾਅਦ। ਤੁਸੀਂ ਬਸ ਭਾਜੀ ਜਲਦੀ ਤੋਂ ਜਲਦੀ ਵਿਆਹ ਪੱਕਾ ਕਰੋ ਤੇ ਵਿਆਹ ਦੀਆਂ ਤਿਆਰੀਆਂ ਕਰਾਓ। ਚੱਲ 10 ਦਿਨ ਬਾਅਦ ਫਿਰ ਤਿਆਰ ਰਹੀਂ। ਚੱਲ ਬਈ। ਠੀਕ ਆ? ਹਾਂਜੀ ਠੀਕ ਓਏ? ਪੱਕਾ ਭਾਜੀ? ਉਹ ਭਾਜੀ ਪੈਰੀ ਪੈਨਿਆ ਭਾਜੀ। ਚੱਲ ਚੰਗਾ ਫਿਰ। ਪੱਕਾ ਭਾਜੀ। ਵਾਜੇ ਵੱਜਣਗੇ, ਵਾਜੇ। ਚੰਗਾ ਫਿਰ।
ਵੱਜਣਗੇ ਹੁਣ ਵੱਜ ਮਾਰਕਾ ਮੰਨੂ ਬਾਈ ਹੈਲੋ ਉਹ ਹੈਲੋ ਦਿਆ ਲੱਗਦਿਆ ਗੱਲ ਸੁਣ ਮੇਰੀ ਮੈਂ ਸ਼ਹਿਰ ਆ ਰਿਹਾ ਸ਼ਹਿਰ ਸਿਰ ਮਜ਼ਾਕ ਕਰੀ ਜਾਂਦੇ ਹੋ ਤੇਰੀ ਜਨਾਨੀ ਮੇਰੀ ਲਵਲੀ ਦੇ ਦਿਮਾਗ 'ਚ ਜਿਹੜਾ ਸ਼ਹਿਰ ਜਾ ਕੇ ਰਹਿਣ ਦਾ ਕੀੜਾ ਪਾ ਕੇ ਗਈ ਹੈ ਨਾ ਉਹਦਾ ਇਲਾਜ ਕਰਵਾਉਣ ਲਈ ਆ ਰਿਹਾ ਉਹ ਪੰਮੀ ਤੁਹਾਨੂੰ ਪਤਾ ਹੀ ਹੈ ਬੜੀ ਪਾਗਲ ਜੀ ਹੈਗੀ ਹੈ ਛੱਡੋ ਉਹਨੂੰ ਉਹ ਚੱਲ ਬਹੁਤੀਆਂ ਸਫਾਈਆਂ ਨੇ ਦੇ ਬੁੱਢੀ ਦੇ ਥੱਲੇ ਲੱਗਾ ਮਾਮਾ ਤੂੰ ਆ ਚੱਲ ਆ ਜੀ ਕੱਲ ਟਾਈਮ ਨਾਲ ਤੇ ਉਹਨੂੰ ਅਮਰੂ ਨੂੰ ਵੀ ਕਹਿ ਦੀ ਜੋਗੇ ਸਿਆਪਾ ਰਾਤੀ ਪਾਤਾ 50 ਲੱਖ ਲੈ ਗਿਆ ਉਤੋਂ ਪੰਮੀ ਸਿਆਪੇ ਰੰਧਾਵਾ ਸਭ ਕੱਲ ਆਉਂਦੇ ਪਏ ਐ ਰੱਬਾ ਚੱਕ ਲੈ ਮੈਨੂੰ ਭਾਜੀ ਗੋਲੀ ਨਾ ਮਾਰਿਓ ਭਾਜੀ ਗੋਲੀ ਨਾ ਮਾਰਿਓ ਮੇਰੇ ਤੋਂ ਗਲਤੀ ਹੋ ਗਈ ਭਾਜੀ ਮੇਰੇ ਤੋਂ ਗਲਤੀ ਹੋ ਗਈ ਇਹ ਮੈਂ ਸਭ ਹਰਗੁਣ ਨੇ ਕੀਤਾ ਹਰਗੁਣ ਕਰਕੇ ਭਾਜੀ ਤੂੰ ਕੀ ਸੋਚਿਆ ਸੀ ਰਾਜਵੀਰ ਨਾਲ ਝੂਠ ਬੋਲ ਕੇ ਤੂੰ ਭੱਜੇਗਾ ਕਦੇ ਵੀ ਨਹੀਂ ਮੈਂ ਜਿੰਦਾ ਹੀ ਆ ਯਾਰ ਅੱਜ ਜੋ ਤਾਂ ਰਾਜਵੀਰ ਨੇ ਮੇਰਾ ਵਿਆਹ ਹਰਗੁਣ ਨਾਲ ਪੱਕਾ ਕੀਤਾ ਉਹ ਤਾਂ ਸੁਪਨੇ 'ਚ ਹਰਗੁਣ ਘੱਟ ਰਾਜਵੀਰ ਭਾਈ ਜ਼ਿਆਦਾ ਹੁੰਦਾ ਉਹ ਵੀ ਕਾਲੀਆਂ ਰਾਤਾਂ 'ਚ ਕਾਲੇ ਸੁਪਨਿਆਂ 'ਚ ਕਾਲੇ ਕੱਪੜੇ ਪਾ ਕੇ ਕਾਲੀ ਬੰਦੂਕ ਨਾਲ ਗੋਲੀਆਂ ਚਲਾਉਂਦਾ ਬਾਬਾ ਜੀ ਹਰਗੁਣ ਨੇ ਇੱਕ ਵਾਰੀ ਵਿਆਹ ਕਰਾ ਦਿਓ ਮੇਰਾ ਹੁਣ ਕੋਈ ਨਵਾਂ ਸਿਆਪਾ ਨਾ ਪਾਈਓ ਬਾਬਾ ਜੀ ਹਾਏ ਓ ਰੱਬਾ ਪੈ ਗਿਆ ਸਿਆਪਾ ਹੁਣ ਵੱਜੂ ਅਮਰੂ ਦਾ ਡਮਰੂ ਉਹ ਕੌਣ ਵਜਾਊ ਤੇਰਾ ਡਮਰੂ ਕੱਲ ਹੀ ਹੋਈ ਜਾਂਦਾ ਹੁਣ ਜੋ ਤੈਨੂੰ ਮੈਂ ਦੱਸਣਾ ਸੁਣ ਕੇ ਤੂੰ ਵੀ ਰੋਵੇਂਗਾ ਉਹ ਕਮਲੀਆਂ ਗੱਲਾਂ ਨਾ ਕਰ ਸਾਫ਼ ਦੱਸ ਗੱਲ ਕੀ ਆ ਤੇਰਾ ਪਿਓ ਕੱਲ ਸ਼ਹਿਰ ਆ ਰਿਹਾ ਓਏ ਮੇਰੇ ਪਿਓ ਨੂੰ ਮਰੇ ਨਾ ਕਈ ਸਾਲ ਹੋ ਗਏ ਆ ਓਏ ਉਹ ਨਹੀਂ ਤੇਰਾ ਨਕਲੀ ਪਿਓ ਰੰਧਾਵਾ ਕੱਲ ਸ਼ਹਿਰ ਆ ਰਿਹਾ ਰੰਧਾਵਾ ਸ਼ਹਿਰ ਆ ਰਿਹਾ ਹਾਂ ਕੱਲ ਰੰਧਾਵਾ ਉਹੀ ਜੋ ਤੂੰ ਸੁਣ ਰਿਹਾ ਉਹ ਹੁਣ ਮੈਂ ਕੀ ਕਰੂੰ ਹੁਣ ਤਾਂ ਇੱਕੋ ਤਰੀਕਾ ਮੇਰੀ ਇੱਕ ਗੱਲ ਮੰਨ ਹਾਂ ਥੋੜੇ ਦਿਨ ਸਾਈਡ ਤੇ ਹੋ ਜਾ ਤੇਰਾ ਮਤਲਬ ਹੈ ਲੁਕ ਜਾਵਾਂ ਹਾਂ ਲੁਕ ਜਾ ਕਿਉਂਕਿ ਰੰਧਾਵੇ ਨੇ ਜ਼ਿਆਦਾ ਦਿਨ ਸ਼ਹਿਰ ਨਹੀਂ ਟਿਕਣਾ ਵਾਹ ਬਾਬਾ ਜੀ ਪਹਿਲੇ ਇੱਕ ਜਮਦੂਤ ਰਾਜਵੀਰ ਮਗਰ ਲੱਗਾ ਸੀ ਹੁਣ ਰੰਧਾਵਾ ਵੀ ਆ ਗਿਆ ਲੈ ਵੀ ਮੈਨੂੰ ਪੁੱਤ ਲਾ ਕੋਈ ਜੁਗਾੜ ਲੁੱਕਣ ਦਾ ਚੱਲ ਚੰਗਾ ਮੈਂ ਚੱਲਦਾ ਠੀਕ ਆ ਜਿਵੇਂ ਰੰਧਾਵਾ ਪਿੰਡ ਮੁੜੇ ਨਾ ਮੈਨੂੰ ਫੋਨ ਕਰਕੇ ਦੱਸ ਚੰਗਾ ਮੈਂ ਕਰਦਾ ਫੋਨ ਚੱਲ ਚੰਗਾ ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਸ਼ਾਬਾਸ਼ੇ ਆ ਜਾ ਵੀ ਜੱਟੀਏ ਮਜਾਜਾਂ ਪੱਟੀਏ ਲਾ ਵੀ ਰੱਬ ਸੱਚਾ ਕਰੇ ਖੈਰ ਲੈਣ ਦਾ ਤੈਨੂੰ ਰੰਧਾਵੇ ਦੇ ਸ਼ਹਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ ਬੜੇ ਫੁੱਲ ਫਲ ਚੁੱਕੇ ਆ ਵੀ ਇਹ ਉਹ ਦੂਜਿਆਂ ਕੇ ਪਲਾਸਟਿਕ ਦੇ ਆ ਤੁਹਾਡੇ ਆਪਣੇ ਬਾਗਾਂ ਦੀ ਹੈ ਜੀ ਤੁਹਾਨੂੰ ਇੱਥੇ ਦੇਖ ਕੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਸਭ ਜਾਣਦਾ ਮੈਂ ਜਿਹੜਾ ਤੇਰਾ ਵੱਖੀਆਂ ਥਣੀ ਹਾਸਾ ਨਿਕਲਦਾ ਹੈ ਨਾ ਉਹ ਤੁਸੀਂ ਆਂਦੇ ਸ਼ੁਰੂ ਹੋ ਗਏ ਹੋ ਪਹਿਲਾਂ ਅੰਦਰ ਚੱਲੋ ਫਿਰ ਗੱਲਾਂ ਕਰ ਲਿਓ ਜਿਹੜੀਆਂ ਉਹ ਕਰਨੀਆਂ ਚਲੇ ਜਾਂਦੇ ਆ ਬੰਦਿਆਂ ਨੂੰ ਤਾਂ ਮਿਲ ਲਈਏ ਹੋਰ ਓਏ ਅਮਰੂ ਪੈਰੀ ਪੈਰੀ ਰੰਧਾਵਾ ਸਾਹਿਬ ਜੀ ਓਏ ਤੂੰ ਉਰੇ ਆਖਾਂ ਓਏ ਤੂੰ ਆ ਕੀ ਕੱਚਾ ਬੰਨਾ ਜਾਂ ਕਢਾ ਕੇ ਬਣਿਆ ਡਮਰੂ ਖਿਆਲ ਰੱਖੀ ਤੈਨੂੰ ਕੋਈ ਵਜਾ ਨਾ ਦੇਵੇ ਉਹ ਜੀ ਤੁਹਾਡੇ ਆਪਣੇ ਕੋਲ ਹੀ ਤਾਂ ਹੈਗਾ ਜਦੋਂ ਮਰਜ਼ੀ ਜਾਈ ਜਾਓ ਇਹਦਾ ਤੇ ਮੈਨੂੰ ਪਤਾ ਨਹੀਂ ਪਰ ਤੂੰ ਜਿਹੜੀ ਕੜੀ ਪਿੰਡ ਘੋਲ ਕੇ ਆਇਆ ਨਾ ਤੇਰੇ ਵਾਲਾ ਡਮਰੂ ਮੈਂ ਜ਼ਰੂਰ ਵਜਾਊਂ ਤੇ ਵਜਾਊਂ ਵੀ ਐਸਾ ਬਈ ਮੁੜ ਕੇ ਵੱਜਣ ਜੋਗਾ ਨਹੀਂ ਰਹੇਗਾ ਅੰਦਰ ਚੱਲੋ ਪਹਿਲਾਂ ਉਹ ਚਲੋ ਬਈ ਚੱਲਦੇ ਆਂ ਅੰਦਰ ਆ ਜਾਓ ਆ ਜਾ ਵੀ ਡਮਰੂ ਸਤਿ ਸ਼੍ਰੀ ਅਕਾਲ ਹਾਂ ਮਨੂ ਬੋਲ ਕੀ ਕਿਹਾ 20 ਦਿਨ ਥੋੜਾ ਧਿਆਨ ਨਾਲ ਗਿਣ ਥੋੜਾ ਦੇਖ ਕੇ ਬੋਲੋ ਘਰ ਦਾ ਹੋਣ ਵਾਲਾ ਜਵਾਈ ਹੈ ਆਰਾਮ ਨਾਲ 10 ਦਿਨ ਬਾਅਦ ਤੇਰਾ ਵਿਆਹ ਰੱਖਿਆ ਹੋਇਆ ਚੱਲ ਠੀਕ ਆ ਜਿਹੜੇ ਵੀ ਤੇਰੇ ਜ਼ਰੂਰੀ ਕੰਮ ਹੈਗੇ ਆ ਨਾ ਉਹ ਜਲਦੀ ਖਤਮ ਕਰਕੇ ਵਾਪਸ ਆ ਪਰ ਇੱਕ ਗੱਲ ਸੋਚ ਲਈ ਸਭ ਤੋਂ ਜ਼ਰੂਰੀ ਕੰਮ ਤੇਰੀ ਜ਼ਿੰਦਗੀ ਦਾ ਇਹੀ ਆ ਤੂੰ ਮੈਨੂੰ ਫੋਨ ਬੰਦ ਹੋਣ ਤੋਂ ਬਾਅਦ ਨਹੀਂ ਸਮਝਾ ਸਕਦੀ ਸੀ ਵੱਡੀ ਸਿਆਣੀ ਸਮਝਾਦਾ ਮੈਂ ਵਿਆਹ ਵਾਲੇ ਦਿਨ ਤੋਂ ਹੀ ਰਹੀ ਆ ਮਜ਼ਾ ਆ ਗਿਆ ਬਈ ਮਜ਼ਾ ਵਾਕਿਆ ਹੈ ਬਈ ਨਵੀਂ ਚੀਜ਼ ਦਾ ਫਿਰ ਆਪਣਾ ਹੀ ਆਨੰਦ ਹੁੰਦਾ ਕਿਉਂ ਲਵਲੀ ਡਾਰਲਿੰਗ ਠੀਕ ਕਹਿ ਰਿਹਾ ਨਾ ਮੈਂ ਹਾਂ ਕਹਿ ਤਾਂ ਤੁਸੀਂ ਠੀਕ ਹੀ ਰਹੇ ਹੋ ਮੈਂ ਦੇਖਦੀ ਪਈ ਆ ਜਦੋਂ ਦੇ ਤੁਸੀਂ ਆ ਸ਼ਹਿਰ ਆਏ ਹੋ ਨਾ ਆ ਨਵੀਆਂ ਚੀਜ਼ਾਂ ਵੱਲ ਕੁਝ ਜ਼ਿਆਦਾ ਧਿਆਨ ਦੇਣ ਲੱਗ ਪਏ ਹੋ ਉਹ ਲਵਲੀ ਡਾਰਲਿੰਗ ਨਵੀਂ ਚੀਜ਼ ਤਾਂ ਫਿਰ ਨਵੀਂ ਹੁੰਦੀ ਹੈ ਨਾ ਧਰਮ ਨਾਲ ਮੇਰਾ ਜੀ ਕਰਦਾ ਵੀ ਮੈਂ ਘਰ ਦੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਨਾ ਇੱਕ ਇੱਕ ਕਰਕੇ ਨਾ ਬਦਲ ਦਿਆਂ ਤੇ ਸਾਰੀਆਂ ਨਵੀਆਂ ਲੈ ਆਵਾਂ ਨਵੀਆਂ ਨਕੋਰ ਸਭ ਸਮਝਦੀ ਆ ਮੈਂ ਜੋ ਤੁਸੀਂ ਸਮਝਾਉਣਾ ਚਾਹੁੰਦੇ ਹੋ ਸਾਫ਼-ਸਾਫ਼ ਕਿਉਂ ਨਹੀਂ ਕਹਿ ਦਿੰਦੇ ਆ ਪਿੰਡੋਂ ਜਿਹੜੀ ਪਿੰਡੂ ਜਨਾਨੀ ਲਿਆਂਦੀ ਹੈ ਹੁਣ ਇਹ ਤੋਂ ਵੀ ਦਿਲ ਭਰ ਗਿਆ ਤੁਹਾਡਾ ਹਾਏ ਉਹ ਧਰਮ ਨਾਲ ਤੇਰੀ ਸਮਝੀਫਿਕੇਸ਼ਨ ਹੀ ਜ਼ੀਰੋ ਉਹ ਜੇ ਪਿੰਡ ਵਾਲੀ ਤੋਂ ਦਿਲ ਭਰ ਗਿਆ ਹੁੰਦਾ ਇਹਨੂੰ ਸ਼ਹਿਰ ਲਿਆਉਣ ਦੀ ਕੀ ਲੋੜ ਸੀ ਇੱਥੇ 36 70 ਫਿਰਦੀਆਂ ਘੁੰਮਣ ਫਿਰਨ ਨੂੰ ਇਹਨੂੰ ਸਾਲੇ ਨੂੰ ਕੀ ਹੋ ਗਿਆ
ਆ ਲਓ, ਆ ਦੇਗੀ ਤੁਹਾਡੀ ਨਵੀਂ ਚੀਜ਼ ਧੋਖਾ। ਉਹ ਖਲੋ ਤੇ ਜਾ। ਹੁਣ ਬਦਲ ਲਓ ਆਪਣੀਆਂ ਨਵੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਕਰਦੇ ਫਿਰਦੇ ਆ। ਬੇੜਾ ਗਰਕ। ਦਰ ਫਟੇ ਮੂੰਹ। ਲੱਖ ਲਾਂਤ, ਲੱਗਦਾ ਫੋਨ ਹੀ ਕਰਨਾ ਪੈਣਾ। ਨੋ ਹੈਲੋ, ਉਹ ਜੋਗਾ ਇਲੈਕਟ੍ਰੋਨਿਕਸ ਤੋਂ ਬੋਲਦੇ ਹੋ? ਹਾਂਜੀ ਹਾਂ, ਜੋਗਾ ਇਲੈਕਟ੍ਰੋਨਿਕਸ ਤੋਂ ਗੱਲ ਕਰ ਰਿਹਾ। ਮੈਂ ਰੰਧਾਵਾ ਬੋਲਦਾ ਗੋਬਿੰਦ ਵੈਲੀ ਤੋਂ। ਉਹ ਯਾਰ ਆ ਜਿਹੜੀ ਕਾਲੇ ਰੰਗ ਦੀ ਚੜੇਲ ਸਾਡੇ ਘਰੇ ਲਾ ਕੇ ਗਏ ਹੋ ਨਾ, ਇਹ ਯਾਰ ਤਾਈ ਤੁਹਾਡੀ ਨੇ ਚੀਕਾਂ ਮਾਰਨੀਆਂ ਬੰਦ ਕਰਤੀਆਂ। ਕੀ ਮਤਲਬ ਚੜੇਲ? ਉਹ ਯਾਰ ਮੇਰਾ ਮਤਲਬ ਆ ਜਿਹੜਾ ਕੰਧ ਤੇ ਟੰਗਣ ਵਾਲਾ ਟੀਵੀ ਲਾ ਕੇ ਗਏ ਹੋ। ਜੋਗਾ ਇਲੈਕਟ੍ਰੋਨਿਕਸ ਦਾ ਟੀਵੀ ਖਰਾਬ ਹੋ ਗਿਆ ਜੀ। ਉਹ ਗਲਤਫਹਿਮੀ ਹੋ ਗਈ ਹੋਣੀ ਤੁਹਾਨੂੰ ਜੀ। ਆ ਤੁਹਾਡਾ ਕੋਈ ਖੰਭਾ ਖਰਾਬ ਹੋਣਾ। ਉਹ ਖੰਭਾ ਕੋਈ ਖਰਾਬ ਨਹੀਂ ਹੈ। ਤੂੰ ਬੰਦੇ ਦਾ ਪੁੱਤ ਬਣ ਕੇ ਇਹਨੂੰ ਠੀਕ ਕਰਕੇ ਜਾ। ਠੀਕ ਹੈ ਕੋਈ ਚੱਕਰ ਨਹੀਂ, ਆ ਜਾਾਂਗੇ ਆਪਾਂ। ਐਡੀ ਕਿਹੜੀ ਗੱਲ ਹੈ, ਮੈਂ ਸਵੇਰੇ ਹੀ ਪਹੁੰਚ ਗਿਆ ਤੁਹਾਡੇ ਕੋਲ। ਹਾਂ ਠੀਕ ਹੈ, ਫਿਰ ਫੁੱਲ ਸਪੀਡਾਂ ਤੇ ਆ ਕੇ ਇਹਨੂੰ ਪਹਿਲਾਂ ਠੀਕ ਕਰਕੇ ਜਾਓ ਯਾਰ। ਟੀਵੀ ਖਰਾਬ ਹੋ ਗਿਆ, ਕੱਲ ਸ਼ੋਰੂਮ ਖੋਲਿਆ, ਅੱਜ ਟੀਵੀ ਖਰਾਬ ਹੋਣ ਲੱਗ ਗਏ। ਇਹ ਵੀਰੇ ਦੀ ਨਜ਼ਰ ਲੱਗੀ ਆ ਪੱਕਾ। ਹੈ ਹਾਂ ਲਵਲੀ, ਲੱਭੀ ਕੋਈ ਜੌਬ? ਕਿੱਥੇ ਯਾਰ, ਜਦ ਦੀ ਆਈ ਨਾ ਅਖਬਾਰਾਂ 'ਚ ਗਵਾਚੀ ਪਈ ਹਾਂ। ਲਵਲੀ ਤੂੰ ਇੱਕ ਕੰਮ ਕਿਉਂ ਨਹੀਂ ਕਰਦੀ? ਤੇਰੇ ਪਿੰਡ ਵਾਲੇ ਰੰਧਾਵਾ ਸਾਹਿਬ ਅੱਜਕੱਲ ਸ਼ਹਿਰ ਆਏ ਹੋਏ ਨੇ ਆਪਣੀ ਕੋਠੀ 'ਚ ਰਹਿਣ। ਤੂੰ ਉਹਨਾਂ ਨਾਲ ਗੱਲ ਕਰ ਆਪਣੀ ਜੌਬ ਦੀ, ਕੀ ਪਤਾ ਤੇਰਾ ਕੰਮ ਬਣ ਜਾਵੇ। ਹਾਂ ਯਾਰ, ਆਈ ਥਿੰਕ ਤੂੰ ਸਹੀ ਕਹਿ ਰਹੀ ਹੈ। ਐਕਚੁਅਲੀ ਮੈਂ ਸਵੇਰੇ ਮਿਲਦੀ ਹਾਂ ਉਹਨਾਂ ਨਾਲ। ਅੱਛਾ ਲਵਲੀ, ਜਦ ਤੂੰ ਜਾਏਂਗੀ ਮੇਰਾ ਇੱਕ ਕੰਮ ਕਰ ਦੇਵੇਂਗੀ? ਹਾਂ ਦੱਸ। ਤੂੰ ਉਹਨਾਂ ਨੂੰ ਪੁੱਛੇਂਗੀ ਉਹਨਾਂ ਨੇ ਪਿੰਡ ਵਾਪਸ ਕਦੋਂ ਜਾਣਾ ਹੈ? ਕਿਉਂ? ਤੂੰ ਕਰ ਦੇਂਗੀ ਨਾ ਪਲੀਜ਼? ठीक है, चल ठीक है, काफ़ी लेट हो गया, तू भी सो जा ते मैं भी सोनी है। ओके, गुड नाइट। गुड नाइट। हाँ जी, किहनू मिलना तुसी? मैम मैं रंधावा सर नूं मिलना सी। ओ क्यों? जॉब दे बारे गल करनी सी। और रंधावा साहब नूं ना सिर्फ घर बैठन दा शौक है, ਉਹ ਨਹੀਂ ਕਰਦੇ ਆ ਜੌਬਾਂ ਜੁਬਾ? ਨਹੀਂ ਮੈਮ, ਮੈਂ ਉਹਨਾਂ ਦੀ ਜੌਬ ਦੀ ਗੱਲ ਨਹੀਂ ਕਰ ਰਹੀ ਹਾਂ, ਆਪਣੀ ਜੌਬ ਦੀ ਗੱਲ ਕਰ ਰਹੀ ਹਾਂ। ਆ ਪਿੰਡੋਂ ਸ਼ਹਿਰ ਆਇਆ ਹਲੇ 2 ਦਿਨ ਨਹੀਂ ਹੋਏ, ਆ ਕੁੜੀਆਂ ਆਣੀਆਂ ਸ਼ੁਰੂ ਹੋ ਗਈਆਂ। ਇਹ ਵਿਗੜੇ ਨਵਾਬ ਦੀ ਰੱਸੀ ਹੋਰ ਖੋਲੀ ਨਾ ਤਾਂ ਪਤਾ ਨਹੀਂ ਕਿੱਥੇ ਤੱਕ ਜਾਊ। ਆ ਨਹੀਂ ਹੈ ਨਹੀਂ ਕੋਈ ਨੌਕਰੀ ਜਾਓ ਤੁਸੀਂ। ਮੈਮ ਮੇਰੀ ਗੱਲ ਤਾਂ ਸੁਣੋ ਤੁਸੀਂ। ਮੈਂ ਤੁਹਾਨੂੰ ਸੁਣਦਾ ਨਹੀਂ ਇੱਕ ਵਾਰੀ? ਜਾਓ ਤੁਸੀਂ, ਮੇਰੇ ਕੋਲ ਹੋਰ ਵੀ ਬਹੁਤ ਕੰਮ ਹੈ ਕਰਨ ਨੂੰ, ਐਵੇਂ ਮੇਰਾ ਟਾਈਮ ਟੂਮ ਨਾ ਖਰਾਬ ਕਰੋ। ਤੁਸੀਂ ਇੱਥੇ ਪਛਾਣੋ ਜੀ ਮੈਨੂੰ? ਰਿਕਸ਼ਾ, ਉਹ ਆਪਣਾ ਕਰੀਨਾ, ਸੈਫ, ਬਿੱਲੀ, ਕਾਲੀ ਬਿੱਲੀ ਗੁੱਸੇ ਵਿੱਚ ਲੱਗਦੇ ਹਾਲੇ ਮੈਨੂੰ। ਚਲੋ ਕੋਈ ਨਹੀਂ ਜੀ, ਮੈਨੂੰ ਬਾਅਦ ਤਾਂ ਦੱਸ ਦਿਓ ਟੀਵੀ ਕਿੱਥੇ ਆ? ਇੱਥੇ ਟੀਵੀ ਲੱਗ ਸਕਦਾ ਹੈ गार्डन च। सही गल है, नहीं हो रहा कितने जी? फिर कितने लगू? अंदर होगा जी फिर तो। जाओ फिर। ठीक है चले जाने हैं, पर मैं क्या इन्ने सोहने सोहने खिड़े हुए फुल्लां विच तुसीं काहनूं रुखे रुखे फिरी जाने हो? चलो ठीक है जी, कोई ना। रंधावे दी कुड़ी लगदी है ये, तां ही एटीट्यूड दिखाई जांदी है। चल भाई, अब पैसे भी खर्चे, स्वाद भी नहीं आया। सत श्री अकाल जी। हाँ भी तू? मैं जी जोगा इलेक्ट्रॉनिक्स हो जी मैं। अच्छा तैनू उड़ीक रहे सी। हाँ जी हाँ। हस लिया, इनू ठीक कर हुण। ओ प्यो दा पत्ता, मैनू किते चाइना दा माल ते नहीं टिकाता? ओ ना जी ना, चाइना दा माल भी साडी शॉप ते सवाल ही नहीं उठदा जी। ओ नाले ओ कहंदे हुंदे आ ना कि पिज़्ज़ा दी हट ते कदे बर्फी मिल सकदी आ, ਐਵੇਂ ਜੋਗਾ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਕਦੇ ਜਾਲੀ ਸਮਾਨ ਕਦੇ ਵੀ ਨਹੀਂ ਸੀ। ਸਟੈਂਡਰਡ ਦਾ ਰੱਖੀਦਾ ਜਮਾ ਇੱਕ ਨੰਬਰ। ਧਰਮ ਨਾਲ ਬਹੁਤ ਬੋਲਦਾ, ਤੇਰਾ ਮੂੰਹ ਨਹੀਂ ਥੱਕਦਾ ਹੈ? ਆਪਣੀਆਂ ਤਾਰੀਫਾਂ ਘੱਟ ਕਰ ਤੇ ਇਹਨੂੰ ਠੀਕ ਕਰ। ਉਹ ਆ ਲੋ ਜੀ, ਆ ਨਾ ਬਸ ਸੈਟਿੰਗਾਂ ਜੀ ਹਿੱਲੀਆਂ ਹੋਈਆਂ ਸੀ। ਸੈਟਿੰਗ ਕੀ ਮਤਲਬ ਹੈ? ਕਿਹੋ ਜਿਹੀਆਂ ਗੱਲਾਂ ਕਰਦਾ ਤੂੰ? ਸਾਡੇ ਘਰ ਕੇ ਪਿੱਟ ਸਿਆਪਾ ਪਿਆ ਹੋਇਆ। ਉਹ ਘਰ ਦੀ ਨਹੀਂ ਜੀ, ਟੀਵੀ ਦੀ ਸੈਟਿੰਗ ਦੀ ਗੱਲ ਕਰਦਾ ਮੈਂ। ਇਹ ਆ ਲੋ, ਆ ਠੀਕ ਹੋ ਗਈਆਂ ਤੇ ਬਾਕੀ ਜੇ ਫਿਰ ਵੀ ਕਦੇ ਪ੍ਰੋਬਲਮ ਆਈ ਨਾ, ਬੰਦਾ ਹਾਜ਼ਰ ਆ ਜੀ 24 ਘੰਟੇ। ਮਤਲਬ ਇਹ ਫਿਰ ਖਰਾਬ ਹੋ? ਤੁਸੀਂ ਮੈਨੂੰ ਲੱਗਦਾ ਸੀਆਈਡੀ ਬਹੁਤ ਦੇਖਦੇ ਹੋ ਜੀ। ਤੁਸੀਂ ਲਾਫਟਰ ਲੁਫਟਰ ਵਾਲੇ ਸ਼ੋਅ ਦੇਖਿਆ ਕਰੋ, ਬਟਨ ਦਬਾਓ ਅੱਗੇ ਆ ਜਾਣਾ ਲਾਫਟਰ ਨੇ ਵੀ। ਮੈਂ ਚੱਲਦਾ। ਚਲ ਠੀਕ ਆ। ਇਹਦੇ
ਰੰਗ ਜੇ ਇਹ ਬੰਦਾ ਮੈਨੂੰ ਛਾਤਰੀ ਲੱਗਦਾ ਤਾਂ ਯਕੀਨ ਨਹੀਂ ਆਉਂਦਾ ਮੈਨੂੰ। ਓਏ ਇਹਦੇ ਰੰਗ ਜੇ ਕਿੱਥੋਂ ਇਹ ਤਾਂ ਦੱਸ ਨਹੀਂ ਗਿਆ। ਓਏ ਉਹ ਗੱਲ ਸੁਣ। मैं फाइल भुल आई। कौन? ਤੁਸੀਂ ਆ ਗਏ ਜੀ। ਤੁਹਾਡਾ ਟੀਵੀ ਠੀਕ ਕਰਤਾ ਜੀ ਆਪਾਂ। ਤਾਂ ਫਿਰ ਮੈਂ ਸੋਚਿਆ ਥੈਂਕ ਯੂ ਤੁਹਾਨੂੰ ਸੁਣਨ ਨੂੰ ਮਿਲੂਗਾ ਜੀ। ਚੰਗਾ ਹੀ, ਸਤਿ ਸ੍ਰੀ ਅਕਾਲ। ਉਹ ਟੀਵੀ ਵਾਲਿਆ ਉਹ ਕਿੱਧਰ ਨਿਕਲ ਗਿਆ ਓਏ? रंधावा सर, सत श्री अकाल। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕਿਉਂ ਨਹੀਂ? सर मैं जॉब ਲਈ ਗੱਲ ਕਰਨੀ ਸੀ। ਤੁਹਾਨੂੰ ਜੌਬ ਦੀ ਕੀ ਲੋੜ ਹੈ? ਇੰਨੇ ਸੋਹਣੇ ਹੋ, ਫਿਲਮਾਂ 'ਚ ਕੰਮ ਕਰੋ। ਨੌਕਰੀਆਂ ਤੁਹਾਡੇ ਲਈ ਥੋੜਾ ਬਣੀਆਂ ਨੇ। ਨਹੀਂ ਨਹੀਂ ਸਰ, ਮੈਂ ਜੌਬ ਹੀ ਕਰਨੀ ਸੀ, ਉਹ ਵੀ ਤੁਹਾਡੀ ਕੰਪਨੀ 'ਚ। ਮੇਰੀ ਕੰਪਨੀ 'ਚ ਤਾਂ ਕੋਈ ਸੀਟ ਮੇਰੇ ਖਿਆਲ ਹੋਣੀ ਨਹੀਂ ਖਾਲੀ। ਆ ਘਰ 'ਚ ਇੱਕ ਜੌਬ ਹੈਗੀ ਏ। ਹਾਂ ਹਾਂ ਸਭ ਪਤਾ ਮੈਨੂੰ। ਆ ਜਿਹੜੀਆਂ ਤੁਸੀਂ ਜੌਬਾਂ ਵੰਡਦੇ ਫਿਰਦੇ ਹੋ, ਆ ਜਿਹੜੀ ਪਿੰਡੂ ਜਨਾਨੀ ਲਿਆਂਦੀ ਹੈ ਇਹਨੂੰ ਹੀ ਬਦਲਣਾ ਨਾ। ਇਹਦੀ ਹੀ ਜਗ੍ਹਾ ਖਾਲੀ ਹੈ ਨਾ। ਹਰ ਵੇਲੇ ਲੜਨ ਦਾ ਪ੍ਰੋਗਰਾਮ ਬਣਾ ਲੈਂਦੀ ਹੈ। ਪੂਰੀ ਗੱਲ ਤਾਂ ਸੁਣ ਲਿਆ ਕਰ। ਬਹੁਤੀਆਂ ਨਾ ਗੱਲਾਂ ਦੇ ਮਹਿਲ ਨਾ ਉਸਾਰੋ ਤੁਸੀਂ। ਹੁਣ ਤੁਹਾਨੂੰ ਕਿਹਾ ਨਾ, ਜਾਓ ਇੱਥੋਂ। ਹੈ ਨਹੀਂ ਕੋਈ ਨੌਕਰੀ। ਨਾਲੇ ਇਹਨਾਂ ਦਾ ਕੀ ਹੈ, ਜਿੱਥੇ ਕਿੱਲੀ ਦੇਖੀ ਉੱਥੇ ਹੀ ਕੱਪੜੇ ਟੰਗਣੇ ਸ਼ੁਰੂ। ਜਾਓ ਤੁਸੀਂ। ਹੈ ਨਹੀਂ ਕੋਈ ਨੌਕਰੀ ਆ ਜਾਂਦੇ ਆ। ਸਰ ਤੁਸੀਂ ਸ਼ਹਿਰ ਕਦ ਤੱਕ ਹੋ? ਮੈਂ ਜੀ ਹਾਂ ਨਾ ਪਿੰਡ ਦਾ ਐਡਰੈਸ ਦੇ ਦਿਓ। ਤੁਹਾਨੂੰ ਕਿਹੜੀ ਭਾਸ਼ਾ ਸਮਝਾਵਾਂ? ਇੱਥੇ ਕੋਈ ਨੌਕਰੀ ਹੈ ਨਹੀਂ। ਜਾਓ ਬੀਬਾ ਤੁਸੀਂ, ਆ ਜਾਓ ਤੁਸੀਂ। ਸ਼ੱਕੀ ਜਨਾਨੀ ਹੈ, ਸ਼ੱਕੀ। ਵਿਆਹ ਹੋ ਗਿਆ ਸਮਝੋ ਕਿ ਬੰਦਾ ਤਬਾਹ ਹੋ ਗਿਆ। ਹੱਦ ਹੋਈ ਆ ਤੇਰੇ ਵਾਲੀ ਬਈ। ਆਹ ਕੀ ਤਰੀਕਾ ਘਰ ਆਏ ਮਹਿਮਾਨ ਨਾਲ ਗੱਲ ਕਰਨ ਦਾ? ਅੱਛਾ, ਮੈਨੂੰ ਤੁਹਾਡੀ ਮਹਿਮਾਨ ਘੱਟ ਤੇ ਨਵੀਂ ਚੀਜ਼ ਜ਼ਿਆਦਾ ਲੱਗ ਰਹੀ ਸੀ। ਕੀ ਮਤਲਬ? ਕੀ ਕਹਿਣਾ ਚਾਹੁੰਦੀ ਹੈ ਤੂੰ? ਕਹਿਣਾ ਇਹ ਚਾਹਨੀ ਆ ਕਿ ਘਰ ਦੀਆਂ ਪੁਰਾਣੀਆਂ ਚੀਜ਼ਾਂ ਬਦਲਣ ਦੇ ਨਾਲ ਤੁਸੀਂ ਆਪਣੀ ਪੁਰਾਣੀ ਜਨਾਨੀ ਨੂੰ ਵੀ ਬਦਲਣ ਦੀਆਂ ਸਕੀਮਾਂ ਬਣਾ ਰਹੇ ਹੋ। ਖਰਾਬ ਚੀਜ਼ਾਂ ਤੇ ਓਪਰੀਆਂ ਬੜਾਵਾਂ ਐਡੀ ਛੇਤੀ ਪਿੱਛਾ ਨਹੀਂ ਛੱਡਦੀਆਂ ਹੁੰਦੀਆਂ। ਹੁਣ ਮੇਰਾ ਮੂੰਹ ਨਾ ਖਲਾ, ਜਾ ਕੇ ਆਪਣਾ ਮੂੰਹ ਮੱਥਾ ਸਵਾਰ। ਉਹ ਜਾਓ। ਜਿੰਨਾ ਤੁਸੀਂ ਨਹਾਉਣ ਤੋਂ ਬਾਅਦ ਸਜਦੇ ਹੋ ਨਾ, ਉਹਨਾਂ ਮੈਂ ਸਵੇਰੇ ਉੱਠੀ ਸੱਜੀ ਹੁੰਨੀ ਆ। ਹਾਂ, ਜੇ ਕਿਤੇ ਮਾਰਕੀਟ 'ਚ ਇਹਦਾ ਐਕਸਚੇਂਜ ਆਫਰ ਆ ਜੇ ਨਾ, 1 ਮਿੰਟ ਨਾ ਲਾਵਾਂ ਇਹਨੂੰ ਬਦਲਣ ਲੱਗਿਆ। हाय। ਤੁਸੀਂ ਇੱਥੇ? ਮਤਲਬ ਮੇਰੇ ਇਸ ਛੋਟੇ ਜਿਹੇ ਸ਼ੋਰੂਮ 'ਚ? मैं आए? ਬੈਠੋ ਜੀ, ਬੈਠੋ ਪਲੀਜ਼। ਕਿੱਦਾਂ ਆਣਾ ਹੋਇਆ ਜੀ? ਇਹ ਸ਼ੋਰੂਮ ਤੁਹਾਡਾ ਹੈ? ਮੇਰਾ ਤਾਂ ਹੁਣ ਤੱਕ ਸੀਗਾ ਜੀ। ਹੁਣ ਤਾਂ ਸਭ ਕੁਝ ਤੁਹਾਡਾ ਹੀ ਆ ਜੀ। ਕਿਆ ਹੀ ਬਾਤ ਹੈ ਜੀ। ਐਨੀਵੇਜ਼ ਮੈਂ ਇੱਥੇ ਜੌਬ ਲਈ ਆਈ ਹਾਂ। ਮੈਂ ਕੱਲ ਨਿਊਜ਼ਪੇਪਰ 'ਚ ਐਡ ਦੇਖੀ ਸੀ। ਉਹ ਕਾਤੋਂ ਮਜ਼ਾਕ ਕਰੀ ਜਾਂਦੇ ਹੋ ਮੈਡਮ ਤੁਸੀਂ? ਮਤਲਬ ਰੰਧਾਵਾ ਸਾਹਿਬ ਦੀ ਕੁੜੀ ਖੁਦ ਚੱਲ ਕੇ ਸਾਡੇ ਕੋਲ ਜੌਬ ਲੈਣ ਆਈ ਹੈ? ਉਹ ਤੁਸੀਂ ਤਾਂ ਵੱਡੇ ਤੇ ਵੱਡੇ ਸ਼ੋਰੂਮ ਖਰੀਦ ਲਓ। ਇਹ ਮੈਨੂੰ ਰੰਧਾਵੇ ਦੀ ਕੁੜੀ ਸਮਝ ਰਿਹਾ, ਪਰ ਜੌਬ ਵੀ ਜ਼ਰੂਰੀ ਹੈ। ਅਸੀਂ ਗਰੀਬ ਬੰਦੇ ਕੀ ਦੇ ਸਕਦੇ ਹਾਂ? 15,000 ਵੱਧ ਤੋਂ ਵੱਧ 20,000 ਰੁਪਇਆ। ਇਹ ਤੋਂ ਵੱਧ ਮੈਂ ਕੀ ਦਊਂਗਾ? ਚਲੋ 22,000 ਦੇ ਦਾਂਗੇ ਖਿੱਚ ਤਾਣ ਕੇ। ਇਹ ਤੋਂ ਵੱਧ ਕੀ ਕਹਿਣਾ? ਨਹੀਂ 500 ਰੁਪਇਆ ਹੋਰ। 22,500। ਨਹੀਂ ਮੈਂ ਕਦ ਤੋਂ ਜੁਆਇਨ ਕਰਾਂ? ਮਤਲਬ ਤੁਸੀਂ ਮੰਨ ਗਏ ਜੀ ਕਿ ਤੁਸੀਂ ਇੱਥੇ ਜੋਗਾ ਇਲੈਕਟ੍ਰੋਨਿਕਸ ਦੇ ਜੌਬ ਕਰੋਗੇ? ਕਿਉਂ, ਮੈਂ ਜੌਬ ਨਹੀਂ ਕਰ ਸਕਦੀ? ਨਹੀਂ ਤੁਸੀਂ ਜੌਬ ਕਰ ਸਕਦੇ ਹੋ ਜੀ। ਮਤਲਬ ਇਹ ਤਾਂ ਸਾਡੇ ਸ਼ੋਰੂਮ ਦੇ ਭਾਗ ਖੁੱਲ ਗਏ ਜੀ। 4 ਚੰਨ ਲੱਗ ਗਿਆ ਸਾਡੇ ਸ਼ੋਰੂਮ ਨੂੰ ਕਿ ਤੁਸੀਂ ਇੱਥੇ ਜੌਬ ਕਰੋਗੇ। ਮੈਂ ਕਦੋਂ ਤੋਂ ਜੁਆਇਨ ਕਰਾਂ? ਮੇਰੇ ਭਾਣੇ ਤਾਂ ਹੁਣ ਤੋਂ ਕਰ ਲਓ, ਅੱਜ ਤੋਂ, ਹੁਣੇ ਤੋਂ, ਕੱਲ ਤੋਂ। ਠੀਕ ਹੈ, ਕੋਈ ਚੱਕਰ ਨਹੀਂ ਹੈਗਾ। ਤੁਸੀਂ ਕੱਲ ਤੋਂ ਕਰੋ, ਪਰਸੋਂ ਤੋਂ ਕਰੋ, ਤੁਹਾਡਾ ਆਪਣਾ ਸ਼ੋਰੂਮ ਹੈ, ਜਦ ਮਰਜ਼ੀ ਆ ਜਾਓ ਜੀ। ਥੈਂਕ ਯੂ। ਆਪਣਾ ਨਾਮ ਤਾਂ ਦੱਸ ਦਿਓ। ਲਵਲੀ। ਥੈਂਕ ਯੂ ਲਵਲੀ ਜੀ, ਥੈਂਕ ਯੂ ਸੋ ਮਚ। ਹੁਣ ਜੌਬ ਦੇ ਚੱਕਰ 'ਚ ਇਹਨੂੰ ਰੋਜ਼ ਚੱਲਣਾ ਪੈਣਾ। ਸਟੂਪਿਡ। ਹਾਏ, ਹੁਣ ਸਵਾਦ ਆਊਗਾ ਜਦ ਵੀਰੇ ਨੂੰ ਪਤਾ ਲੱਗੂਗਾ ਨਾ ਕਿ ਵੱਡੇ ਬਿਜ਼ਨਸਮੈਨ ਰੰਧਾਵੇ ਦੀ ਕੁੜੀ
ਜੋਗਾ ਇਲੈਕਟ੍ਰੋਨਿਕਸ ਤੇ ਕੰਮ ਕਰਦੀ ਹੈ। ਹਾਏ ਲਵਲੀ 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 ਜੋ ਰੱਬ ਨੇ ਕਬੂਲ ਕਰ ਲਈ ਓ ਮੇਰੇ ਲਈ ਦੁਆ ਤੂੰ ਏ ਜੋ ਰੱਬ ਨੇ ਕਬੂਲ ਕਰ ਲਈ ਓ ਮੇਰੇ ਲਈ ਦੁਆ ਤੂੰ ਏ ਤੇਰਾ ਨਾਂ ਲੈ ਕੇ ਚੱਲਦੇ ਮੇਰੇ ਸਾਹ ਤੇਰਾ ਨਾਂ ਲੈ ਕੇ ਚੱਲਦੇ ਮੇਰੇ ਸਾਹ ਵੇ ਜੀਣ ਦੀ ਵਜ੍ਹਾ ਤੂੰ ਏ ਜੋ ਰੱਬ ਨੇ ਕਬੂਲ ਕਰ ਲਈ ਓ ਮੇਰੇ ਲਈ ਦੁਆ ਤੂੰ ਏ ਹਾਂ ਮੈਂ ਨਾ ਕਦੇ ਵੇਖਿਆ ਸੀ ਖ਼ੁਆਬ ਤੇਰੇ ਬਿਨਾ ਜੀਣ ਦਾ ਹਾਂ ਮੈਂ ਨਾ ਕਦੇ ਵੇਖਿਆ ਸੀ ਖ਼ੁਆਬ ਤੇਰੇ ਬਿਨਾ ਜੀਣ ਦਾ ਤੇਰੇ ਹਾਸੇ ਬਣ ਗਏ ਨੇ ਇਲਾਜ ਸਾਰੇ ਗਮ ਪੀਣ ਦਾ ਤੇਰੇ ਹਾਸੇ ਬਣ ਗਏ ਨੇ ਇਲਾਜ ਸਾਰੇ ਗਮ ਪੀਣ ਦਾ ਜੋ ਮੁੱਦਤਾਂ ਦੇ ਬਾਅਦ ਮਿਲਦਾ ਮੁੱਦਤਾਂ ਦੇ ਬਾਅਦ ਮਿਲਦਾ ਓ ਮੇਰੇ ਲਈ ਖੁਦਾ ਤੂੰ ਏ ਜੋ ਰੱਬ ਨੇ ਕਬੂਲ ਕਰ ਲਈ ਓ ਮੇਰੇ ਲਈ ਦੁਆ ਤੂੰ ਏ ਓ ਲਵਲੀ ਕੀ ਹੋਇਆ ਤੈਨੂੰ ਓ ਤੇਰੇ ਤੇ ਪ੍ਰਾਣ ਪੰਖੇ ਨੂੰ ਉੱਡ ਗਏ। ਹਾਏ ਓਏ ਰੱਬਾ ਓਏ ਗਾਣੇ ਸੁਣਦੀ ਮਰ ਗਈ ਓਏ 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 ਮੈਂ ਰੰਡਾ ਹੋ ਗਿਆ ਓਏ ਓਏ ਅਮਰੂ ਓਏ ਇੱਧਰ ਆ ਕੇ ਵੇਖੋ ਮੇਰੀ ਲਵਲੀ ਨੂੰ ਕੀ ਹੋ ਗਿਆ ਓਏ ਓ ਰੱਬਾ ਓ ਮਾੜੀ ਮੋਟੀ ਕੱਬੀ ਸੀ ਪਰ ਇੰਨੀ ਕੱਬੀ ਥੋੜਾ ਸੀ ਵੀ ਤੂੰ ਉਹਨੂੰ ਉੱਪਰ ਹੀ ਚੁੱਕ ਲਵੇਂ। ਓ ਮੰਨਿਆ AK-47 ਸੀ ਮੂੰਹ ਨਾਲ ਗੋਲੀਆਂ ਚਲਾਉਂਦੀ ਸੀ ਤੜ 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 ਪਰ ਤੂੰ ਤੇ ਉਹਦੇ ਮੂੰਹ ਦੀ ਫੈਰ ਨਹੀਂ ਬੰਦ ਕਰਦੀ। ਓਏ ਇਸ ਉਮਰ 'ਚ ਹੁਣ ਮੈਂ ਦੂਜੀ ਜਨਾਨੀ ਕਿੱਥੋਂ ਲੱਭਾਂਗਾ ਵੀ ਤੇ ਇਹੋ ਜਿਹੀ ਕਿੱਥੋਂ ਲੱਭੂਗੀ। ਹੋ ਸਕਦਾ ਇਹਦੇ ਨਾਲੋਂ ਸੋਹਣੀ ਲੱਭ ਜਾਏ ਟਰਾਈ ਤਾਂ ਮੈਂ ਜ਼ਰੂਰ ਕਰੂੰਗਾ। ਤੂੰ ਹੈਗੀ ਏ ਤੈਨੂੰ ਰੱਬ ਨੇ ਵੀ ਨਹੀਂ ਰੱਖਿਆ ਮੋੜ ਦਿੱਤਾ ਤੈਨੂੰ ਕੁਝ ਨਹੀਂ ਹੋਇਆ। ਮੈਨੂੰ ਤਾਂ ਕੁਝ ਨਹੀਂ ਹੋਇਆ ਮੈਂ ਤਾਂ ਸ਼ਵਾਸਨ ਕਰਦੀ ਸੀ ਪਰ ਹੁਣ ਤੁਹਾਨੂੰ ਬਹੁਤ ਕੁਝ ਹੋਣ ਵਾਲਾ ਮੈਂ ਸਭ ਦੇਖ ਲਿਆ। ਮੇਰੇ ਮਰਨ ਤੋਂ ਬਾਅਦ ਜਿਹੜੇ ਤੁਸੀਂ ਖੁਸ਼ੀਆਂ ਦੇ ਖੰਭ ਲਾਏ ਫਿਰਦੇ ਸੀ ਨਾ ਤੁਹਾਡੀਆਂ ਸਭ ਅਰਦਾਸਾਂ ਸੁਣ ਲਈਆਂ। ਇਹ ਸਾਲਾ ਕਿਹੋ ਜਿਹਾ ਆਸਣ ਹੋਇਆ ਜਿਹੜਾ ਬੰਦੇ ਦਾ ਧੜਾਕਾ ਹੀ ਕੱਢਦੇ ਹੈ। ਉਹ ਮੈਂ ਤੈਨੂੰ ਦੱਸਾਂ ਤੂੰ ਇੱਥੇ ਫੁੜਕੀ ਪਈ ਸੇ ਇਹ ਤੂੰ ਮੇਰੀਆਂ ਅਰਦਾਸਾਂ ਨਾਲ ਹੀ ਵਾਪਸ ਮੁੜੀ ਐ। ਅੱਛਾ ਆਹੋ ਮੈਂ ਨਾ ਤੁਹਾਡੀਆਂ ਸਾਰੀਆਂ ਅਰਦਾਸਾਂ ਸਮਝਦੀ ਆ। ਹਾਏ ਹਾਏ ਜੇ ਮੈਂ ਪਸੰਦ ਨਹੀਂ ਸੀ ਤਾਂ ਮੈਂ ਨਾ ਵਿਆਹ ਕਿਉਂ ਕਰਾਇਆ ਸੀ। ਉਹ ਬੰਦੇ ਤੋਂ ਗਲਤੀ ਹੋ ਹੀ ਜਾਂਦੀ ਆ ਤੂੰ ਆ ਪੁਰਾਣੇ ਜ਼ਖਮਾਂ ਨੂੰ ਕਿਉਂ ਛੇੜਦੀ ਐ। ਜੇ ਆ ਤੇਰੇ ਆਸਣਾ ਉਸਣੋਂ ਤੋਂ ਵੇਲ ਮਿਲੇ ਨਾ ਰਾਮਦੇਵ ਜੀ ਚੇਲੀਏ ਤੇ ਮੇਰੇ ਲਈ ਨਾਸ਼ਤੇ ਦਾ ਇੰਤਜ਼ਾਮ ਕਰ। ਆਹੋ ਹਾਂ ਓਏ ਅਮਰੂ ਓ ਮੇਰੇ ਲਈ ਠੰਡੇ ਪਾਣੀ ਦਾ ਇੰਤਜ਼ਾਮ ਕਰ। ਅੱਜ ਸਵੇਰੇ ਸਵੇਰੇ ਅੱਗ 'ਚ ਹੱਥ ਪਾ ਕੇ ਮੇਰਾ ਸਰੀਰ ਹੀ ਨਹੀਂ ਮੇਰਾ ਦਿਮਾਗ ਵੀ ਤੱਤਾ ਹੋ ਗਿਆ। ਆਹੋ ਹੁਣ ਸੱਚੀਆਂ ਗੱਲਾਂ ਅੱਗ ਵਾਂਗੂ ਹੀ ਲੱਗਣੀਆਂ। ਦੇਖਿਓ ਕਿਤੇ ਅੱਗ 'ਚ ਸੜ ਕੇ ਸੁਆਹ ਨਾ ਹੋ ਜਿਓ। ਕਰ ਕਰ ਜਿੰਨੇ ਮਰਜ਼ੀ ਆਸਣ ਕਰ। ਚੱਲ ਚੱਲ ਚੱਲ। ਅੱਛਾ ਸੁਣੋ ਜੋ ਵੀ ਗੱਲ ਕਰਨੀ ਹੈ ਨਾ ਧਿਆਨ ਨਾਲ ਕਰਿਓ। ਬਸ ਕਰ ਬਹੁਤੀ ਸਿਆਣੀ ਨਾ ਬਣ ਬਹੁਤ ਦਿਨ ਹੋ ਗਏ ਮਨ ਨੂੰ ਗਏ ਨੂੰ ਤੂੰ ਜਾ ਆਪਣਾ ਕੰਮ ਕਰ ਜਾ ਕੇ ਨਾਲੇ। ਮੇਰੀ ਗੱਲ ਤਾਂ ਕਦੇ ਸੁਣਨੀ ਚਲੋ ਉਧਰ ਥੱਲੇ ਬਾਜੀ ਤੁਸੀਂ ਅੱਜ ਜੀਪ 'ਚ ਜਾਓਗੇ। ਉਹ ਥੱਲੇ ਉਧਰ ਤੂੰ ਚੱਲ ਉਤਰ ਓਏ। ਬਾਜੀ ਤਾਂ ਜੀਪ 'ਚ ਵੀ ਬੰਦੇ ਨੇ ਜਦੋਂ ਕੋਈ ਫੈਂਟਣਾ ਹੁੰਦਾ। ਉਹ ਕਿੱਧਰ ਚੱਲਿਆ ਮੇਰਾ ਰਾਂਝਾ? ਆਪਣੀ ਹੀਰ ਨੂੰ ਲੈਣ ਚੱਲਿਆ ਜੀ। ਹੀਰ ਨੂੰ ਲੈਣ? ਹਾਂਜੀ ਲਵਲੀ ਨੂੰ। ਤੂੰ ਲਵਲੀ ਨੂੰ ਲੈਣ ਸ਼ਹਿਰ ਚੱਲਿਆ? ਹਾਂਜੀ। ਉਹ ਕਮਲਿਆ
ਉਹ ਸ਼ਹਿਰ ਜਾ ਕੇ ਗਵਾਚ ਨਾ ਜਾਈ। ਗਵਾਚਿਆ ਤਾਂ ਬਾਈ ਜੀ ਮੈਂ ਇੱਥੇ ਵੀ ਪਿਆ ਲਵਲੀ ਦੇ ਖਿਆਲਾਂ 'ਚ। ਖੜਦਾ ਨਹੀਂ ਫਿਰ ਤੂੰ, ਹੈ ਮੰਨਦਾ ਨਹੀਂ। ਬਸ ਜੀ ਹੁਣ ਤਾਂ ਲਵਲੀ ਨੂੰ ਲੈ ਕੇ ਐਂ ਕਰ ਫਿਰ, ਜੇ ਉਹ ਆਪ ਮੰਨ ਗਈ ਤਾਂ ਫਿਰ ਠੀਕ ਹੈ, ਨਹੀਂ ਤਾਂ ਇਹਦੇ ਨਾਲ ਮਨਾ ਕੇ ਜਾਈ। ਉਹ ਨਾ ਇਹ ਤਾਂ ਬਾਈ ਜੀ ਤੁਹਾਡੇ ਹੱਥਾਂ 'ਚ ਹੀ ਚੰਗੀ ਲੱਗਦੀ ਹੈ। ਦਿਲਾਂ ਦੀ ਖੇਡ ਹੈ, ਨਿਪਟਾਰਾ ਵੀ ਫਿਰ ਦਿਲਾਂ ਦੇ ਨਾਲ ਹੀ ਹੋਊਗਾ। ਠੀਕ ਹੈ ਪੁੱਤਰਾ, ਜਾ ਫਿਰ। ਕੀ ਗੱਲ ਬਾਈ, ਹੈਪੀ ਨੂੰ ਇਕੱਲੇ ਹੀ ਭੇਜਤਾ? ਉਹ ਜੰਗ 'ਚ ਸ਼ੇਰਾਂ ਦੇ ਪੁੱਤ ਇਕੱਲੇ ਹੀ ਜਾਂਦੇ ਹੁੰਦੇ ਨੇ। ਉਹ ਰੱਬਾ ਮੇਰਿਆ, ਰੰਧਾਵਾ ਸਾਹਿਬ ਨੂੰ ਪਿੰਡ ਭੇਜ ਦੇ। ਜੇ ਇਹਦੇ ਹੁੰਦਿਆਂ ਰਾਜਵੀਰ ਇੱਥੇ ਆ ਗਿਆ ਤਾਂ ਉਹਨੇ ਮੇਰੇ ਗੋਲੀ ਮਾਰ ਦੇਣੀ ਆ। ਉਹ ਕਿਨੇ ਮਾਰਤੀ ਉਹ ਤੇਰੇ ਗੋਲੀ? ਰਾਜਵੀਰ ਭਾਈ ਤੁਸੀਂ ਇੱਥੇ? ਹਾਂ ਮੈਂ ਇੱਥੇ। ਇਹ ਦੱਸ ਮਨੂ ਕਿੱਥੇ ਆ? ਭਾਜੀ ਮੰਨੂ ਨੇ ਤਾਂ 10-12 ਦਿਨ ਬਾਅਦ ਵਾਪਸ ਆਉਣਾ, ਨਾਲੇ ਰੰਧਾਵਾ ਸਾਹਿਬ ਵੀ ਘਰ ਨਹੀਂ ਹੈਗੇ। ਦੋ ਗੱਲਾਂ ਦੱਸ ਮੈਨੂੰ, ਤੂੰ ਇੰਨਾ ਘਾਬਰਿਆ ਕਾਹਤੋਂ ਹੋਇਆ ਤੇ ਨਾਲੇ ਇੰਨੀਆਂ ਸਫਾਈਆਂ ਕਿਉਂ ਦੇ ਰਿਹਾ? ਗੱਲ ਸੁਣ ਲੈ ਮੇਰੀ, 2 ਦਿਨਾਂ ਦੇ ਵਿੱਚ ਮੈਨੂੰ ਮਨੂ ਚਾਹੀਦਾ। ਜੇ ਨਾ ਮਿਲਿਆ ਨਾ ਤਾਂ ਰੰਧਾਵੇ ਨੂੰ ਮਿਲਣ ਆ ਰਿਹਾ ਮੈਂ 2 ਦਿਨ ਬਾਅਦ। ਤੁਸੀਂ ਤਾਂ 2 ਗੱਲਾਂ ਕਹੀਆਂ ਸੀ, ਆ ਤੀਜੀ ਆ। ਓਏ ਨੰਬਰਾਂ ਜਨਾਲੋ ਜਾ ਮੈਨੂੰ। ਗੱਲ ਸੁਣ ਲੈ ਕੰਨ ਖੋਲ ਕੇ, ਖੋਪਰ ਪਾੜ ਦੋ ਗੋਲੇ ਮਾਰ ਮਾਰ ਤੇਰਾ। ਸੁਣ ਗਿਆ ਨਾ? ਓਏ ਖੋਪੜ, ਉਹ ਚੱਲ ਬਟਾਲੇ, ਖੋਪੜ ਲਾ ਦੇਣਾ ਤੇਰਾ। ਹਾਏ ਓ ਰੱਬਾ ਮੇਰਿਆ, ਜੇ ਮੰਨੂ ਨਾ ਆਇਆ ਤਾਂ ਰਾਜਵੀਰ ਨੇ ਮੇਰੇ ਗੋਲੀ ਮਾਰ ਦੇਣੀ ਆ, ਤੇ ਜੇ ਆ ਗਿਆ ਤਾਂ ਰੰਧਾਵੇ ਨੇ ਮੇਰੇ ਗੋਲੀ ਮਾਰ ਦੇਣੀ ਆ। ਦੱਸੋ ਮੈਂ ਕੀ ਕਰਾਂ? ਹੁਣ ਤਾਂ ਬਸ ਇੱਕੋ ਤਰੀਕਾ, ਕੱਪੜੇ ਬੈਗ 'ਚ ਪਾਓ ਤੇ ਪਿੰਡ ਨੂੰ ਜਾਓ। ਪਰ ਕਿੱਦਾਂ? ਰੰਧਾਵਾ ਸਾਹਿਬ, ਰੰਧਾਵਾ ਸਾਹਿਬ, ਲੱਗ ਗਈ ਰੰਧਾਵਾ ਸਾਹਿਬ, ਲੱਗ ਗਈ। ਲਾਟਰੀ ਲੱਗ ਗਈ ਆ? ਨਹੀਂ ਰੰਧਾਵਾ ਸਾਹਿਬ, ਮੇਰੀ ਜਨਾਨੀ ਦੇ ਪਿੰਡ ਸੱਟ ਲੱਗ ਗਈ। ਉਹ ਕਿਵੇਂ ਲੱਗ ਗਈ? ਚਲੋ ਲੱਗ ਵੀ ਸਕਦੀ ਐ, ਮੈਥੋਂ ਸ਼ਹਿਰ 'ਚ ਨਹੀਂ ਸਾਂਭੀ ਜਾਂਦੀ, ਤੇਥੋਂ ਪਿੰਡ ਰੱਖ ਕੇ ਕਿੱਥੇ ਸਾਂਭੀ ਜਾਣੀ ਆ? ਇੰਜ ਕਰ, ਆ ਲੈ ਫੜ ਪੈਸੇ ਤੇ ਜਾ ਕੇ ਉਹਦੀ ਖਬਰਸਾਰ ਲੈ। ਹੁਣ ਰਾਜ ਨਾ ਪਊਆ ਲਾ ਲਈ। ਨਹੀਂ ਰੰਧਾਵਾ ਸਾਹਿਬ, ਨਹੀਂ। ਦੇਖ ਲਾ, ਪਹਿਲੀ ਜਨਾਨੀ ਜਿਹੜੀ ਆ ਨਾ, ਨਿਕਲਦੀ ਬੜੀ ਔਖੀ ਹੁੰਦੀ ਆ ਤੇ ਦੂਜੀ ਲੱਭਦੀ ਬੜੀ ਔਖੀ ਹੁੰਦੀ ਆ। ਜਾ ਕੇ ਆਪਣੀ ਜਨਾਨੀ ਸਾਂਭ। ਠੀਕ ਹੈ ਰੰਧਾਵਾ ਸਾਹਿਬ। ਜਾ। ਘਰ ਚੋਂ ਇਸਤਰੀ ਤੇ ਮਿਸਤਰੀ ਕੱਢਣੇ ਕਿਤੇ ਸੌਖਾ ਕੰਮ ਹੁੰਦਾ? ਲਵਲੀ 6 ਵੱਜ ਗਏ, ਕਰ ਨਹੀਂ ਜਾਣਾ ਅੱਜ? ਕੰਮ ਖਤਮ ਕਰਕੇ ਜਾਊਂਗੀ ਨਾ। ਉਹ ਕੰਮ ਤਾਂ ਹੁੰਦੇ ਰਹਿਣਗੇ, ਤੂੰ ਕਹੇ ਤੇ ਮੈਂ ਛੱਡਦਾ ਤੈਨੂੰ? ਹਾਂ ਛੱਡ ਦੇ। ਆ ਜਾ ਫਿਰ। नहीं मैं आपे चल जाऊंगी, तू जा। ठीक है, मर्जी है तेरी, पर बड़ा नेरा ना करी, टाइम नाल चल जाए घर। मैं कुछ ज़्यादा ही रूड होगी जोगे। एक काम मैं कल कर लूँगी, तू मैनू घर छड्ड दे। मैं तो पहले ही गया सीगा, आजा फिर। चार बच्चियां दी मां अपने प्रेमी नाल फरार। वाह बई वाह, गरेवाल दे खरबूजे ने साडे खरबूजे ते ऐसा रंग चाढ़िया कि साडा खरबूजा ते हाईब्रिड टमाटर बनया बैठा है। ओ कमलिए, मैं मुहब्बत नाल उछल उछल जा रहा ते तेरे ते कोई असर ही नहीं है। ओ तेरा प्राहुणा बैठा तेरे लागे, तेरा लाड़ा नींगर चांद, लाड़ा खक्खा सस्सा मम्मा खसम।
ਤੂੰ ਆ ਫੋਨ ਤੇ ਜੂਆਂ ਜਿਹੀਆਂ ਮਾਰੀ ਜਾਂਦੀ ਹੈ ਟਿਚ 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 ਕੀ ਲੱਭਦਾ ਇਹ ਚੋਂ? ਵੈਸੇ ਨਾ ਹਾਂ ਨਿੰਮ 'ਚ ਜਿੰਨਾ ਮਰਜ਼ੀ ਮਿੱਠਾ ਪਾ ਲਓ ਹੂੰ ਉਹ ਕੌੜਾ ਦਾ ਕੌੜਾ ਹੀ ਰਹਿਣਾ। ਉਹੀ ਹਾਲ ਤੁਹਾਡਾ, ਤੁਹਾਡੇ ਨਾਲ ਜਿੰਨੀਆਂ ਮਰਜ਼ੀ ਮਿੱਠੀਆਂ ਗੱਲਾਂ ਕਰ ਲਓ, ਪਰ ਨਹੀਂ, ਤੁਹਾਨੂੰ ਤਾਂ ਮੇਰੇ ਕੋਲ ਰਹਿਣੀ ਸ਼ਿਕਾਇਤ ਰਹਿਣੀ ਹੈ। ਹਾਂ, ਆ ਜੱਟਾਂ ਨੂੰ ਕਿੱਥੇ ਪਿਆਰ ਪਿਊਰ ਕਰਨੇ ਆਉਂਦੇ ਆ। ਓਏ ਕਮਲੀਏ, ਜੱਟਾਂ ਜਿੰਨਾ ਪਿਆਰ ਕੌਣ ਕਰ ਸਕਦਾ? ਵੱਖਰੀ ਗੱਲ ਹੈ ਵਿਚਾਰਿਆਂ ਨੂੰ ਇਜ਼ਹਾਰ ਨਹੀਂ ਕਰਨਾ ਆਉਂਦਾ। ਅੱਜ ਸੱਜੀ ਅੱਖ ਫਰਕੀ ਜਾਂਦੀ ਏ। ਉਹ ਕਿਵੇਂ ਆ ਰੰਧਾਵਾ ਸਾਹਿਬ? ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ। ਮੈਂ ਪਛਾਣਿਆ ਨਹੀਂ। ਸਾਡੇ ਵਰਗੇ ਬੰਦੇ ਜਦ ਕਿਸੇ ਦੇ ਘਰ ਜਾਂਦੇ ਆ ਨਾ ਤਾਂ ਲੋਕ ਅਕਸਰ ਪਹਿਚਾਨਣ ਤੋਂ ਮਨਾ ਕਰ ਦਿੰਦੇ ਆ। ਤੁਸੀਂ ਸ਼ਬੀਲ ਦੀ ਪਰਚੀ ਕੱਟਣ ਜਾਂਦੇ ਹੋਣੇ, ਤਾਂ ਹੀ ਨਹੀਂ ਪਛਾਣਦੇ ਹੋਣੇ ਤੁਹਾਨੂੰ। ਉਹ ਬਹੁਤ ਵਧੀਆ ਮਜ਼ਾਕ ਕਰਦੇ ਰੰਧਾਵਾ ਸਾਹਿਬ ਤੁਸੀਂ। ਵੈਸੇ ਮੈਂ ਰਿਸ਼ਤੇਦਾਰ ਹਾਂ ਤੁਹਾਡਾ। ਰਿਸ਼ਤੇਦਾਰ? ਕਿਹੜੇ ਪਾਸਿਓਂ? ਉਹ ਬਟਾਲੇ। ਸਮਝਾ ਇਹਨੂੰ। ਤੁਸੀਂ ਸਮਝਾਉਣ ਦੀ ਵੀ ਬੰਦਾ ਰੱਖਿਆ? ਭਾਜੀ ਨੇ ਆਪਣੀ ਭੈਣ ਦਾ ਵਿਆਹ ਤੁਹਾਡੇ ਮੁੰਡੇ ਮਨੂ ਨਾਲ ਪੱਕਾ ਕੀਤਾ ਹੋਇਆ। ਹੁਣ ਸਮਝਣਾ ਸਮਝਾਉਣਾ ਬੰਦ ਕਰੋ ਤੇ ਵਿਆਹ ਦੀਆਂ ਤਿਆਰੀਆਂ ਕਰੋ। ਕਿਹੜਾ ਮੁੰਡਾ? ਮੇਰਾ ਤੇ ਮੁੰਡਾ ਬਾਹਰ ਰਹਿੰਦਾ, 3 ਸਾਲ ਹੋ ਗਏ, ਉਹਨੇ ਇੰਡੀਆ ਗੇੜਾ ਨਹੀਂ ਮਾਰਿਆ। ਤੂੰ ਕਿਹਦੇ ਨਾਲ ਆਪਣੀ ਭੈਣ ਵਿਆਹ ਤੀ? ਭੈਣ ਦੇ ਵੀਰਾ, ਉਹ ਬਹੁਤ ਮਜ਼ਾਕ ਹੋ ਗਿਆ ਰੰਧਾਵਾ ਸਾਹਿਬ। ਜੇ ਮੇਰੇ ਤੇ ਯਕੀਨ ਨਹੀਂ ਹੈਗਾ, ਉਹ ਕੀ ਨਾਂ ਤੁਹਾਡੇ ਨੌਕਰ ਦਾ? ਅਮਰੂ। ਉਹਨੂੰ ਬੁਲਾਓ ਤੇ ਉਹਨੂੰ ਪੁੱਛੋ। ਕੀ ਮਤਲਬ ਓਏ? ਸਭ ਪਤਾ ਉਹਨੂੰ। ਅਮਰੂ ਤਾਂ ਪਿੰਡ ਗਿਆ ਹੋਇਆ। ਹੋਰ ਰੰਧਾਵੇ, ਰਾਜਵੀਰ ਭਾਜੀ ਨਾਲ ਤਮੀਜ਼ ਨਾਲ ਗੱਲ ਕਰ। ਅੱਜ ਤਾਂ ਸਿਰਫ ਮੈਨੂੰ ਗੁੱਸਾ ਆਇਆ, ਜੇ ਭਾਜੀ ਨੂੰ ਆ ਗਿਆ ਨਾ ਫਿਰ ਮੈਨੂੰ ਨਹੀਂ ਪਤਾ, ਭਾਜੀ ਦੱਸਣਗੇ। ਦੱਸੋ ਜੀ। ਗੱਲ ਸੁਣੋ ਰੰਧਾਵਿਆ, ਸੱਸ ਦੱਸ ਦੇ ਕਿੱਥੇ ਮੁੰਡਾ ਤੇਰਾ? ਨਹੀਂ ਜੇ ਰਾਜਵੀਰ ਕਿਤੇ ਆਪਣੀ ਆਈ ਤੇ ਆ ਗਿਆ ਨਾ। ਉਹ ਤੁਹਾਨੂੰ ਕਿਹਾ ਮੇਰਾ ਮੁੰਡਾ ਬਾਹਰ ਰਹਿੰਦਾ। ਮੈਂ ਤੇਰੇ ਦੂਜੇ ਮੁੰਡੇ ਦੀ ਗੱਲ ਕਰਦਾ। ਉਹ ਦੂਜਾ ਕਿਹੜਾ ਮੁੰਡਾ? ਆਪਣਾ ਕੋਈ ਹੋਰ ਵੀ ਮੁੰਡਾ ਹੈਗਾ? ਮੇਰਾ ਤਾਂ ਹੈ ਨਹੀਂ, ਪਰ ਤੁਹਾਡਾ ਮੈਨੂੰ ਪਤਾ ਨਹੀਂ। ਗੱਲਾਂ ਬਹੁਤ ਹੋ ਗਈਆਂ। ਤੂੰ ਚਾਹੁੰਦਾ ਨਾ ਤਾਂ ਹੋਰ ਪਾਸੇ ਵਿਆਹ ਕਰਨਾ, ਪਰ ਇਹ ਹੋਣ ਨਹੀਂ ਦੇਣਾ ਮੈਂ। ਤੇਰੇ ਮੁੰਡੇ ਦਾ ਵਿਆਹ ਮੇਰੀ ਭੈਣ ਨਾਲ ਹੋਊਗਾ। 15 ਦਿਨ ਦੇ ਵਿੱਚ ਆਪਣੇ ਮੁੰਡੇ ਮਨੂ ਨੂੰ ਲੱਭ ਲਾ, ਨਹੀਂ ਤਾਂ ਰਾਜਵੀਰ ਦਾ ਦਿਮਾਗ ਜਦ ਖਰਾਬ ਹੋ ਜਾਂਦਾ ਨਾ ਤਾਂ ਗੋਲੀਆਂ ਚੱਲਣ ਲੱਗੇ ਦੇਰ ਨਹੀਂ ਲੱਗਦੀ। ਸਤਿ ਸ੍ਰੀ ਅਕਾਲ। ਹਲੇ ਇੱਕ ਕਾਕੇ ਦਾ ਪਤਾ ਲੱਗਾ, ਹੋਰ ਪਤਾ ਨਹੀਂ ਕਿਹੜੇ ਕਿਹੜੇ ਕਾਕੇ ਤੁਹਾਡੇ ਬਾਹਰ। ਕਿਹੜਾ ਕਾਕਾ ਯਾਰ? ਵਾਹ ਰੱਬਾ, ਜਿੰਨੀ ਜਲਦੀ ਤੂੰ ਮੇਰੀ ਜੋੜੀ ਬਣਾਈ ਓਨੀ ਜਲਦੀ ਤੋੜ ਵੀ ਦਿੱਤੀ। ਪਤਾ ਨਹੀਂ ਕਦੋਂ ਜਾਉਂ ਰੰਧਾਵਾ ਵਾਪਸ। ਉਹ ਕਿਹਦਾ ਫੋਨ ਆ ਗਿਆ? ਅਮਰੂ। ਹਾਂ ਅਮਰੂ, ਕਿਵੇਂ ਆ? ਕੀ ਪਿੰਡ ਚੱਲਾ ਵਾਪਸ? ਮੈਂ ਵੀ ਪਿੱਛੇ ਹਟ ਜਾ। ਉਹ ਵੀਰੇ ਏਦਾਂ ਕਿੱਦਾਂ ਪਿੱਛੇ ਹਟ ਜਾ? ਤੂੰ ਜਾ ਪਿੰਡ, ਕਰੂ ਮੈਂ ਤੈਨੂੰ ਫੋਨ। ਚੰਗਾ, ਕਹਿੰਦਾ ਪਿੱਛੇ ਹਟ ਜਾ। ਉਹ ਏਦਾਂ ਕਿੱਦਾਂ ਹਟ ਜੂ ਜੱਟ ਪਿੱਛੇ? ਉਹ ਮੈਂ ਨਹੀਂ ਹਟਦਾ ਹੁਣ ਪਿੱਛੇ। ਹੋ ਜੱਟ ਪਿੱਛੇ ਹਟਦਾ ਨਹੀਂ, ਜਦੋਂ ਆਪਣੀ ਅੜੀ ਤੇ ਅੜ ਜਾਵੇ। ਉਹ ਵੈਰੀਆਂ ਤੋਂ ਡਰਦਾ ਨਹੀਂ, ਹਿੱਕ ਤਾਣ ਕੇ ਜਦੋਂ ਇਹ ਖੜ ਜਾਵੇ। ਜਿਉਣਾ ਜਾਣਦਾ, ਤੈਨੂੰ ਮੈਂ ਤਾਂ ਆਪਣੀ ਬਣਾਉਣਾ ਜਾਣਦਾ। ਰੱਬ ਉੱਤੇ ਰੱਖੇ ਡੋਰੀਆਂ, ਜਿਹੜਾ ਇਸ਼ਕ ਨੂੰ ਪੂਰ ਚੜਾਵੇ। ਜੱਟ ਪਿੱਛੇ ਹਟਦਾ ਨਹੀਂ, ਜਦੋਂ ਆਪਣੀ ਅੜੀ ਤੇ ਅੜ ਜਾਵੇ। ਉਹ ਵੈਰੀਆਂ ਤੋਂ ਡਰਦਾ ਨਹੀਂ, ਹਿੱਕ ਤਾਣ ਕੇ ਜਦੋਂ ਇਹ ਖੜ ਜਾਵੇ। ਨਹੀਂ ਜਿਹਦਾ ਭੁੱਲੀਆਂ ਤੇ ਨਾਮ ਤੇ ਆਵੇ। ਉਹ ਜੱਟ ਪਿੱਛੇ ਹਟਦਾ
चलानी है काके, हट जा पीछे। ਉਹ ਕਿਆ ਤੇ ਹੈ ਨਹੀਂ ਹਟਣਾ ਪਿੱਛੇ ਮੋਟਰ ਚਲਾਣੀ ਫੇਰ ਹਟ ਜਾਣਾ ਹਟ ਪਿੱਛੇ ਹਟਦਾ ਨਹੀਂ ਜਦੋਂ ਆਪਣੀ ਅੜੀ ਦੇ ਅੜ ਜਾਏ। ਲਵਲੀ ਕੀ ਗੱਲ ਹੋ ਗਈ ਅੱਜ ਬੜੀ ਚੁੱਪਚਾਪ ਜੀ ਹੈ ਠੀਕ ਹੈ ਸਭ? ਕੁਛ ਨਹੀਂ ਯਾਰ, ਮੇਰੇ ਡੈਡ ਨੇ ਮੇਰੇ ਵਿਆਹ ਲਈ ਮੁੰਡਾ ਫਾਈਨਲ ਕਰਤਾ ਤੇ ਉਹ ਕੱਲ ਪਿੰਡ ਤੋਂ ਸ਼ਹਿਰ ਆ ਰਿਹਾ। ਤੂੰ ਵਿਆਹ ਕਰਾ ਰਹੀ ਹੈ? ਮੇਰਾ ਕੀ ਬਣੂਗਾ? ਜੋਗੇ ਮੇਰਾ ਮਤਲਬ ਹੈ ਕਾਲੀ ਕਾਦੀ ਵਿਆਹ ਕਰਾਉਣ ਦੀ? ਨਾਲੇ ਲਾਗ ਨੇੜੇ ਵੀ ਦੇਖ ਲਈਦਾ ਹੁੰਦਾ ਕਈ ਵਾਰ, ਆਲੇ ਦੁਆਲੇ ਵੀ ਚੰਗਾ ਮੁੰਡਾ ਮਿਲ ਜਾਂਦਾ। ਆਲੇ ਦੁਆਲੇ ਤਾਂ ਦੇਖਾਂ ਜੇ ਪਿੰਡ ਵਾਲਾ ਵਾਪਸ ਪਿੰਡ ਚਲਾ ਜਾਏ। ਐਡੀ ਗੱਲ ਹੈ? ਚੱਲ ਫਿਰ ਸਮਝ ਕੇ ਪਿੰਡ ਵਾਲਾ ਵਾਪਸ ਪਿੰਡ ਪਹੁੰਚ ਰਿਹਾ, ਉਹਦੀ ਟਿਕਟ ਮੈਂ ਕਟਾ ਦੂੰਗਾ, ਤੂੰ ਉਹਦੀ ਫੋਟੋ ਬਸ ਮੈਨੂੰ WhatsApp ਕਰ ਦੀ। ਠੀਕ ਹੈ। ਲਵਲੀ ਕੀ ਹੋਇਆ? ਆ ਜਿਹੜੀ ਵਿਆਹ ਵਾਲੀ ਗੱਲ ਆ ਨਾ, ਇਹਨੂੰ ਕੈਂਸਲ ਨਾ ਕਰੀ ਬਸ, ਮੁੰਡਾ ਜ਼ਰਾ ਸੋਚ ਸਮਝ ਕੇ ਸਿਲੈਕਟ ਕਰੀ। ਪਹਿਲਾਂ ਜਿਹੜਾ ਤੈਨੂੰ ਕੰਮ ਕਿਹਾ ਨਾ ਤੂੰ ਉਹ ਕਰ, ਔਰ ਰਹੀ ਮੁੰਡੇ ਦੀ ਗੱਲ ਉਹ ਮੈਂ ਤੇਤੋਂ ਪੁੱਛ ਕੇ ਕਰਾਂਗੀ। ਹੈ ਲਵਲੀ ਇੱਥੇ? ਐਡੀ ਵੱਡੀ ਕੋਠੀ 'ਚ ਆ ਕਿਹਦਾ ਫੋਨ ਆ ਗਿਆ? ਹਾਂ ਹੈਲੋ। ਅਮਰੂ ਜਦੋਂ ਦਾ ਪਿੰਡ ਗਿਆ ਮਰਿਆ ਕੰਜਰ ਦਾ, ਬੂਟੇ ਪਾਣੀ ਖੁਣ ਸੁੱਕੀ ਜਾਂਦੇ ਆ। ਹਾਏ ਰੱਬਾ ਮੇਰਿਆ, ਸਭ ਦੇਖ ਲਿਆ ਮੈਂ, ਸਭ ਦੇਖ ਲਿਆ। ਕੀ ਵੇਖ ਲਿਆ ਤੂੰ? 1 ਮਿੰਟ 'ਚ ਮੈਂ ਨਾਲਾ ਬੰਨ ਲਿਆ। ਕੀ ਵੇਖ ਲਿਆ ਤੂੰ? ਹੋ ਮੈਂ ਦੇਖ ਲਿਆ ਸਭ ਕੁਝ। ਹੱਥ ਹੋਈ ਆ ਤੇਰੇ ਵਾਲੀ। ਹਾਏ ਮੈਂ ਲੁੱਟੀ ਕੱਲ ਗਈ। ਸਿਆਪਾ ਹੀ ਨਿਬੇੜ ਦੇਣਾ, ਸਾਰੇ ਪਜਾਮੇ 'ਚ ਇਲਾਸਟਿਕਾਂ ਪਵਾ ਦੇਣੀਆਂ। ਉਹ ਲਵਲੀ ਲੁੱਟੀ ਗਈ। ਕੀ ਲੁੱਟੀ ਗਈ? ਲੁੱਟੀ ਗਈ ਉਹ ਤੈਨੂੰ ਲੁੱਟੇ ਜਾਣ ਦਾ ਬੜਾ ਸ਼ੌਕ ਚੜਿਆ ਰਹਿੰਦਾ। ਕੋਈ ਕਸਰ ਛੱਡੀ? ਤੁਸੀਂ ਇੱਥੇ ਆ ਕੇ ਦੱਸੋ ਮੈਨੂੰ। ਆਹੀ ਕੁਝ ਦੇਖਣਾ ਰਹਿ ਗਿਆ ਸੀ ਮੇਰੇ ਜੋਗਾ, ਇਸੇ ਲਈ ਤੁਸੀਂ ਸ਼ਹਿਰ ਆਏ ਸੀ ਪਿੰਡੋਂ। ਮੇਰਾ ਮੂੰਹ ਕਾਲਾ ਕਰਾ ਤੂੰ ਕੀ ਬਕਵਾਸ ਕਰੀ ਜਾਂਦੀ ਆ ਤੂੰ? ਹੈ ਸਵੇਰ ਸਵੇਰੇ ਲੜਨ ਦਾ ਪ੍ਰੋਗਰਾਮ ਬਣਾ ਲਿਆ। ਮੈਂ ਨਹੀਂ ਹੁਣ ਰਹਿੰਦੀ ਤੁਹਾਡੇ ਨਾਲ, ਦੱਸਦਾ ਤੁਹਾਨੂੰ ਗੱਲ ਤਾਂ ਸੁਣ ਮੇਰੀ। ਹਾਏ ਮੈਂ ਲੁੱਟੀ ਗਈ ਆ। ਤੂੰ ਬਸੰਤ ਵਾਲੇ ਦਿਨ ਲੁੱਟੀ ਸੈਂ। ਇਹ ਨਵੀਆਂ ਚੀਜ਼ਾਂ ਦੇ ਸ਼ੌਕ ਨੇ ਨਾ ਮੇਰਾ ਘਰ ਹੀ ਪੱਟ ਕੇ ਰੱਖ ਦਿੱਤਾ। ਉਹ ਕਿਤੇ ਨਹੀਂ ਪੱਟਿਆ ਜਾਂਦਾ ਤੇਰਾ ਘਰ। ਆ ਵੇਖ ਤੇਰਾ ਸੁਹਾਗ ਸਾਖਸ਼ਾਤ ਤੇਰੇ ਸਾਹਮਣੇ ਖਲੋਤਾ, ਜਿਉਂਦਾ ਜਾਗਦਾ। ਅੱਛਾ ਤੇ ਫਿਰ ਉਹ ਕੁੜੀ ਕੌਣ ਸੀ? ਕਿਹੜੀ ਕੁੜੀ? ਉਹੀ ਜਿਹੜੀ ਸਾਡੇ ਲਾਨ ਚੋਂ ਨਿਕਲੀ ਸੀ। ਉਹ ਲਾਨ ਚੋਂ ਕੋਈ ਕੁੜੀ ਨਹੀਂ ਆਈ, ਬਹੁਤਾ ਮੈਂ ਬੂਟੇ ਨੂੰ ਪਾਣੀ ਪਾ ਕੇ ਆਇਆ। ਪਤਾ ਮੈਨੂੰ ਜਿਹੜਾ ਤੁਸੀਂ ਪਾਣੀ ਦੇ ਰਹੇ ਸੀ, ਤੁਹਾਡਾ ਇੱਕ ਇੱਕ ਰੰਗ ਦੇਖ ਰਹੀ ਆ। ਸ਼ਹਿਰ ਆ ਕੇ ਨਾ ਤੁਹਾਡੇ ਰੰਗ ਟੰਗ ਬਦਲ ਗਏ। ਉਹ ਇੱਥੇ ਆ ਕੇ ਮੈਂ ਹੋਲੀ ਖੇਡਣ ਲੱਗ ਪਿਆ ਜਾਂ ਮੈਂ ਲਲਾਰੀ ਦੀ ਹੱਟੀ ਪਾ ਲਈ ਆ? ਜਿਹੜੇ ਤੈਨੂੰ ਮੇਰੇ ਵੱਖਰੇ ਵੱਖਰੇ ਰੰਗ ਦਿਸਣ ਲੱਗ ਪਏ ਨੇ ਲਲਾਰ ਨੇ। ਬਸ ਬਸ ਹੁਣ ਗੱਲ ਨਾ ਬਦਲੋ। ਕਦੀ ਆ ਕੇ ਕੋਈ ਤੁਹਾਡੇ ਮੁੰਡੇ ਬਾਰੇ ਪੁੱਛਦਾ, ਕਦੀ ਤੁਹਾਡੇ ਲਾਨ ਚੋਂ ਕੁੜੀ ਨਿਕਲਦੀ ਹੈ। ਉਹ ਰੱਬ ਦਾ ਵਾਸਤਾ ਆਵੇ ਬਖਸ਼ ਲੈ ਮੈਨੂੰ। ਮੇਰਾ ਜੀ ਕਰਦਾ ਮੈਂ ਨਾ ਇੱਟ ਮਾਰ ਕੇ ਆਪਣਾ ਸਿਰ ਪਾੜ ਲਵਾਂ। ਹਾਂ ਹਾਂ ਉਹ ਨਵੀਆਂ ਜੋ ਹੈਗੀਆਂ ਤੁਹਾਡਾ ਸਿਰ ਕੁੱਟਣ ਨੂੰ। ਨਾ ਹੁਣ ਚੱਲੇ ਕਿੱਥੇ ਹੋ? ਗਵਾਂਡੀਆਂ ਦੀ ਕੰਧ 'ਚ ਸਿਰ ਮਾਰਨ ਚੱਲਿਆ। ਚੱਲੇ ਕਿੱਥੇ ਜੇ? ਉਹ ਦੇਖਿਓ ਗੁਆਂਢੀਆਂ ਦੀ ਕੰਧ ਨਾ ਢਾ ਦਿਓ। ਚਲ ਮੈਂ ਤੈਨੂੰ ਫੇਰ ਕਰਦਾ, ਮੈਂ ਜ਼ਰੂਰੀ ਕੰਮ ਆਇਆ ਹੋਇਆ। ਚਲ ਓਕੇ ਓਕੇ। ਲਵਲੀ ਆ ਗਿਆ ਮੈਂ ਤੈਨੂੰ ਲੈਣ। ਮੈਨੂੰ ਪਤਾ ਹੈ ਤੂੰ ਮੈਨੂੰ ਉਡੀਕਦੀ ਹੋ। ਆ ਕਿਹੜਾ ਆਣ ਵੜਿਆ ਉਹ ਡੈਂਬਰਿਆ ਜਿਹਾ ਹੈ? ਮਾਮਾ ਵੇਂਦਾ ਵੇਖ ਜਿੱਦਾਂ ਗਾਂ ਨੇ ਲਕਸ ਸਾਬਣ ਦੀ ਚਾਕੀ ਚੱਬਲੀ ਹੁੰਦੀ ਹੈ। ਮੈਂ ਵੇਖ ਤੂੰ ਉਹ ਬਿਟਰ ਭੰਗਿਆ ਕੀ ਲਾਉਂ ਅੱਖਾਂ ਕੱਟ ਕੱਟ ਵੇਖੀ ਜਾ ਰਿਹਾ? ਕਿਹਨੂੰ ਲੱਭ ਰਿਹਾ? ਆਪਣੀ ਲਵਲੀ ਨੂੰ।
ਉਹ ਤੂੰ ਸਵੇਰੇ ਸਵੇਰੇ ਭੰਗ ਪੀ ਕੇ ਤੇ ਨਹੀਂ ਆ ਗਿਆ। ਇੱਥੇ ਜਿਹੜੀ ਲਵਲੀ ਰਹਿੰਦੀ ਹੈ ਨਾ, ਉਹ ਆਪਣੀ ਨਹੀਂ ਹੈ, ਮੇਰੀ ਹੈ, ਇਕੱਲੇ ਦੀ। ਨਾਲੇ ਤੂੰ ਲਵਲੀ ਨੂੰ ਕਿੱਦਾਂ ਜਾਣਦਾ ਓਏ? ਕਿੱਦਾਂ ਜਾਣਦਾ? ਇਹ ਲਵਲੀ ਨੂੰ ਪੁੱਛੋ। ਤੇ ਨਾਲੇ ਤੁਸੀਂ ਕੌਣ ਹੋ? ਮੈਂ ਤਾਂ ਅੱਜ ਤੱਕ ਕਦੇ ਲਵਲੀ ਨਾਲ ਤੁਹਾਨੂੰ ਦੇਖਿਆ ਨਹੀਂ, ਨਾ ਤਿੰਨਾਂ 'ਚ, ਨਾ 13 'ਚ, ਨਾ ਟੋਕਰੀ ਵਾਲੇ ਬੇਰਾਂ 'ਚ, ਨਾ ਪਲੇਅਰਾਂ 'ਚ, ਨਾ ਸਪੇਅਰਾਂ 'ਚ। ਅੱਛਾ, ਮੈਂ ਪਲੇਅਰਾਂ ਤੇ ਸਪੇਅਰਾਂ 'ਚ ਨਹੀਂ ਆ, ਤੇ ਤੂੰ ਰਸ਼ੀਆ ਤੋਂ ਤਗਮਾ ਜਿੱਤ ਕੇ ਮੁੜਿਆ। ਜਿੱਤਿਆ ਤਾਂ ਮੈਂ ਲਵਲੀ ਦਾ ਦਿਲ ਹੈ। ਤੇ ਨਾਲੇ ਮੈਂ ਲਵਲੀ ਨੂੰ ਉਦੋਂ ਦਾ ਜਾਣਦਾ ਜਦੋਂ ਦੀਆਂ ਮੇਰੀਆਂ ਅੱਖਾਂ ਖੁੱਲੀਆਂ। ਅੱਖਾਂ ਖੋਲਣ ਨੂੰ ਤੂੰ ਲਵਲੀ ਦੀ ਗੋਦੀ 'ਚ ਖੇਡਦਾ ਰਿਹਾ ਹੈ। ਕੀ ਕਰਾਉਣਾ ਤੂੰ ਲਵਲੀ ਤੋਂ ਓਏ? ਓਹੋ, ਬੱਦਲ ਉੱਤੇ ਹੋਏ ਆ ਤੇ ਗਰਜ ਤੁਸੀਂ ਰਹੇ ਹੋ। ਤੇ ਨਾਲੇ ਮੈਂ ਵਿਆਹ ਕਰਾਉਣਾ ਲਵਲੀ ਦੇ ਨਾਲ। ਇੰਨੇ ਹੁੰਦੇ ਸੀ ਜਦੋਂ ਸਾਡਾ ਵਿਆਹ ਪੱਕਾ ਹੋ ਗਿਆ ਸੀ। ਓਏ ਨਸ਼ਿਆਂ ਤੇ ਆ ਪੱਟਿਆ। ਮੰਨਿਆ ਵੀ ਪੰਜਾਬ ਨਸ਼ਿਆਂ 'ਚ ਡੁੱਬ ਗਿਆ, ਪਰ ਇੰਨਾ ਵੀ ਨਹੀਂ ਡੁੱਬ ਗਿਆ ਬਈ ਉਮਰਾਂ ਦੇ ਲਿਹਾਜ਼ ਹੀ ਭੁੱਲ ਜਾਣ। ਓ ਬਾਬਾ ਜੀ। ਓਏ ਬਾਬਾ ਜੀ ਕੀ ਹੁੰਦਾ ਓਏ? ਮੈਂ ਦੰਦ ਭੁੱਲਾਂ ਤੁਹਾਡੇ ਘਰ। ਉਹ ਨਸ਼ਾ ਤਾਂ ਮੈਨੂੰ ਲੱਗਿਆ, ਚਿੱਟੇ ਦਾ ਨਹੀਂ, ਮੈਨੂੰ ਤਾਂ ਲਵਲੀ ਦਾ ਨਸ਼ਾ ਲੱਗਿਆ। ਜੋਗੀਆਂ ਦੇ ਕੰਨਾਂ ਵਿੱਚ ਸੱਚ ਦੀਆਂ ਮੁੰਦਰਾਂ ਤੇ ਮੁੰਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾ। ਲਵਲੀ, ਮੈਨੂੰ ਸਭ ਪਾਸੇ ਤੂੰ ਦਿਸਦਾ। ਤੈਨੂੰ ਸਭ ਕੁਝ ਦੀਦਾ, ਪਰ ਤੈਨੂੰ ਸ਼ੀਸ਼ੇ 'ਚ ਆਪਣਾ ਮੂੰਹ ਨਹੀਂ ਦੀਦਾ। ਕਿਹੋ ਜੀ ਸ਼ਕਲ ਆ ਤੇਰੀ ਓਏ, ਜਿੱਦਾਂ ਜਰਾਬ ਧੋ ਕੇ ਸੁੱਕਣੇ ਪਾਈ ਹੁੰਦੀ ਆ। ਮੈਂ ਬੜੀਆਂ ਸ਼ਕਲਾਂ ਵੇਖੀਆਂ, ਕਿਹੋ ਜੀ ਸ਼ਕਲ ਆ ਤੂੰ, ਜਿਹੜੀ ਸ਼ਕਲ ਹੀ ਨਹੀਂ ਲੱਗਦੀ। ਲਵਲੀ ਲਵਲੀ ਲਵਲੀ। ਇਹ ਲਵਲੀ ਸ਼ਹਿਰ ਦੇ ਨਾਲ ਪਿੰਡ 'ਚ ਵੀ ਹੋਲੀਆਂ ਖੇਡੀ ਜਾ ਰਹੀ ਆ ਤੇ ਰੰਗ ਮੇਰੇ ਪਰਖਦੀ ਆ। ਇਹ ਕੀ ਚੱਕਰ ਹੈ? ਉਹ ਆਪਣੇ ਆਪ ਨਾਲ ਕੀ ਬੜਬੜਾਈ ਜਾਂਦੇ ਹੋ? ਛੇਤੀ ਮੇਰੀ ਲਵਲੀ ਨੂੰ ਬੁਲਾ ਦਿਓ ਤੁਸੀਂ। ਓਏ ਪਹਿਲਾਂ ਤੂੰ ਮੇਰੀ ਜਨਾਨੀ ਦਾ ਨਾਂ ਲੈ ਕੇ ਇਹੋ ਜਿਹੀਆਂ ਫੀਲਿੰਗਾਂ ਜੀਆਂ ਨਾ ਲੈ। ਤੂੰ ਹੁੰਦਾ ਕੌਣ ਓਏ ਮੇਰੀ ਜਨਾਨੀ ਨੂੰ ਸ਼ਹਿਰੋਂ ਪਿੰਡ ਲੈ ਆਉਣ ਦੀਆਂ ਗੱਲਾਂ ਕਰਨ ਵਾਲਾ? ਕਿਹਦੀ ਜਨਾਨੀ? ਓ ਮੇਰੀ ਜਨਾਨੀ, ਹੋਰ ਕਿਹਦੀ ਜਨਾਨੀ? ਤੇਰੀ ਭੂਆ ਦੀ ਗੱਲ ਨਹੀਂ ਕਰਦਾ ਮੈਂ। ਹੈਂ? ਤੁਹਾਡੀ ਜਨਾਨੀ? ਆਹੋ। ਲਵਲੀ ਨੇ ਬੁੜੇ ਨਾਲ ਵਿਆਹ ਕਰਾ ਲਿਆ। ਬੁੜਾ ਕਿਹਨੂੰ ਕਿਹਾ ਓਏ? ਮੈਂ ਤੈਨੂੰ ਦੱਸਾਂ, ਮੇਰੇ ਤੇ ਬਾਹਰੋਂ ਭੁਲੇਖਾ ਨਾ ਖਾਵੀਂ। ਮੇਰਾ ਥਰਮੋਸ ਵਾਲਾ ਹਿਸਾਬ ਹੀ। ਜ਼ਰੂਰ ਕੋਈ ਚੱਕਰ ਹੈ। ਤੁਸੀਂ ਲਵਲੀ ਨੂੰ ਬੁਲਾਓ, ਮੈਂ ਲਵਲੀ ਨਾਲ ਗੱਲ ਕਰਨੀ ਹੈ। ਓ ਮੈਂ ਕਹਿੰਦਾ ਤੂੰ ਇੱਥੋਂ ਤਿੱਤਰ ਹੋ ਜਾ, ਉਹ ਨਾ ਹੋਵੇ 4 ਬੰਦੇ ਤੈਨੂੰ ਫੱਟੇ ਤੇ ਪਾ ਕੇ ਲੈ ਕੇ ਜਾਣ। ਮੈਂ ਜਾਣਾ ਨਹੀਂ ਲਵਲੀ ਨਾਲ ਗੱਲ ਕਰੇ ਬਿਨਾ। ਲਵਲੀ ਓ ਭਾਲਿਆ ਇੱਧਰ ਆਓ। ਐਸਾ ਮੰਜਾ ਲਾਓ ਇਹਦਾ ਵੀ ਸਾਰੀ ਉਮਰ ਪੈਰਾਂ ਮਾਰਨਾ ਬੈਠੇ ਛੇਤੀ ਆਓ। ਮੰਜਾ ਲਾ ਕਰਾ ਗੱਜੜ ਕੋ ਫਰੋ ਕਰਦੇ ਨਾ ਨੂੰ ਜਾਤੀ ਕੋੜ ਕਰਲੀ ਸ਼ਤੀਰਾਂ ਨਾਲ ਜੱਫੇ। ਹੁਣ ਪਤਾ ਲੱਗੂ ਚੜ ਕੇ ਰੰਧਾਵੇ ਦੇ ਧੱਕੇ। लवली, मैं फिर आऊंगा। तेरे नहीं पर हवा मैनू कुटिया, तेरे नहीं पर हवा मैनू कुटिया। दस मैं की प्यार विचों खटिया। ਉਹ ਦੇਖਾਂ ਯਾਰ ਰੰਧਾਵਾ ਗਿਆ ਕਿ ਨਹੀਂ ਗਿਆ ਪਿੰਡ। ਉਹ ਕੀ ਆ ਤੈਨੂੰ? ਆ ਮੂੰਹ ਗਲੇ ਸੁਝਾਇਆ। ਕੀ ਦੱਸਾਂ ਬਾਈ, ਇਸ਼ਕੇ ਦੀਆਂ ਚੋਟਾਂ ਨੇ ਜਿਹੜੀਆਂ ਮੂੰਹ ਤੇ ਵੱਜੀਆਂ ਨੇ। ਬਾਈ ਤੂੰ ਕੌਣ ਹੈ? ਮੈਨੂੰ ਤੂੰ ਰੱਬ ਦਾ ਹੀ ਬੰਦਾ ਸਮਝ। ਚਲਾ ਤੇਰਾ ਇਲਾਜ ਕਰਾਵਾਂ ਮੈਂ। ਆ ਜਾ। ਗੁਲਾਬ ਨੂੰ ਹੱਥ ਪਾਇਆ ਸੀ ਬਾਈ, ਕੰਡੇ ਵੱਜੇ ਯਾਰ। ਓਏ ਕੋਈ ਨਹੀਂ ਆ ਜਾ। ਲਵਲੀ, ਕੀ ਹੋਇਆ? ਹੁਣ ਤੇ ਤੇਰੀ ਜੌਬ ਵੀ ਲੱਗ ਗਈ ਹੈ, ਆਪਣੇ ਫਲੈਟ ਵਿੱਚ ਹੈ, ਤੇ ਕੁਝ ਟਾਈਮ ਬਾਅਦ ਆਪਣੇ ਮਮ ਨੂੰ ਵੀ ਇੱਥੇ ਬੁਲਾ ਲੈਣਾ, ਤੇ ਹੁਣ ਕੀ ਪ੍ਰੋਬਲਮ ਹੈ? ਤੈਨੂੰ ਯਾਦ ਹੈ ਮੈਂ ਰੰਧਾਵੇ ਦੇ ਘਰ ਗਈ ਸੀ ਜੌਬ ਲਈ? ਉਹ ਹਾਂ, ਉੱਥੇ ਨਾ ਮੈਨੂੰ ਜੋਗਾ ਮਿਲਿਆ ਸੀ ਤੇ ਉਹਨੂੰ ਲੱਗਾ ਕਿ ਮੈਂ ਰੰਧਾਵੇ ਦੀ ਕੁੜੀ ਹਾਂ। ਉਹਨੇ ਆਪਣੇ ਸ਼ੋਰੂਮ 'ਚ ਮੈਨੂੰ ਜੌਬ ਵੀ ਇਸੇ ਲਈ ਦਿੱਤੀ ਹੈ ਤੇ ਮੈਂ ਵੀ ਉਹਨੂੰ ਸੱਚ ਨਹੀਂ ਦੱਸ ਪਾਈ ਯਾਰ। ਤੇ ਇਹਦੇ ਵਿੱਚ ਟੈਨਸ਼ਨ ਵਾਲੀ ਕਿਹੜੀ ਗੱਲ ਹੈ? ਤੂੰ ਵੀ ਨਾ ਯਾਰ, ਜੋ ਚੱਲ ਰਿਹਾ ਚੱਲਣ ਦੇ। ਮੈਂ ਉਹਨੂੰ ਹੋਰ ਝੂਠ ਨਹੀਂ ਕਹਿ ਸਕਦੀ। ਉਹ ਮੈਨੂੰ ਪਿਆਰ ਕਰਦਾ ਹੈ ਯਾਰ, ਤੇ ਕਿਤੇ ਨਾ ਕਿਤੇ ਮੈਂ ਵੀ ਉਹਨੂੰ ਪਸੰਦ ਕਰਦੀ ਹਾਂ। ਹਾਲੇ ਉਹਨੂੰ ਸੱਚ ਵੀ ਨਹੀਂ ਦੱਸ ਸਕਦੀ ਜਦ ਤੱਕ ਕਿਤੇ ਹੋਰ ਜੌਬ ਨਹੀਂ ਲੱਗ ਜਾਂਦੀ। ਤੂੰ ਕੰਮ ਕਿਉਂ ਨਹੀਂ ਕਰਦੀ? ਮੇਰਾ ਇੱਕ ਫਰੈਂਡ ਹੈ ਤੇ ਉਹਦੇ ਆਫਿਸ 'ਤੇ ਇੱਕ ਵੈਕੈਂਸੀ ਨਿਕਲੀ ਹੋਈ ਹੈ, ਤੇ ਤੂੰ ਉੱਥੇ ਜਾ। ਆਮ ਸ਼ੋਰ ਤੇਰੀ ਸਿਲੈਕਸ਼ਨ ਉੱਥੇ ਪੱਕਾ ਹੋ ਜਾਊਗੀ। ਪਰ ਮੈਂ ਜੋਗੇ ਨੂੰ ਕੀ ਕਹਾਂਗੀ? ਜੋਗੇ ਨੂੰ ਤੂੰ ਕਹਿ ਦੀ ਕਿ ਤੂੰ ਠੀਕ ਨਹੀਂ ਹੈ ਤੇ ਤੂੰ ਆਫਿਸ ਵੀ ਨਹੀਂ ਆ ਸਕਦੀ, ਨਾਲੇ ਆਪਣਾ ਫੋਨ ਵੀ ਬੰਦ ਰੱਖੀ। ਜੇ ਜੋਗਾ ਤੈਨੂੰ ਸੱਚਾ ਪਿਆਰ ਕਰਦਾ ਤਾਂ ਉਹ ਤੇਰੀ ਵੇਟ ਜ਼ਰੂਰ ਕਰੂਗਾ।
ਲੱਭਦਾ ਆ ਜਾ ਵਾਸਤਾ ਏ ਤੈਨੂੰ ਰੱਬ ਦਾ ਮਾਹੀਆ ਦਿਲ ਤੈਨੂੰ ਫਿਰੇ ਲੱਭਦਾ ਵੀ ਨਾ ਇਹਨੂੰ ਚੈਨ ਆਉਂਦਾ ਏ ਯਾਦਾਂ ਤੇਰੀਆਂ ਚ ਦਿਲ ਖੋਇਆ ਰਹਿੰਦਾ ਏ ਇੱਕ ਪਲ ਵੀ ਨਾ ਇਹਨੂੰ ਚੈਨ ਆਉਂਦਾ ਏ ਯਾਦਾਂ ਤੇਰੀਆਂ ਚ ਦਿਲ ਖੋਇਆ ਰਹਿੰਦਾ ਏ ਯਾਦਾਂ ਤੇਰੀਆਂ ਚ ਦਿਲ ਖੋਇਆ ਰਹਿੰਦਾ ਏ ਦਿਲ ਤੇਰੀ ਨੂੰ ਤਰਸਦੇ ਨੇ ਦੇਖਣਾ ਏ ਤੈਨੂੰ ਦਿਲ ਨੂੰ ਏ ਕਹਿ ਤੇਰੇ ਬਿਨਾ ਸਾਨੂੰ ਹੁਣ ਨਹੀਂ ਓ ਚੈਨ ਮਾਹੀਆ ਦਿਲ ਤੈਨੂੰ ਫਿਰੇ ਲੱਭਦਾ ਆ ਜਾ ਵਾਸਤਾ ਏ ਤੈਨੂੰ ਰੱਬ ਦਾ ਬਹਿ ਗਿਆ ਏ ਕਿੱਥੇ ਵੇ ਤੂੰ ਸਾਡੇ ਕੋਲੋਂ ਰੁੱਸ ਕੇ ਚੰਨ ਤਾਰਿਆਂ ਤੋਂ ਪੁੱਛੇ ਅੱਧੀ ਰਾਤੀ ਉੱਠ ਕੇ ਬਹਿ ਗਿਆ ਏ ਕਿੱਥੇ ਵੇ ਤੂੰ ਸਾਡੇ ਕੋਲੋਂ ਰੁੱਸ ਕੇ ਚੰਨ ਤਾਰਿਆਂ ਤੋਂ ਪੁੱਛੇ ਅੱਧੀ ਰਾਤੀ ਉੱਠ ਕੇ ਚੰਨ ਤਾਰਿਆਂ ਤੋਂ ਪੁੱਛੇ ਅੱਧੀ ਰਾਤੀ ਉੱਠ ਕੇ ਪਿਆਰ ਤੇਰੇ ਦੇ ਵਿੱਚ ਮੈਂ ਖੋਣਾ ਹੋਰ ਕਿਸੇ ਦਾ ਹੁਣ ਨਹੀਂ ਹੋਣਾ ਤੇਰੇ ਬਿਨਾ ਚੰਗਾ ਹੁਣ ਲੱਗਦਾ ਨਹੀਂ ਜਿਉਣਾ ਮਾਹੀਆ ਦਿਲ ਤੈਨੂੰ ਫਿਰੇ ਲੱਭਦਾ ਆ ਜਾ ਵਾਸਤਾ ਏ ਤੈਨੂੰ ਰੱਬ ਦਾ ਮਾਹੀਆ ਦਿਲ ਤੈਨੂੰ ਫਿਰੇ ਲੱਭਦਾ ਉਹ ਨਹੀਂ ਭਾਈ ਸੋਫੇ ਤੇ ਗੱਲ ਹੀ ਬੈਣਾ ਆਪਣਾ ਹੀ ਘਰ ਸਮਝ ਆਰਾਮ ਨਾਲ ਬੈਠ ਚੱਲ ਤੇਰੇ ਲੱਗੀ ਲੁੱਗੀ ਹੈ ਹੁਣ ਮੈਨੂੰ ਇਹ ਦੱਸ ਆ ਸੱਟਾ ਸੁੱਟਾ ਲੱਗੇ ਕਿਵੇਂ ਤੇਰੇ ਬਸ ਯਾਰ ਭਾਈ ਪੁੱਛਣਾ ਯਾਰ ਭਾਈ ਮੈਂ ਜਿਹੜੇ ਪਿੰਡੋਂ ਆਇਆ ਮੈਂ ਪਿੰਡ ਦੀ ਕੁੜੀ ਨਾਲ ਪਿਆਰ ਕਰਦਾ ਤੇ ਉਹ ਆਈ ਹੋਈ ਹੈ ਇੱਥੇ ਸ਼ਹਿਰ ਪੜਨ ਮੇਰਾ ਵਿਆਹ ਪੱਕਾ ਹੋਇਆ ਉਹਦੇ ਨਾਲ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਉਹਨੇ ਬੁੜੇ ਨਾਲ ਵਿਆਹ ਕਰਾਇਆ ਹੋਇਆ ਬੁੜੇ ਨਾਲ ਵਿਆਹ ਕਰਾ ਲਿਆ ਹੋਰ ਮੇਰਾ ਵਿਆਹ ਪੱਕਾ ਹੋਇਆ ਵਾ ਉਹਦੇ ਨਾਲ ਚੱਲ ਕੋਈ ਨਹੀਂ ਹੁਣ ਤਾਂ ਵਿਆਹ ਵੀ ਹੋ ਗਿਆ ਹੁਣ ਇੱਥੇ ਰਹਿ ਕੀ ਫਾਇਦਾ ਤੁਸੀਂ ਪਿੰਡ ਵਾਪਸ ਮੁੜ ਜਾਓ ਉਹ ਨਹੀਂ ਬਾਈ ਜਦੋਂ ਤੱਕ ਇਹ ਨਹੀਂ ਪਤਾ ਲੱਗ ਜਾਂਦਾ ਕਿ ਕਿਹੜੀਆਂ ਮਜਬੂਰੀਆਂ ਜਿਨ੍ਹਾਂ 'ਚ ਉਹਨੂੰ ਵਿਆਹ ਕਰਾਉਣਾ ਪੈ ਗਿਆ ਬੁੜੇ ਨਾਲ ਹੈ ਮੈਂ ਪਿੰਡ ਜਾ ਕੇ ਕੀ ਜਵਾਬ ਦਊਂਗਾ ਮੈਂ ਤਾਂ ਸਗੋਂ ਦੱਸੂਗਾ ਕਿ ਬਈ ਇੱਦਾਂ ਹੋਇਆ ਜਦੋਂ ਉਹਦੀ ਮੰਮੀ ਨੂੰ ਪਤਾ ਹੈ ਕਿ ਸਾਡਾ ਵਿਆਹ ਪੱਕਾ ਹੋਇਆ ਸਮਝਿਆ ਮੈਂ ਕਿਉਂ ਨਾ ਇਹਨੂੰ ਮੈਂ ਇੱਥੇ ਰੱਖਾਂ ਕਿਉਂਕਿ ਰਾਜਵੀਰ ਦਾ ਕੋਈ ਪਤਾ ਨਹੀਂ ਕਦੋਂ ਇੱਥੇ ਆ ਜਾਵੇ ਗੱਲ ਤਾਂ ਤੇਰੀ ਵੀ ਠੀਕ ਹੈ ਬਾਈ ਇੰਜ ਕਰ ਤੂੰ ਇੱਥੇ ਹੀ ਰਹਿ ਤੇ ਮੈਂ 3 ਦਿਨ ਤੱਕ ਵਾਪਸ ਆਣਾ ਚੱਲ ਮੈਂ ਹੁਣ ਚੱਲਦਾ ਥੈਂਕ ਯੂ ਬਾਈ ਜੀ ਤੂੰ ਆਪਣਾ ਖਿਆਲ ਰੱਖੀ ਅੱਛਾ ਠੀਕ ਹੈ ਜੇ ਕੋਈ ਆਇਆ ਤੇ ਬੂਆ ਵਾ ਧਿਆਨ ਨਾਲ ਹੀ ਖੋਲੀ ਠੀਕ ਹੈ ਬਾਈ ਠੀਕ ਚੰਗਾ ਯਾਰ ਲਵਲੀ ਦਾ ਫੋਨ ਵੀ ਸਵਿਚ ਆਫ ਆ ਰਿਹਾ ਦਿਖਦੀ ਵੀ ਨਹੀਂ ਕਿਤੇ ਉਰੇ ਜ਼ਿਆਦਾ ਹੀ ਬਿਮਾਰ ਨਾ ਹੋਵੇ ਕਿਤੇ ਯਾਰ ਚਲੋ ਫੋਨ ਦੇਖ ਕੇ ਨੂੰ ਖੁਸ਼ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਛਾਣਿਆ ਨਹੀਂ ਤੁਹਾਨੂੰ ਮੈਂ ਜੀ ਜੋਗਾ ਇਲੈਕਟ੍ਰੋਨਿਕਸ ਤੋਂ ਆ ਜਿਹੜਾ ਤੁਹਾਡੇ ਘਰ ਟੀਵੀ ਚੱਲਦਾ ਸਾਡਾ ਹੀ ਹੈ ਜੀ ਓ ਅੱਛਾ ਹਾਂਜੀ ਪਰ ਟੀਵੀ ਤਾਂ ਠੀਕ ਚੱਲ ਰਿਹਾ ਟੀਵੀ ਤਾਂ ਠੀਕ ਹੈ ਜੀ ਹਾਂਜੀ ਹਾਂ ਮੈਂ ਟੀਵੀ ਠੀਕ ਕਰਨ ਆਇਆ ਸੀਗਾ ਮੈਂ ਤਾਂ ਲਵਲੀ ਨੂੰ ਵਿਸ਼ ਕਰਨ ਆਇਆ ਸੀ ਲਵਲੀ ਫੁੱਲ ਲਵਲੀ ਲਈ ਓ ਰੀਅਲੀ ਓ ਥੈਂਕ ਯੂ ਸੋ ਮਚ ਬਾਕੀ
ਜੇ ਕਦੇ ਕੋਈ ਪ੍ਰੋਬਲਮ ਆਈ ਤਾਂ ਦੱਸ ਦਿਓ। ਹਾਂ ਜ਼ਰੂਰ ਜੀ। ਪ੍ਰੋਬਲਮ ਟੀਵੀ 'ਚ ਪ੍ਰੋਬਲਮ ਆਈ ਕੋਈ। ਓਕੇ 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 ਥੈਂਕ ਯੂ ਠੀਕ ਹੈ ਜੀ। ਥੈਂਕ ਯੂ। ਲਵਲੀ 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 ਫੁੱਲ ਲਵਲੀ ਨੂੰ ਦਿੱਤੇ ਸੀ, ਥੈਂਕ ਯੂ ਦੀ ਮਾਂ ਕਹੀ ਜਾਂਦੀ ਆ। ਚਲੋ ਆਪਾਂ ਤਾਂ ਫੁੱਲ ਬਚਾਣੇ ਸੀ, ਬਚਾ ਤੇ। ਰਣਜੀਤ ਬਾਈ ਜੀ, ਹੈਪੀ ਨੂੰ ਸ਼ਹਿਰ ਗਿਆ ਕਈ ਦਿਨ ਹੋ ਗਏ, ਉਹਦਾ ਕੋਈ ਫੋਨ ਹੀ ਨਹੀਂ ਮਿਲ ਰਿਹਾ। ਹੈਪੀ ਠੀਕ ਠਾਕ ਤੇ ਹੈ? ਓਏ ਰਣਜੀਤ ਸਿੰਘ ਦਾ ਭਰਾ ਉਹਨੂੰ ਕੀ ਹੋਣਾ? ਵੈਸੇ ਗੱਲ ਤਾਂ ਤੂੰ ਠੀਕ ਕਹਿ ਰਿਹਾ ਯਾਰ, ਮੈਂ ਵੀ ਕਈ ਦਿਨਾਂ ਤੋਂ ਫੋਨ ਲਗਾ ਰਿਹਾ, ਲੱਗ ਨਹੀਂ ਰਿਹਾ। ਉਹ ਕਿਤੇ ਲਵਲੀ ਉਹਨੂੰ ਲੈ ਤੇ ਨਹੀਂ ਡੁੱਬੀ? ਬਾਈ ਜੀ ਉਹਨੂੰ ਤਾਂ ਤੈਰਨਾ ਵੀ ਨਹੀਂ ਆਉਂਦਾ। ਉਹ ਚੁੱਪ ਕਰੋ ਵੱਡਾ ਤਰਾਕ। ਫਿਰ ਇਦਾਂ ਕਰਦੇ ਆ, ਆਪਾਂ ਨੂੰ ਸ਼ਹਿਰ ਜਾ ਹੀ ਆਉਣਾ ਚਾਹੀਦਾ ਹੈ। ਅੱਛਾ ਚੱਲ ਚਲੀਏ ਫਿਰ। ਬਾਈ ਜੀ ਸ਼ਹਿਰ ਚੱਲੇ ਆ, ਇਹਨਾਂ ਕੱਪੜਿਆਂ 'ਚ ਜਾਵਾਂਗੇ। ਹੁਣ ਇੱਕ ਵਿਸ਼ੇਸ਼ ਸੂਚਨਾ, ਹੁਣ ਰਣਜੀਤ ਸਿੰਘ ਤੇ ਬਿੱਲਾ ਜਾਣਗੇ ਸ਼ਹਿਰ, ਉਹ ਵੀ ਕੋਟ ਪੈਂਟ 'ਚ। ਇਹਨੂੰ ਦੇਖ ਲਓ ਵੱਡੇ ਬੰਦੇ ਨੂੰ, ਇਹਦਾ ਭਰਾ ਨਹੀਂ ਲੱਭਦਾ, ਇਹਨੂੰ ਖਬਰਾਂ ਦੀ ਪਈ ਆ। ਆ ਦੇਖ ਕਿਵੇਂ ਰੱਜੀ ਹੋਈ ਮੱਝ ਵਾਂਗੂ ਪਿਆ ਬਡਾਲੇ। ਉਹ ਕੀ ਗੱਲ ਸਿਰ ਫੜੀ ਬੈਠਾ? ਲੱਗਦਾ ਮੇਰੇ ਬਾਰੇ ਸੋਚ ਰਿਹਾ। ਦੱਸੋ ਕਿੱਥੇ ਮੁੰਡਾ ਤੇਰਾ, ਨਹੀਂ ਤਾਂ ਪਿਓ ਪੁੱਤ ਨੂੰ ਟੁੱਟੀਆਂ ਹੋਈਆਂ ਇੱਟਾਂ ਵਾਂਗੂ ਰੋਲ ਦੂੰ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਮੇਰਾ ਕੋਈ ਮੁੰਡਾ ਨਹੀਂ, ਤੈਨੂੰ ਯਕੀਨ ਹੀ ਨਹੀਂ ਆਉਂਦਾ। ਹੋਰ ਸਟਾਂਪ ਤੇ ਲਿਖ ਕੇ ਦਿਆਂ ਤੈਨੂੰ ਮੈਂ। ਆਵਾਜ਼ ਓਏ ਬਡਾਲੇ ਦੱਸ ਇਹਨੂੰ। ਉਹ ਗੱਲ ਥੋੜਾ ਰਹਿੰਦਾ ਵਿਆ, ਭਾਈ ਤਾਂ ਆਪਣੇ ਸਕੇ ਪਿਓ ਦਾ ਯਕੀਨ ਨਹੀਂ ਕਰਦੇ, ਤੂੰ ਤਾਂ ਫੇਰ ਰਹਿੰਦਾ ਵਾ ਜਿਹਨੂੰ ਇਹ ਵੀ ਨਹੀਂ ਪਤਾ ਕਿ ਤੇਰੇ ਨਿਆਣੇ ਕਿੰਨੇ ਆ। ਉਹ ਗੱਲ ਸੁਣੋ ਰੰਧਾਵੇ, ਦੱਸ ਦੇ ਮੈਨੂੰ ਕਿੱਥੇ ਆ, ਕਿਤੇ ਇਹ ਨਾ ਹੋਵੇ ਪੁੱਤ ਪਿਓ ਨੂੰ ਲੱਭਦਾ ਫਿਰੇ ਤੇ ਪਿਓ ਪੁੱਤ ਨੂੰ। ਦੱਸਾਂ ਫਿਰ ਤੈਨੂੰ, ਹੈਗਾ ਹੀ ਮੇਰਾ ਮੁੰਡਾ, ਜਾ ਮੈਂ ਲਕਾਇਆ ਹੀ, ਲੱਭ ਲਾ, ਕਰ ਲਾ ਯਾਰ ਜੋ ਤੂੰ ਕਰਨਾ। ਹਾਏ ਓਏ ਰੱਬਾ, ਮੈਂ ਲੁੱਟੀ ਗਈ, ਮੈਂ ਬਰਬਾਦ ਹੋ ਗਈ। ਹਾਂ ਵੇਖੋ ਮੇਰੇ ਘਰ ਵਾਲੇ ਨੇ ਨਾ ਬਾਹਰ ਵੀ ਨਿਆਣੇ ਕੀਤੇ ਆ, ਇਹਦੇ ਬਾਹਰ ਦੇ ਨਿਆਣਿਆਂ ਨੇ ਨਾ ਮੇਰਾ ਘਰ ਹੀ ਬਰਬਾਦ ਕਰ ਸੁੱਟਿਆ। ਹਾਏ ਓਏ ਰੱਬਾ ਮੈਂ ਲੁੱਟੀ ਗਈ। ਉਹ ਤੂੰ ਕਿਤੇ ਨਹੀਂ ਲੁੱਟੀ ਗਈ, ਇੱਕ ਤੇ ਤੈਨੂੰ ਲੁੱਟੇ ਜਾਣ ਦਾ ਬੜਾ ਸ਼ੌਕ ਚੜਿਆ ਰਹਿੰਦਾ। ਅੱਛਾ ਸ਼ੌਕ ਤਾਂ ਤੁਹਾਡੇ ਮੈਨੂੰ ਨਜ਼ਰ ਆ ਰਿਹਾ ਆ ਜਿਹੜੀ ਕਰਤੂਤਾਂ ਕੀਤੀਆਂ ਤੁਸੀਂ ਸ਼ਹਿਰ ਆ ਕੇ। ਮੈਂ ਤੁਹਾਨੂੰ ਦੱਸਾਂ ਇੱਕ ਇੱਕ ਕਰਤੂਤ ਦਾ ਹਿਸਾਬ ਦੇ ਦਿਓ ਮੈਨੂੰ ਬੰਦੇ ਬਣ ਕੇ। ਓਏ ਆਪਣੇ ਹਿਸਾਬ ਕਿਤਾਬ ਦੀ ਗੱਲ ਬਾਅਦ ਚੋਂ ਕਰਿਓ, ਪਹਿਲਾਂ ਮੇਰੇ ਹਿਸਾਬ ਦੀ ਗੱਲ ਸੁਣੋ। ਇੱਕ ਹਫ਼ਤੇ ਦਾ ਟਾਈਮ ਦਿੰਦਾ ਤੈਨੂੰ ਮੈਂ, ਜੇ ਮੈਨੂੰ ਇਸ ਘਰ 'ਚ ਨਾ ਮਿਲਿਆ ਨਾ ਤਾਂ ਇਸ ਘਰ 'ਚ ਕੋਈ ਨਹੀਂ ਮਿਲਣਾ, ਸੁਣ ਗਿਆ? ਚੱਲ ਬਡਾਲੇ। ਆ ਵੀ ਦਿਨ ਵੇਖਣੇ ਸੀ, ਸਾਲਾ ਟੁੱਚਾ ਜਿਹਾ ਬੰਦਾ ਘਰੇ ਆ ਕੇ ਧਮਕੀ ਦੇ ਗਿਆ। ਇੱਧਰ ਆ ਸੱਚੀ ਸੱਚੀ ਨਾ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੀ ਇੱਕ ਇੱਕ ਕਰਤੂਤ ਦਾ ਹਿਸਾਬ ਦੇ ਦਿਓ, ਕੀ ਕੀ ਕਾਰਨਾਮੇ ਕੀਤੇ ਤੁਸੀਂ ਸ਼ਹਿਰ ਚ ਆ ਉਹ ਕੇ। ਹਿਸਾਬ ਕਿਤਾਬ ਛੱਡ, ਬੈਗ ਪੈਕ ਕਰ ਤੇ ਪਿੰਡ ਨੂੰ ਚੱਲੀਏ ਸ਼ੂਟਾਂ ਵੱਟ ਕੇ। ਓਹੋ ਅੱਛਾ, ਵਾਹ ਵੀ ਵਾਹ, ਬੱਲੇ ਤੇਰੇ। ਜਦ ਪੋਲ ਖੁੱਲਣ ਲੱਗੇ ਤੇ ਚੱਲ ਸ਼ੂਟਾਂ ਵੱਟ ਚੱਲੀਏ ਪਿੰਡ ਨੂੰ। ਮੈਂ ਤੁਹਾਨੂੰ ਦੱਸਾਂ ਮੈਂ ਕਿਤੇ ਨਹੀਂ ਜਾਣਾ, ਇੱਥੇ ਹੀ ਰਹਿਣਾ ਸ਼ਹਿਰ 'ਚ। ਆਹੋ ਤੂੰ ਕਦੋਂ ਜਾਣਾ ਪਿੰਡ, ਹੈ ਨਾ? ਤੇਰਾ ਸ਼ਹਿਰ 'ਚ ਦਿਲ ਜੂ ਲੱਗ ਗਿਆ ਇਸ ਸ਼ਹਿਰ ਨਾਲ ਤੇ ਸ਼ਹਿਰ ਵਾਲਿਆਂ ਦਾ। ਤੈਨੂੰ ਭੁੱਲ ਗਏ ਯਾਰ ਪੁਰਾਣੇ, ਨਵਿਆਂ ਦੇ ਗੱਲ ਲੱਗ ਕੇ। ਉਹ ਤੁਹਾਡੀ ਤਾਂ ਪੁਰਾਣੀ ਆਦਤ ਹੈ ਆਪਣੀਆਂ ਕੀਤੀਆਂ ਦੂਜਿਆਂ ਦੇ ਸਿਰ ਪਾਉਣ ਦੀ। ਤੁਹਾਡੀ ਇੱਕ ਇੱਕ ਕਰਤੂਤ ਦਾ ਜਦ ਤੱਕ ਮੈਂ ਹਿਸਾਬ ਨਾ ਲੈ ਲਿਆ, ਮੈਂ ਵੀ ਪਿਓ ਦੀ ਧੀ ਨਹੀਂ, ਮੈਂ ਵੀ ਇੱਥੇ ਹੀ ਰਹੂੰਗੀ, ਮੈਂ ਵੀ ਕਿਤੇ ਨਹੀਂ ਜਾਂਦੀ। ਬੇੜਾ ਗਰਕ ਹੋ ਜੇ ਉਹ ਤੇਰਾ ਗਰੇ ਵਾਲਾ, ਤੇਰੀ ਜਨਾਨੀ ਦਾ ਵੀ ਬੇੜਾ ਗਰਕ ਜੇ ਜਿਨ੍ਹਾਂ ਨੇ ਮੈਨੂੰ ਸ਼ਹਿਰ ਆਉਣ ਦੀ ਸਲਾਹ ਦਿੱਤੀ ਸੀ। ਲੜ ਜੇ ਦੇ ਖੱਬੇ ਭਰਵਾਟੇ ਤੇ ਭੂੰਡ। ਉਹ ਗਰੇਵਾਲ ਦੇ ਲੱਗਦੇ ਆ, ਕੱਲ ਘਰੇ ਆ, ਘਰੇ ਹੈ ਕੰਮ ਨਾ ਪੁੱਛ, ਕੰਮ ਤੈਨੂੰ ਮੈਂ ਮਿਲ ਕੇ ਹੀ ਦੱਸੂ। ਉਹ ਮੈਨੂੰ ਪਤਾ ਹੈ ਹਰਗੁਣ, ਕੀ ਕਰਾਂ? ਰੰਧਾਵਾ ਤਾਂ ਪਿੰਡ ਵਾਪਸ ਨਹੀਂ ਮੁੜਿਆ ਹਾਲ ਤੱਕ। ਉਹ ਮੈਂ ਕਰਦਾ ਯਾਰ, ਤੂੰ ਚਿੰਤਾ ਨਾ ਕਰ, ਬਸ ਦੇ ਮੈਨੂੰ ਇੱਕ ਦੋ ਦਿਨ ਦਾ ਟਾਈਮ, ਚੰਗਾ? ਰੰਧਾਵੇ ਨੇ ਵੀ ਸ਼ਹਿਰ ਹੁਣੇ ਹੀ ਆਉਣਾ ਸੀਗਾ। ਆ ਲੋ ਸਟਾਰਸ ਵੀ ਠੀਕ ਆ ਤੁਹਾਡੇ, ਲਾਈਫ ਵੀ ਓਕੇ ਆ ਜੀ, ਕਲਰਸ ਵੀ ਪੂਰੇ ਖਿੜੇ ਪਏ ਨੇ। ਕਿਹਾ ਸੀ ਨਾ ਤੁਹਾਨੂੰ ਜੋਗਾ ਇਲੈਕਟ੍ਰੋਨਿਕਸ ਦਾ ਟੀਵੀ ਟਕਾ ਟਕ ਚੱਲੂਗਾ। ਲਓ ਤੈਨੂੰ ਫੋਨ ਕੀਤਾ ਕਿਸੇ ਨੇ? ਬੁਲਾਇਆ ਇੱਥੇ, ਮੂੰਹ ਚੁੱਕ ਕੇ ਆ ਗਿਆ ਤੂੰ? ਚੱਲ। ਮੈਂ ਸਰ ਤੁਹਾਡੇ ਘਰ ਦੇ ਮੂਹਰੇ ਲੰਘ ਰਿਹਾ ਸੀਗਾ, ਉਹ ਸੋਚਿਆ ਜਾਂਦਾ ਜਾਂਦਾ ਆਪਣਾ ਟੀਵੀ ਚੈੱਕ ਕਰ ਚਲਾ। ਹੈ ਕੁਝ ਨਹੀਂ ਹੋਇਆ ਟੀਵੀ ਨੂੰ, ਠੀਕ ਹੈ ਟੀਵੀ। ਟੀਵੀ ਤਾਂ ਠੀਕ ਹੈ ਜੀ, ਪਰ ਲਵਲੀ ਲਵਲੀ ਲਵਲੀ
ਘਰੇ ਕੋਈ ਨਜ਼ਰ ਨਹੀਂ ਆ ਰਿਹਾ। ਤੂੰ ਕਰਦਾ ਤਾਂ ਕੀ ਲੈਣਾ ਓਏ, ਤੁਰਦਾ ਬਣੇ ਤੋਂ। ਠੀਕ ਹੈ ਜੀ, ਠੀਕ ਹੈ, ਕੋਈ ਨਹੀਂ, ਚਲੇ ਜਾਣਾ ਹੀ ਮੈਂ। ਉਦਾਂ ਲਵਲੀ ਜੀ ਠੀਕ ਠਾਕ ਨੇ? ਖਬਰਦਾਰ ਜੇ ਆਪਣੀ ਜ਼ਬਾਨ ਤੋਂ ਲਵਲੀ ਦਾ ਨਾਂ ਲਿਆ ਤਾਂ ਨਾਸਾਂ ਭੰਦੂ ਤਰੀਆਂ ਮੈਂ। ਆਉ ਤਿੱਤਰਾ ਜਾ ਤੂੰ। ਉਹ ਗੁੱਸਾ ਕਾਤੋਂ ਕਰੀ ਜਾਂਦੇ ਹੋ? ਉਹਨੂੰ ਕਹਿ ਦਿਓ ਜੋਗਾ ਆਇਆ ਸੀ। ਘਰਦਿਆਂ ਨੇ ਤੇਰਾ ਨਾਂ ਜੋਗਾ ਰੱਖਿਆ, ਜੇ ਮੇਰਾ ਹੱਥ ਫਿਰ ਗਿਆ ਨਾ ਫਿਰ ਤੂੰ ਕਾਸੇ ਜੋਗਾ ਨਹੀਂ ਰਹਿਣਾ। ਦਫਾ ਜਾ ਤੂੰ। ਠੀਕ ਹੈ, ਸਤਿ ਸ੍ਰੀ ਅਕਾਲ ਬੁਲਾ ਦਿਓ ਚਲੋ ਮੇਰੀ ਉਹਨੂੰ। ਮਾਮਾ ਲਵਲੀ ਦਾ ਉਹ ਬੰਦ ਕਰ ਇਹਨੂੰ ਯਾਰ। ਭਾਜੀ ਰੰਧਾਵਾ ਆਪਾਂ ਨੂੰ ਕੋਈ ਜ਼ਿਆਦਾ ਹੀ ਪਰੇਸ਼ਾਨ ਕਰਨ ਲੱਗ ਗਿਆ। ਗੱਲ ਤਾਂ ਤੇਰੀ ਠੀਕ ਹੈ ਸਤਨਾਮ। ਭਾਜੀ ਮੈਂ ਤਾਂ ਕਹਿੰਦਾ ਗੋਲੀ ਮਾਰ ਦੋ ਦੇ। ਉਹ ਬਸ ਕਰ ਵੱਡਿਆ ਬਦਮਾਸ਼ਾ, ਬਸ ਕਰ। ਆਪ ਤੋਂ ਭਾਰਾ ਤੂੰ ਨਾ ਰੱਖੀ ਫਿਰਦਾ ਬਡਾਲਾ। ਭਾਜੀ ਮੈਂ ਚਾਹੇ ਹਲਕਾ ਪਰ ਖਾਨਦਾਨ ਬਹੁਤ ਭਾਰਾ ਮੇਰਾ। ਉਹ ਮੈਂ ਜਾਣਦਾ, ਬਸ ਕਰ ਟੱਕਿਆ ਲੈ। ਛੱਡੋ, ਤੁਸੀਂ ਰੰਧਾਵੇ ਵਾਲਾ ਗੁੱਸਾ ਇਹਦੇ ਤੇ ਕਦੋਂ ਕੱਢੀ ਜਾਂਦੇ ਆ? ਮੈਂ ਤੁਹਾਨੂੰ ਇੱਕ ਸਲਾਹ ਦਵਾਂ। ਤੂੰ ਬਾਈ ਜੀ ਛੋਟਾ ਮੂੰਹ ਵੱਡੀ ਗੱਲ। ਉਹ ਹੁਣ ਤੂੰ ਬੜੀਆਂ ਗੱਲਾਂ ਕਰੇਂਗਾ, ਨਾਲ ਤੇਰਾ ਮੂੰਹ ਛੋਟਾ ਕਿੱਥੋਂ ਹੋ ਗਿਆ? 버ਗਰ ਤੂੰ ਸਾਬਤਾ ਮੂੰਹ ਚ ਪਾ ਲੈਂਦਾ। ਉਹ ਬਾਈ ਜੀ ਗੱਲ ਤਾਂ ਸੁਣ ਲਓ। ਹਾਂ ਚੱਲ ਬੋਲ। ਉਹ ਆਪਣਾ ਇੰਸਪੈਕਟਰ ਰਾਏ ਕੱਦ ਕੰਮ ਆਊ, ਉਹਨੂੰ ਲਾਓ ਫੋਨ, ਉਹ ਕੱਢੂ ਰੰਧਾਵੇ ਵਾਲਾ ਕੰਡਾ। ਉਹ ਵਾਹ ਬਾਈ ਸਤਨਾਮ ਸਿਆ, ਗੱਲਾਂ ਤੂੰ ਵੈਸੇ ਵੱਡੀਆਂ ਕਰ ਲੱਗ ਗਿਆ। ਚੱਲ ਆ ਫੋਨ ਰਾਏ ਨੂੰ। ਚਲੋ ਹੁਣੇ ਮਿਲਾਉਂਦਾ। ਉਹ ਹੁਣ ਤੇਰੇ ਹੱਥਾਂ ਨੂੰ ਗੂੰਦ ਲੱਗ ਗਿਆ, ਦਰਵਾਜ਼ਾ ਖੋਲ। ਬਹਿਣਾ ਤੇਰੇ ਫੁੱਫੜ ਨੇ 5 ਫੁੱਟੀਆ ਜਵਾਨ, ਇੱਕ ਇਹਦੀ ਕਿਰਪਾਨ ਨਹੀਂ ਮਿਲਣੀ ਚਾਹੁੰਦੀ ਸਾਰਾ ਦਿਨ। ਜਨਾਬ ਚੋਰ ਤਾਂ ਲੁਕਦੇ ਦੇਖੇ ਸੀ, ਆ ਪੰਜਾਬ ਪੁਲਿਸ ਪਹਿਲੀ ਵਾਰ ਲੁਕਦੀ ਦੇਖੀ ਆ। ਬਿਕਰ ਸਿਆ ਅੱਜ ਕੱਲ ਚੋਰਾਂ ਨੂੰ ਨਹੀਂ ਲੁਕਣਾ ਪੈਂਦਾ, ਇੱਜ਼ਤ ਬਚਾਉਣ ਲਈ ਕਈ ਵਾਰ ਪੰਜਾਬ ਪੁਲਿਸ ਨੂੰ ਲੁਕਣਾ ਪੈਂਦਾ। ਨਾਲੇ ਜਨਾਬ ਆਪਾਂ ਨੂੰ ਕੀ ਆ, ਆਪਾਂ ਤਾਂ ਆਪਣੇ ਚਲਾਣਾ ਦਾ ਕੋਟਾ ਪੂਰਾ ਕਰਨਾ। ਨਾਲੇ ਵੱਡੇ ਸਾਹਿਬ ਕਹਿੰਦੇ ਸੀ ਜੇ ਇਸ ਵਾਰ ਚਲਾਣਾ ਦਾ ਕੋਟਾ ਪੂਰਾ ਨਾ ਕੀਤਾ ਤੁਹਾਡੀ ਨੌਕਰੀ ਤਾਂ ਗਈ। ਓਏ ਐ ਕਿਵੇਂ ਗਈ ਰਾਏ ਸਾਹਿਬ ਦੀ ਨੌਕਰੀ ਹੈ? ਆਓ ਚੱਕ। ਓਏ ਓਏ ਰੋਕ 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 ਹਾਂ ਰੋਕ ਰੋਕ। ਹਾਂ ਬਈ ਕਿੱਧਰ ਮੂੰਹ ਚੱਕਿਆ? ਓਏ ਹੈਲਮਟ ਨਹੀਂ ਪਾਇਆ ਓਏ। ਸਰ ਪਾਇਆ ਆ। ਉਹ ਆ ਕੀ ਹੋਇਆ? ਪਤਾ ਹੀ ਨਹੀਂ ਲੱਗਿਆ। ਕੱਟ ਚਲਾਣੇ ਦਾ। ਲਿਆ ਤੇਰਾ ਚਲਾਨ ਕੱਟੀਏ, ਲਿਆ ਫਿਰ। ਰਾਜਵੀਰ ਦਾ सर मैं स्टूडेंट हूँ सर। हाँ राजवीर। सामने मेरा कॉलेज है सर। सर मेरे को पैसे नहीं है, प्लीज़ सर जान दो प्लीज़ सर। ਓਏ ਸਵੇਰੇ ਸਵੇਰੇ ਗਾਹਕ ਟੱਕਰਿਆ, ਉਹ ਵੀ ਤੇਰੇ ਵਰਗਾ। ਵੀਰੇ ਗੱਲ ਆਏ ਆ, ਅਸੀਂ ਤਾਂ ਆਪਣੇ ਚਲਾਨ ਪੂਰੇ ਕਰਨੇ ਹੀ ਆ। ਹੈ ਇਹ ਆ ਲੈ ਫੜ 50 ਰੁਪਏ ਮੇਰੇ ਕੋਲੋਂ ਫੜ ਲਾ, ਪਰ ਚਲਾਨ ਤਾਂ ਤੈਨੂੰ ਕਟਾਉਣਾ ਹੀ ਪੈਣਾ। ਆ ਜਾ ਇੱਧਰ ਨੂੰ ਆ ਜਾ। ਉਹ ਆ ਜਾ। ਹੁਣ ਬੈਠਾ ਜਿੱਦਾਂ ਕੁੜੀ ਦੱਬ ਕੇ ਆਇਆ ਹੁੰਨਾ, ਅੱਖਾਂ ਨੀਵੀਆਂ ਜਿਹਾ ਕਰਕੇ ਨਾ ਬਹਿ। ਤੂੰ ਤੇ ਤੇਰੀ ਜਨਾਨੀ ਨੇ ਜਿਹੜਾ ਸਿਆਪਾ ਪਾਇਆ ਹੋਇਆ ਨਾ, ਉਹ ਸ਼ਹਿਰ ਆ ਕੇ ਭੁਗਤਣਾ ਮੈਨੂੰ ਪੈ ਰਿਹਾ। ਰੰਧਾਵਾ ਸਾਹਿਬ ਸ਼ਾਇਦ ਤਾਂ ਮੈਂ ਵੀ ਰਹਿਣਾ ਤੇ ਮੇਰੀ ਜਨਾਨੀ ਵੀ। ਕੀ ਮਤਲਬ? ਉਹ ਮਤਲਬ ਇਹ ਵੈ ਕਿ ਨਾ ਤਾਂ ਮੇਰੇ ਘਰ ਆ ਕੋਈ ਮੇਰੇ ਮੁੰਡੇ ਬਾਰੇ ਪੁੱਛਦਾ ਹੈ ਤੇ ਨਾ ਹੀ ਕੋਈ ਮੇਰੀ ਜਨਾਨੀ ਦੇ ਮਗਰ ਲੱਗਾ। ਪਰ ਇਹ ਸਾਰੇ ਕਾਰਨ ਤੁਹਾਡੇ ਘਰ ਹੀ ਕਿਉਂ ਹੁੰਦੇ ਆ? ਬਹੁਤੀ ਬਕਵਾਸ ਨਾ ਕਰੋ ਵੱਡਿਆ ਸਿਆਣਿਆ, ਮੈਂ ਤੈਨੂੰ ਦੱਸਾਂ ਮੈਨੂੰ ਸਮਝ ਨਹੀਂ ਆ ਰਿਹਾ ਇਹ ਸਭ ਕੁਝ ਚੱਲ ਕੀ ਰਿਹਾ। ਰੰਧਾਵਾ ਸਾਹਿਬ ਇੱਕ ਗੱਲ ਪੁੱਛਾਂ? ਪੁੱਛ। ਆਪਣੇ 'ਚ ਕੋਈ ਕਮੀ ਤਾਂ ਨਹੀਂ? ਤੇਰੀ ਉਹ ਮੈਂ ਮਾਮਾ ਜਿਹੜਾ ਆਸਟ੍ਰੇਲੀਆ ਮੈਂ ਮੁੰਡਾ ਪੜਨ ਘੱਲਿਆ, ਉਹ ਸੇਲ ਚੋਂ ਖਰੀਦਿਆ। ਉਹ ਮੈਂ ਤਾਂ ਸਸਰੀ ਗੱਲ ਕੀਤੀ ਸੀ। ਮਾਮਾ ਸਰਸਰੀ ਦਾ ਨਿਕਲੇ ਤੋਂ ਦਫਾ ਜਾ, ਤੈਨੂੰ ਮੈਂ ਦੱਸਾਂ। ਲੈ ਬੰਨ ਕੇ ਹਰੀ ਜੀ ਪੱਗ ਤੋਤਾ ਬਣਿਆ ਫਿਰਦਾ। ਨਹੀਂ ਬਾਤ ਨਹੀਂ। ਨਿਕਲੇ ਤੋਂ। ਇਹ ਸਾਲਾ ਸਾਰਾ ਕੁਝ ਚੱਲ ਕੀ ਰਿਹਾ? ਕੋਈ ਮੇਰੀ ਜਨਾਨੀ ਦੇ ਮਗਰ ਲੱਗਾ, ਕੋਈ ਮੁੰਡੇ ਬਾਰੇ ਪੁੱਛ ਰਿਹਾ। ਆਹ ਸਾਲਾ ਮੇਰੇ 'ਚ ਕਮੀ। ਕਿਤੇ ਲਵਲੀ ਨੇ ਤਾਂ ਨਹੀਂ ਸੁਣ ਲਿਆ? ਉਹਦੀ ਤੇ ਆਦਤ ਕੰਧਾਂ ਕੁੰਧਾਂ ਨਾਲ ਲੱਗੀ ਰਹਿੰਦੀ ਆ। ਇਹ ਹੋ ਕੀ ਰਿਹਾ? थैंक यू सर, थैंक यू सो मच। या जी मैं 2 दिन बाद ज्वाइन कर लाँगी। थैंक यू। जोगे ਨੂੰ ਫੋਨ ਕਰਦੀ ਆਂ। ਉਹ ਲਵਲੀ ਕਿੱਥੇ ਆ ਤੂੰ? ਜੋਗੇ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ। ਉਹ ਮੈਂ ਵੀ ਤੈਨੂੰ ਦੱਸਣਾ ਸੀਗਾ ਕਿ ਮੈਂ ਤੇਰੇ ਘਰ ਜਾ ਕੇ ਆਇਆ ਸੀਗਾ। ਕੀ ਤੂੰ ਘਰੇ ਗਿਆ ਸੀ? ਤੇ ਮੈਨੂੰ ਲੱਗਦਾ ਕਿ ਤੇਰੇ ਡੈਡੀ ਨੂੰ ਆਪਾਂ ਦੋਵਾਂ ਤੇ ਸ਼ੱਕ ਹੋ ਗਿਆ। ਹੈਲੋ 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 ਬੈਟਰੀ ਨੂੰ ਵੀ ਹੁਣੇ ਬੰਦ ਹੋਣਾ ਸੀ।
ਲਵਲੀ ਨੇ ਫੋਨ ਨਹੀਂ ਕੱਟਿਆ। ਪੱਕਾ ਰੰਧਾਵਾ ਦੇ ਸਿਰ ਤੇ ਖੜਾ ਹੋਣਾ ਆ ਕੇ। ਬਾਈ ਕਰ ਯਾਰ ਸਾਈਨ। ਬਾਈ ਮੈਂ ਨਹੀਂ ਕਰਦਾ। ਕਰਦੇ ਯਾਰ, ਗੋਲੀ ਗੋਲੀ ਵੱਜ ਜਾਂਦੀ ਹੁੰਦੀ ਆ। ਮੈਂ ਨਹੀਂ ਕਰਨੇ। ਬਾਈ ਇਹ ਨਹੀਂ ਸਾਈਨ ਕਰਦਾ। ਉਹ ਕਰਦਾ ਕਿ ਓਏ ਬਟਾਲੇ। ਹਾਂ ਬਾਈ ਕਰਨੇ ਸੈਨ ਕੇ ਖੋਪਰ ਫਾੜਾ ਤੇਰਾ ਗੋਲੀ ਨਾਲ। ਸਰਦਾਰ ਓਏ, ਇੰਸਪੈਕਟਰ ਰਾਏ ਦੇ ਇਲਾਕੇ 'ਚ ਗੁੰਡਾਗਰਦੀ, ਇੱਕ ਇੱਕ ਗੋਲੀ ਦਾ ਹਿਸਾਬ ਦੇਣਾ ਪਊ। ਕਿਉਂ ਵਿਕਰ ਸਿਆ? ਜੀ ਜਨਾਬ। ਕਿਵੇਂ ਆ ਰਾਏ? ਜਾਵਾਂਗੇ। ਓਏ ਹੋਏ, ਕਿਵੇਂ ਵਿਚਾਰੇ ਅੰਕਲ ਦਾ ਮੂੰਹ ਸੁਕਾਇਆ ਪਿਆ ਹੈ। ਨਾ ਨਾ ਕੋਈ ਨਹੀਂ, ਘਬਰਾਉਣਾ ਨਹੀਂ ਹੈ। ਚਲੋ ਨਿਕਲੋ ਬਹਿ ਬਹਿ ਕੇ, ਕਰਦੇ ਆਪਾਂ ਬਾਅਦ 'ਚ ਪਿਆਰ ਨਾਲ ਗੱਲ ਹੈ। ਓ ਮਹਾਰਾਜ, ਇਹੋ ਜਿਹੇ ਛੋਟੇ ਮੋਟੇ ਕੰਮਾਂ ਲਈ ਇੰਸਪੈਕਟਰ ਰਾਏ ਨੂੰ ਯਾਦ ਕਰ ਲਿਆ ਕਰੋ। ਕਿਉਂ ਬਿਕਰ ਸਿੰਘ? ਜੀ ਜਨਾਬ। ਇਹਦੇ ਲਈ ਨਹੀਂ ਬੁਲਾਇਆ ਤੈਨੂੰ। ਅੱਛਾ, ਮੈਨੂੰ ਤਾਂ ਹੋਰ ਕੰਮ ਸੀ ਯਾਰ। ਹੁਕਮ। ਇੱਕ ਮੁੰਡਾ ਖੇਡ ਗਿਆ। ਮੁੰਡੇ ਤਾਂ ਖੇਡਦੇ ਹੁੰਦੇ ਨੇ। ਕਿਉਂ ਬਿਕਰ ਸਿੰਘ? ਜੀ ਜਨਾਬ। ਉਹ ਮੇਰੀ ਭੈਣ ਨਾਲ ਚਾਲ ਖੇਡ ਗਿਆ। ਅੱਛਾ, ਕੀ ਨਾਂ ਸੀ ਉਹਦਾ? ਮਨੂ। ਮਨੂ ਰੰਧਾਵੇ ਦਾ ਮੁੰਡਾ। ਉਹ ਗੋਬਿੰਦ ਵੈਲੀ ਵਾਲਾ ਰੰਧਾਵਾ। ਆਹੋ, ਵਿਆਹ ਨੂੰ ਨਹੀਂ ਮੰਨਦੇ ਹੁਣ। ਪਿਓ ਮੰਨਦਾ ਨਹੀਂ ਤੇ ਪੁੱਤ ਲੱਭਦਾ ਨਹੀਂ। ਇੰਸਪੈਕਟਰ ਰਾਏ ਲੱਭ ਤਾਂ ਲਿਆਊ, ਪਰ ਇੰਸਪੈਕਟਰ ਰਾਏ ਨੂੰ ਕੀ ਲੱਭੂ? ਉਹ ਮੈਂ ਜਾਣਦਾ ਤੈਨੂੰ ਚੰਗੀ ਤਰ੍ਹਾਂ, ਸ਼ੁਰੂ ਤੋਂ ਜਾਣਦਾ। ਤੈਨੂੰ ਵੀ ਮਿਲ ਜੂ ਸਭ ਕੁਝ। ਪਰ ਇੱਕ ਗੱਲ ਸੁਣ ਲੈ ਕੰਨ ਖੋਲ ਕੇ, ਯਾਰੀ ਨਿਭਾ ਦੀ। ਕੱਲ 12 ਵਜੇ ਤੱਕ ਨਾ ਮੈਨੂੰ ਮੰਨੂ ਇੱਥੇ ਚਾਹੀਦਾ। ਇੱਥੇ 11:59 ਤੇ ਇੱਥੇ ਹੋ। ਕਿਉਂ ਬਿਕਰ ਸਿੰਘ? ਜੀ ਜਨਾਬ। ਚਲਿਏ ਫਿਰ। ਚਲੋ। ਚੰਗਾ। ਜੈ ਹਿੰਦ। ਪਤਾ ਨਹੀਂ ਸੱਚ ਪਤਾ ਲੱਗਣ ਤੋਂ ਬਾਅਦ ਜੋਗਾ ਮੇਰੇ ਬਾਰੇ ਕੀ ਸੋਚੂਗਾ, ਪਰ ਅੱਜ ਨਹੀਂ ਤਾਂ ਕੱਲ ਸੱਚ ਤਾਂ ਸਾਹਮਣੇ ਆਉਣਾ ਹੀ ਹੈ। ਹੁਣ ਮੈਨੂੰ ਜੋਗੇ ਨੂੰ ਸੱਚ ਦੱਸ ਦੇਣਾ ਚਾਹੀਦਾ, ਪਰ ਫੋਨ ਤੇ ਨਹੀਂ, ਸਵੇਰੇ ਮਿਲ ਕੇ ਦੱਸਾਂਗੇ। I love you मेरी लवली। I love you। तू रंधावे तो ना डरिया कर ते ओदी कोई परवाह कर। ठीक 2 दिना बाद तैनू इथों लैके उडारी मार जावांगा। कोई नहीं, मैं ना प्यार दे परिंदियां दे पर कटा। चिट्ठियां मिर्जे ने लिख साहिबां नूं पाईयां। मिर्जा ते मेरे हाथों मरेगा मरेगा। मैं साहिबां दी गच्ची भी पड़ ਉਹ ਹਾਂ ਅਮਰੂ ਕਿਵੇਂ ਆ? ਉਹ ਪਤਾ ਲੱਗਾ ਕੁਛ ਰੰਧਾਵਾ ਸਾਹਿਬ ਕਦੋਂ ਪਿੰਡ ਵਾਪਸ ਜਾ ਰਹੇ ਨੇ? ਉਹ ਮੈਂ ਠੀਕ ਆ ਯਾਰ, ਉਹ ਆਪਣੇ ਇੱਕ ਯਾਰ ਦੋਸਤ ਦੀ ਬੰਜਰ ਜੀ ਕੋਠੀ 'ਚ ਰਹਿ ਰਿਹਾ। ਉਹ ਹਾਂ ਹਰਗੁਣ ਨੂੰ ਪਤਾ ਮੈਂ ਇੱਥੇ ਆ, ਉਹਨੂੰ ਦੱਸਿਆ। ਆ ਚੰਗਾ। ਤੂੰ ਇੱਥੇ ਹੀ ਕਰਦੀ ਵੀ ਉਹ ਵੀ ਬੈਗ ਲੈ ਕੇ? ਲੱਗਦਾ ਕਿਤੇ ਘੁੰਮਣ ਚੱਲੀ ਐ। ਘੁੰਮਣ ਨਹੀਂ ਚੱਲੀ ਆ, ਘਰੋਂ ਭੱਜ ਕੇ ਆਈਆਂ ਮੈਂ। ਘਰੋਂ ਭੱਜ ਕੇ ਆਈ ਐ? ਉਹ ਕਮਲੀ ਹੋ ਗਈ ਐ। ਮੈਂ ਆਪ ਤੇਰੇ ਭਰਾ ਦੇ ਡਰ ਤੋਂ ਆਹ ਦੇਖ ਬਿਨਾਂ ਰੰਗ ਵਾਲੀ ਦੀਵਾਰਾਂ ਦੇ ਨਾਲ
ਬੇਰੰਗ ਜ਼ਿੰਦਗੀ ਜੀ ਰਿਹਾ ਤੇ ਉੱਤੋਂ ਤੂੰ ਘਰ ਛੱਡ ਕੇ ਆ ਗਈ ਐ। ਹੋਰ ਸਿਆਪਾ ਪਾਈ ਐ ਮੇਰੇ ਲਈ। ਤੇ ਹੋਰ ਮੈਂ ਕੀ ਕਰਾਂ ਮੈਂ? ਰਾਜਵੀਰ ਵੀਰੇ ਨੇ ਨਾ ਇੰਸਪੈਕਟਰ ਰਾਏ ਨੂੰ ਤੇਰੇ ਮਗਰ ਲਾਇਆ ਤੈਨੂੰ ਲੱਭਣ ਦੇ ਲਈ। ਇੰਸਪੈਕਟਰ ਰਾਏ ਨੂੰ? ਉਹ ਇੱਕ ਕੁੱਤਾ ਘੱਟ ਸੀ, ਜਿਹੜਾ ਦੂਜਾ ਸੁਝਾ ਕੁੱਤਾ ਮੇਰੇ ਮਗਰ ਲਾਤਾ। ਤੂੰ ਮੇਰੇ ਵੀਰੇ ਨੂੰ ਕੁੱਤਾ ਕਹਿ ਰਿਹਾ? ਉਹ ਨਹੀਂ 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 ਨਹੀਂ, ਮੈਂ ਤੇਰੇ ਭਰਾ ਨੂੰ ਕੁੱਤਾ ਨਹੀਂ ਕਹਿ ਰਿਹਾ, ਮੈਂ ਆਪਣੇ ਆਪ ਨੂੰ ਬਿੱਲੀ ਕਹਿ ਰਿਹਾ। ਫालतू ਗੱਲਾਂ ਕਰਨੀਆਂ ਬੰਦ ਕਰ ਤੇ ਪੈਕਿੰਗ ਕਰ ਲੈ, ਆਪਾਂ ਇਸੇ ਵਕਤ ਤੇ ਸ਼ਹਿਰ ਛੱਡ ਕੇ ਜਾਣਾ। ਉਹ ਠੰਡ ਰੱਖ, ਉਬਲ ਦੇ ਦੁੱਧ ਨਾ ਪਾਣੀ ਦਾ ਛਿੱਟਾ ਮਾਰ ਤੇ ਬਹਿ ਇੱਥੇ, ਬਹਿ ਜਾ ਤੇ ਆ ਵੀ ਪਾਣੀ। ਤੇ ਸੋਚਣ ਦੇ ਮੈਨੂੰ ਕਰਨਾ ਕੀ ਹੈ? ਪਹਿਲਾਂ ਇੱਕ ਰੰਧਾਵਾ ਸੀ, ਫਿਰ ਰਾਜਵੀਰ, ਫਿਰ ਰਾਏ, ਸਾਰੇ ਦੇ ਸਾਰੇ ਤਿੰਨੋਂ ਮੇਰੀਆਂ ਜੜ੍ਹਾਂ 'ਚ ਬੈਠੇ ਆ, ਉੱਤੋਂ ਤੂੰ ਆ ਗਈ ਹੈ। ਉਹ ਬਾਬਾ ਜੀ ਕਰੋ ਕੁਝ। ਮੈਂ ਮਰਵਾਉਣਾ ਤੈਨੂੰ ਉਡਾਰੀਆਂ ਹੈ? ਮਾਰ ਮਾਰ ਆਪਣੇ ਉਸ 2 ਟਕੇ ਦੇ ਆਸ਼ਕ ਨੂੰ ਆਵਾਜ਼ ਹੁਣ, ਜੇ ਟੱਕਰੇ ਨਾ ਕਰ ਦਿੱਤੇ ਤਾਂ ਮੈਨੂੰ ਉਹ ਰੰਧਾਵਾ ਸਾਹਿਬ ਐਡਾ ਗੁੱਸਾ? ਉਹ ਹੋਇਆ ਕੀ? ਐਡੀ ਵੱਡੀ ਗੱਲ ਕੀ ਹੋ ਗਈ? ਕੋਈ ਗਲਤਫਹਿਮੀ ਤਾਂ ਹੋ ਸਕਦੀ ਹੈ। ਉਹ ਪਰਾਂ ਹੋ ਜਾ, ਕੋਈ ਗਲਤਫਹਿਮੀ ਨਹੀਂ ਹੋਈ। ਆਵੇ ਚਿੱਠੀ ਜੇ ਚ ਪਾਈ ਫਿਰਦਾ ਇਹਦੇ ਆਸ਼ਕ ਦੀ ਲਿਖੀ ਹੋਈ ਮੈਂ। ਉੱਡਣ ਦਾ ਪ੍ਰੋਗਰਾਮ ਬਣਾ ਕੇ ਬੈਠੀ, ਉੱਡਣ ਦਾ। ਉਹ ਕਿਹੜਾ ਉੱਡਣ ਦਾ ਪ੍ਰੋਗਰਾਮ? ਮੈਨੂੰ ਕੁਝ ਨਹੀਂ ਸਮਝ ਲੱਗ ਰਿਹਾ ਤੁਸੀਂ ਕੀ ਕਹਿ ਰਹੇ ਹੋ। ਤੈਨੂੰ ਕੁਝ ਸਮਝ ਨਹੀਂ ਲੱਗਿਆ, ਪਰ ਮੈਂ ਸਭ ਸਮਝ ਗਿਆ। ਤੇਰੇ ਰੰਗਾਂ ਨੂੰ ਗਿਰਗਟ ਵਾਂਗੂ ਰੰਗ ਬਦਲਦੀਆਂ ਤੂੰ ਹੈ। ਕਦੀ ਏਦਾਂ ਦੇ ਕੱਪੜੇ, ਕਦੀ ਏਦਾਂ ਦਾ ਹੇਅਰ ਸਟਾਈਲ ਹੈ। ਸਭ ਜਾਣਦਾ ਮੈਂ ਜਿਹੜੇ ਤੂੰ ਰੰਗ ਵਿਖਾਏ ਨੇ ਮੈਨੂੰ। ਹਾਂ, ਉਹ ਮੇਰਾ ਤੇ ਉਦਣ ਬੇੜਾ ਕਰਕੇ ਜਿੱਦਣ ਤੇਰੇ ਨਾਲ ਲਾਵਾਂ ਲਈਆਂ ਮੈਂ, ਜਿੱਦਣ ਮੈਂ ਤੈਨੂੰ ਲੈ ਕੇ ਸ਼ਹਿਰ ਆ ਗਿਆ। ਤੂੰ ਸਲਾਹ ਦਿੱਤੀ ਸੀ ਨਾ ਓਏ। ਉਹ ਮੈਂ ਸਲਾਹ ਦਿੱਤੀ ਤੁਹਾਨੂੰ? ਆਣ ਨਹੀਂ ਕਿਹਾ ਸੀਗਾ? ਉਹ ਤੁਸੀਂ ਚਿੱਠੀ ਬਾਰੇ ਪੁੱਛੋ, ਚਿੱਠੀ ਬਾਰੇ। ਦੱਸ ਕੀ ਮਸਲਾ ਚਿੱਠੀ ਦਾ? ਉਹ ਕਿਹੜੀ ਚਿੱਠੀ ਤੇ ਕਿਹੜਾ ਮਸਲਾ? ਆ ਵੇਖ ਚਿੱਠੀ, ਆ ਵੇਖ ਤੇਰੇ ਟੀਵੀ ਮਕੈਨਿਕ ਦੀ ਚਿੱਠੀ। ਕੀ ਲਿਖਦਾ ਸਾਲਾ? ਆਈ ਲਵ ਯੂ, ਆਈ ਮਿਸ ਯੂ। ਮੈਂ ਤੁਹਾਨੂੰ ਦੱਸਦੀ ਹਾਂ, ਰੁਕੋ ਮੈਂ ਤੁਹਾਨੂੰ ਦੱਸਦੀ। ਇਹ ਤੁਸੀਂ ਆਪਣੀਆਂ ਸਾਰੀਆਂ ਕਾਲੀਆਂ ਕਰਤੂਤਾਂ ਮੇਰੇ ਸਿਰ ਮੰਨਣਾ ਚਾਹੁੰਦੇ ਹੋ। ਤੁਸੀਂ ਵੱਡੇ ਚਲਾਕ ਕਾਰਨਾਮੇ ਆਪ ਕਰਦੇ ਹੋ ਤੇ ਮੇਰੇ ਸਿਰ ਇਲਜ਼ਾਮ ਲਗਾਉਂਦੇ ਹੋ। ਕਿਹੜਾ ਕਾਰਨਾਮੇ ਹੋਏ? ਉਹ ਤੁਸੀਂ ਟੀਵੀ ਵਾਲੇ ਨੂੰ ਇੱਥੇ ਬੁਲਾ ਲਓ, ਉਹ ਸਾਰਾ ਸੱਚ ਆਪੇ ਸਾਹਮਣੇ ਆ ਜਾਊਗਾ। ਮੈਂ ਕਰਦਾ ਫੋਨ, ਮੈਂ ਕਰਦਾ ਫੋਨ, ਬੁਲਾ ਲਓ, ਮੈਂ ਕਰਦਾ ਫੋਨ। ਕਰੋ ਲਾਓ ਹੈਲੋ, ਉਹ ਤੂੰ ਲਵਲੀ ਨੂੰ ਚਿੱਠੀ। ਓਏ ਤੁਸੀਂ ਲਵਲੀ ਨੂੰ ਕੁਝ ਨਾ ਕਿਹੋ। ਆਹ ਸਾਲਾ ਫੋਨ ਤੇ ਵੀ ਲਵਲੀ ਕਰੀ ਜਾਂਦਾ। ਆਪਣਾ ਲੈਟਰ ਮੈਨੂੰ। ਓਏ ਵੱਡੇ ਆਸ਼ਕਾ, ਕੀ ਸਿਆਪਾ ਪਾਇਆ ਤੂੰ ਇੱਥੇ? ਤੇ ਘਰ ਤੈਨੂੰ ਐ ਸਿਖਾਇਆ ਲੋਕਾਂ ਦੇ ਘਰ ਪੱਟਨੇ? ਓਏ ਤਰੀਕੇ ਨਾਲ ਗੱਲ ਕਰ। ਲੱਗਦਾ ਤਾਂ ਆਇਆ ਜਿਵੇਂ ਕਿਸੇ ਫੁਕਰੇ ਖਾਨਦਾਨ ਤੋਂ ਤਾਲੁਕ ਰੱਖਦਾ ਹੋਏ ਤੂੰ। ਗੱਲਾਂ ਇੱਜ਼ਤ ਦੀਆਂ ਕਰਦਾ। ਨਾਲੇ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲਓ ਤੁਸੀਂ, ਲਵਲੀ ਮੇਰਾ ਪਿਆਰ ਹੈ। ਨਾ ਤਾਂ ਤੂੰ ਨੂੰ ਮੇਰੇ ਤੋਂ ਖੋ ਸਕਦਾ ਤੇ ਨਾ ਹੀ ਤੇਰਾ ਰੰਧਾਵਾ। ਓਏ ਵੱਡਿਆ ਪਹਿਲਵਾਨਾ, ਤੇਰੀ ਲਵਲੀ ਇੱਥੇ ਹੀ ਹੈ। ਇੱਥੇ ਆ ਜਾ ਤੇ ਸਾਰੀ ਪਹਿਲਵਾਨੀ ਕੱਢਦਾ ਮੈਂ। ਲਵਲੀ ਉੱਥੇ? ਮੈਂ ਆਉਣਾ ਤੁਹਾਡੇ ਘਰ, ਹੁਣੇ ਆਇਆ ਮੈਂ। ਤੁਸੀਂ ਠੀਕ ਕਹਿੰਦੇ ਸੀਗੇ, ਇਹ ਆਣ ਲੱਗਾ ਇੱਥੇ। ਹੁਣ ਦੇਖਦੇ ਕੀ ਹੁੰਦਾ। ਜੋਕੇ ਦਾ ਮੈਸੇਜ। ਰੰਧਾਵੇ ਦੇ ਘਰ ਜਾ ਰਿਹਾ। ਲੱਗਦਾ ਮੈਨੂੰ ਉੱਥੇ ਜਾ ਕੇ ਸਭ ਸੱਚ ਦੱਸਣਾ ਪੈਣਾ। ਕੱਢ ਲਵਲੀ ਨੂੰ ਬਾਹਰ। ਕਿੱਥੇ ਲਵਲੀ ਮੇਰੀ? ਉਹ ਜੋਗਿਆ ਤੂੰ ਇੱਥੇ? ਲਵਲੀ ਨੂੰ ਕਿਵੇਂ ਜਾਣਦਾ ਤੂੰ? ਵੀਰੇ ਮੈਂ ਲਵਲੀ ਨੂੰ ਪਿਆਰ ਕਰਦਾ ਤੇ ਇਹਨਾਂ ਦੇ ਘਰ ਵਿੱਚ ਰਹਿ ਕੇ ਲਵਲੀ ਖੁਸ਼ ਨਹੀਂ ਹੈਗੀ। ਲੈਣ ਆਇਆ ਮੈਂ ਉਹਨੂੰ। ਬਾਹਰ ਕੱਢੋ। ਓਏ ਕਰੇ ਵਾਲਾ, ਤੂੰ ਇਹਨੂੰ ਕਿੱਦਾਂ ਜਾਣਦਾ? ਛੋਟਾ ਭਰਾ ਮੇਰਾ। ਓਏ ਕੰਜਰ ਦਿਓ, ਇੱਕ ਜਣੇ ਨੇ ਮੈਨੂੰ ਸ਼ਹਿਰ ਆਉਣ ਦੀ ਸਲਾਹ ਦਿੱਤੀ ਤਾਂ ਦੂਜੇ ਨੇ ਮੇਰਾ ਟੱਬਰ ਪੱਟ ਲਿਆ ਹੈ। ਉਹ ਨਾ ਸਾਹਿਬ ਬਸ ਕਰੋ। ਜਿਹਨਾਂ ਘਰ ਦੀ ਦੀਵਾਰਾਂ ਛੋਟੀਆਂ ਹੋਣ ਨਾ, ਉੱਥੇ ਚੋਰੀ ਆਉਂਦੇ ਆ। ਕੀ ਮਤਲਬ ਓਏ? ਓਏ ਬਕਵਾਸ ਬੰਦ ਕਰ ਘਰੇ ਵਾਲਾ। ਤੁਸੀਂ ਸਾਰੇ ਆਪਣੀ ਬੋਲੀ ਜਾਓਗੇ ਜਾਂ ਮੇਰੀ ਵੀ ਕੁਝ ਸੁਣੋਗੇ? ਓਏ ਟੀਵੀ ਮਾਸਟਰਾ, ਇੱਧਰ ਆ ਜਰਾ। ਦੱਸ ਸਾਰਿਆਂ ਨੂੰ ਜਰਾ, ਮੈਂ ਤੈਨੂੰ ਕਦੋਂ ਕਿਹਾ ਆਈ ਲਵ ਯੂ? ਤੇ ਮੈਂ ਤੁਹਾਨੂੰ ਕਦੋਂ ਕਿਹਾ ਆਈ ਲਵ ਯੂ? ਮੈਂ ਤਾਂ ਆਪਣੀ ਲਵਲੀ ਨੂੰ ਆਈ ਲਵ ਯੂ ਕਿਹਾ। ਗੱਲਾਂ ਮਾਰੀ ਜਾਂਦੇ ਇਹ। ਤੂੰ ਬੰਦਾ ਕਿ ਚੰਦ ਭਾਂਦਾ ਟੈਸ਼ਨ ਆ ਓਏ ਹੈ? ਇੱਕ ਪਾਸੇ ਕਹੀ ਜਾਣਾ ਆਈ ਲਵ ਯੂ, ਇੱਕ ਪਾਸੇ ਕਹਿੰਦਾ ਮੈਂ ਜਾਣਦਾ ਹੀ ਨਹੀਂ ਆ। ਉਹ ਮੈਂ ਆਪਣੀ ਲਵਲੀ ਦੀ ਗੱਲ ਕਰ ਰਿਹਾ, ਰੰਧਾਵੇ ਦੀ ਕੁੜੀ ਦੀ। ਕੁੜੀ? ਹਾਂ ਤੁਹਾਡੀ ਕੁੜੀ ਦੀ। ਮੇਰੀ ਕਿਹੜੀ ਕੁੜੀ ਓਏ? ਆ ਦੇਖੋ ਦੱਸੋ। ਜਦੋਂ ਦੇ ਪਿੰਡੋਂ ਸ਼ਹਿਰ ਆਏ ਨਿਆਣੇ ਜੰਮੀ ਜਾਂਦੇ, ਕਦੀ ਮੁੰਡਾ ਕਦੀ ਕੁੜੀ। ਹਾਏ ਰੱਬਾ, ਪਤਾ ਨਹੀਂ ਸ਼ਹਿਰ 'ਚ ਕਿੰਨੇ ਹੋਰ ਨਿਆਣੇ ਘੁੰਮਦੇ ਹੋਣੇ। ਹਾਏ ਮੈਂ ਲੁੱਟੀ ਗਈ
ਹੋਈ ਆ, ਹੱਦ ਹੋਈ ਧਰਮ ਨਾਲ। ਮੇਰੇ ਨਿਆਣੇ ਮੈਨੂੰ ਨਹੀਂ ਪਤਾ, ਜਿਹੜਾ ਸਾਲਾ ਐਰਾ ਗੈਰਾ ਨੱਥੂ ਖਹਿਰਾ ਹੁੰਦਾ ਉਹ ਹੀ ਮੈਨੂੰ ਆਪਣਾ ਪਿਓ ਬਣਾ ਲੈਂਦਾ। ਉਹ ਤੁਸੀਂ ਬਾਲੇ ਡਰਾਮੇ ਨਾ ਕਰੀ ਜਾਓ, ਲਵਲੀ ਨੂੰ ਬਾਹਰ ਕੱਢੋ। ਉਹ ਮਾਮਾ ਇੱਥੇ ਜਿਹੜੀ ਲਵਲੀ ਰਹਿੰਦੀ ਆ ਉਹ ਆ ਖਲੋਤੀ ਆ। ਉਹ ਠਹਿਰੋ, ਮੈਂ ਆਪਣੀ ਲਵਲੀ ਦੀ ਗੱਲ ਕਰਦਾ। ਮੇਰੀ ਗੱਲ ਸੁਣੋ, ਤੇ ਕੋਈ ਨੰਬਰ ਹੈਗਾ ਲਵਲੀ ਦਾ? ਹੈਗਾ, ਬੁਲਾਓ ਨੂੰ ਇੱਥੇ। ਆ ਲੋ, ਹੁਣੇ ਕਲੀਅਰ ਹੋ ਜਾਊਗਾ। ਮੈਂ ਹੁਣੇ ਬੁਲਾਉਣਾ। ਕਿਵੇਂ ਖਰੂ ਪਾਇਆ ਸਾਰੇ ਨੇ ਉਰੇ। ਹੈਲੋ ਜੋਗੇ, ਫੋਨ ਕਰਨ ਦੀ ਲੋੜ ਨਹੀਂ। ਆ ਦੇਖ ਲੋ, ਆਏ ਮੇਰੀ ਲਵਲੀ। ਰੰਧਾਵੇ ਤੇਰੀ ਕੁੜੀ ਐ ਇਹ। ਆ ਇਹਨਾਂ ਦੀ ਕੁੜੀ ਹੈ ਨਹੀਂ, ਉਹ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ। ਇਹ ਤਾਂ ਉਹੀ ਸਰਮੁੰਨੀ ਹੈ ਜਿਹਨੂੰ ਦੇਖ ਦੇਖ ਕੇ ਇਹਦੇ ਪਜਾਮੇ ਡਿੱਗਦੇ ਰਹਿੰਦੇ ਆ। ਕੀ ਬਕਵਾਸ ਕਰੀ ਜਾਨੀ ਆ ਤੂੰ, ਜੋ ਮੂੰਹ ਜਾਂਦਾ ਬੋਲੀ ਜਾਨੀ ਆ। ਉਹ ਕੁੜੀਏ, ਉਹ ਰੱਬ ਦਾ ਵਾਸਤਾ ਇਹਨਾਂ ਨੂੰ ਦੱਸ ਮਾਮਲਾ ਕੀ ਆ। ਮੈਂ ਸਾਰਿਆਂ ਨੂੰ ਸੱਚ ਦੱਸਦੀ ਹਾਂ। ਦੱਸ। ਸਭ ਤੋਂ ਪਹਿਲਾਂ ਮੈਂ ਆਪਣੇ ਝੂਠ ਲਈ ਸਾਰਿਆਂ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ। ਓਏ ਓਏ ਮਾਫੀਆ ਦਾ ਮੈਂ ਮੰਗਾਉਂ ਕੱਲੇ ਕੱਲੇ ਤੋਂ। ਹਾਏ ਓ ਰੱਬਾ, ਇਹਨੇ ਤਾਂ ਵਿਆਹ 'ਚ ਸ਼ਗਨ ਨਹੀਂ ਪੈਂਦੇ। ਪ੍ਰਿਥੀਪੁਰ ਵਾਲਿਆਂ ਦੇ ਬਾਗ 'ਚ ਕਿੰਨੂੰ ਨਹੀਂ ਲੱਗਦੇ ਜਿੰਨੇ ਮੇਰੇ ਘਰ ਸਿਆਪੇ ਪੈ ਜਾਂਦੇ ਨੇ। ਚੁੱਪ। ਇੱਕ ਹਟਦਾ ਨਹੀਂ, ਦੂਜਾ ਸ਼ੁਰੂ। ਚੁੱਪ ਕਰ ਓਏ। ਉਹ ਮੇਰੀ ਭੈਣ ਦੱਸ ਕਿੱਥੇ ਰਹਿੰਦਾ ਵਿਆਹ? ਓ ਯਾਰ ਤੂੰ ਬੰਦਾ ਕੇ ਚੰਦ ਭਾਨ ਦਾ ਟੇਸ਼ਨ ਹੈ ਯਾਰ। ਪਹਿਲਾਂ ਇੱਕ ਦਿਨ ਇਹ ਆਇਆ ਸੀ, ਕਹਿੰਦਾ ਮੇਰਾ ਮੁੰਡਾ ਕਿੱਥੇ ਆ, ਅੱਜ ਕਹਿੰਦਾ ਮੇਰੀ ਭੈਣ ਕਿੱਥੇ ਆ। ਓਏ 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 ਆ ਵੇਖ ਮੇਰੇ ਹੱਥ ਬੱਧੇ ਗੁਰੂਆ। ਉਹ ਤੂੰ ਕਿਸੇ ਗਵਾਚੇ ਦੀ ਭਾਲ ਵਾਲੇ ਦਫ਼ਤਰ 'ਚ ਜਾ, ਉੱਥੇ ਤੇਰਾ ਕੰਮ ਬਣੂ। ਨਹੀਂ ਤੇ ਕੋਈ ਮੈਥੋਂ ਇਨਾਮ ਨੂੰ ਲੈਣਾ ਤੇ ਲੈ ਲਾ ਭਰਾਵਾ। ਉਹ ਇਹਨਾਂ ਨੇ ਆਏ ਨਹੀਂ ਮੰਨਣਾ ਓਏ। ਉਹ ਬਡਾਲਿਆ, ਉਹ ਸਤਨਾਮ, ਉਹ ਬੁਲਾ ਮੁੰਡਿਆਂ ਨੂੰ ਸਾਰਿਆਂ ਨੂੰ ਬਾਹਰੋਂ, ਤੇ ਕੱਲੇ ਕੱਲੇ ਨੂੰ ਚੱਕ ਕੇ ਬੰਨ ਕੇ ਉਹ ਤਬੇਲੇ 'ਚ ਲੈ ਕੇ ਚੱਲੋ। ਉਹ ਚੱਕਣਾ ਚੱਕ ਲਓ ਸਾਰਿਆਂ ਨੂੰ, ਸਾਡੇ ਮਗਰ ਕਾਹਨੂੰ ਪਏ ਆ। ਉਹ ਅਸੀਂ ਕੁੱਤੇ ਓਏ ਜਿਹੜੇ ਤੁਹਾਡੇ ਮਗਰ ਪਾਵਾਂਗੇ। ਓਏ ਅਸੀਂ ਤੁਹਾਨੂੰ ਕਿਹਾ ਤੁਸੀਂ ਕੁੱਤੇ ਹੋ, ਤੁਸੀਂ ਆਪੇ ਸਮਝੀ ਜਾਂਦੇ ਹੋ। ਅਸੀਂ ਕੀ ਕਰੀਏ? ਸਾਡੀ ਕੀ ਗਲਤੀ ਹੈ, ਸਾਨੂੰ ਛੱਡ ਦਿਓ। ਆਹ ਕਿਹਦਾ ਬਲੈਲਰ ਜਿਆ? ਮੇਰਾ। ਓਏ ਇਹਨਾਂ ਨੂੰ ਬੰਨੋ, ਓਏ ਇਹਨਾਂ ਨੂੰ ਬੰਨੋ, ਸਾਰਿਆਂ ਨੂੰ ਚੱਕ ਕੇ ਲੱਗਿਆਓ। ਰੰਧਾਵੇ ਥੋੜਾ ਚੰਗੀ ਤਰ੍ਹਾਂ ਨੂੜ ਲਿਓ। ਆ ਨਵਾਂ ਸਿਆਪਾ ਪੈ ਗਿਆ। ਆ ਸਾਰੇ ਸਿਆਪੇ ਤੂੰ ਹੀ ਪਾਏ ਹੋਇਆ। ਹੁਣ ਭੁਗਤੋ। ਅੱਜ ਪਤਾ ਲੱਗੇ ਰਹੂੰ ਲਵਲੀ ਤੇ ਉਹ ਬੁੜੇ ਦਾ ਚੱਕਰ ਹੈ ਕੀ। ਜਾਣੇ ਆ ਪਤਾ ਲੈਣ ਅੱਜ। ਕਿੱਧਰ ਜਨਾਬ ਮਨੂ ਆ ਬੈਠਾ ਲੁਕਿਆ। ਨਹੀਂ ਨਹੀਂ ਜੀ, ਮੈਂ ਹੈਪੀ ਹਾਂ। ਓਏ ਜਨਾਬ, ਬਾਹਰ ਮਨੂ ਬੰਦਿਆਂ ਨੇ ਦੱਸਿਆ ਇਹ ਮਨੂ ਦਾ ਕਮਰਾ। ਝੂਠ ਬੋਲਦਾ। ਉਹ ਨਹੀਂ ਜੀ ਨਹੀਂ, ਮੈਂ ਤਾਂ ਮਨੂ ਦੇ ਕੋਲ ਰਹਿਣ ਆਇਆ ਜੀ। ਮੈਂ ਹੈਪੀ। ਓਏ ਜਨਾਬ, ਤੁਹਾਡਾ ਗੁੱਸਾ ਦੇਖ ਕੇ ਡਰ ਗਿਆ। ਇਹ ਮਨੂ ਆ ਜੀ। ਉਹ ਨਹੀਂ ਜੀ ਨਹੀਂ, ਮੈਂ ਝੂਠ ਨਹੀਂ ਬੋਲਦਾ ਜੀ। ਝੂਠ ਬੋਲਦਾ? ਨਹੀਂ ਜੀ ਬਾਈ, ਮੈਂ ਸੱਚ ਬੋਲਦਾ ਜੀ। ਸੱਚ ਬੋਲਦਾ? ਸੱਚ ਹੈ? ਸੱਚ ਬੋਲਦਾ ਬਾਈ, ਮੈਂ ਝੂਠ ਹੀ ਬੋਲਦਾ ਜੀ। ਆ ਜੱਗ ਜਨਾਬ, ਥੋੜੀ ਜਿਹੀ ਸੇਵਾ ਕਰ ਲਵਾਂ। ਐ ਤਾਂ ਕਿਵੇਂ ਨਹੀਂ ਮਨੂ ਫਿਰ। ਕਰੇ ਵਾਲਾ, ਮੈਨੂੰ ਸ਼ਹਿਰ ਲਿਆ ਕੇ ਜੋ ਤੂੰ ਮੇਰੇ ਨਾਲ ਕੀਤੀ ਹੈ ਨਾ, ਬਹੁਤ ਮਹਿੰਗੀ ਪਏਗੀ। ਉਹ ਬਸ ਕਰੋ ਰੰਧਾਵਿਆ, ਬਹੁਤ ਸੁਣ ਲਈ ਮੈਂ ਤੇਰੀ। ਇੱਕ ਵਾਰੀ ਹੱਥ ਖੁੱਲਣ ਦੇ ਮੇਰੇ। ਪੰਮੀ। ਪੰਮੀ ਨਹੀਂ, ਪੈਮ। ਚੁੱਪ ਕਰ, ਹੱਥ ਖੁੱਲੀਆਂ ਆਪਾਂ ਭੱਜ ਜਾਣਾ। ਓਕੇ। ਭੱਜਣ ਦਊ ਤੁਹਾਨੂੰ ਤੁਹਾਡਾ ਪਿਓ। ਓਹੋ, ਤੁਸੀਂ ਉਹਦੇ ਪਿੱਛੇ ਪੈਣਾ ਬੰਦ ਕਰੋ। ਤੇ ਆ ਕੁੜੀ ਦਾ ਕੀ ਚੱਕਰ ਹੈ, ਇਹ ਮੈਨੂੰ ਦੱਸੋ। ਉਹ ਤੁਹਾਡੀ ਕਾਵਾਂ ਰੌਲੀ ਦੇ ਚੱਕਰਾਂ ਵਿੱਚ ਅਸੀਂ ਉਹੀ ਬੰਨੇ ਗਏ ਉਰੇ। ਉਹ ਤੁਸੀਂ ਬੰਨੇ ਪਏ ਹੋ ਤੇ ਅਸੀਂ ਕੁਰਸੀਆਂ 'ਤੇ ਬੈਠੇ ਆ। ਕੁਰਸੀ ਤੇ ਬੈਠੇ ਉੱਥੇ। ਲਵਲੀ ਤੂੰ ਸੱਚ ਕਿਉਂ ਨਹੀਂ ਦੱਸਦੀ ਇਹਨਾਂ ਨੂੰ? ਮੈਂ ਰੰਧਾਵੇ ਦੀ ਕੁੜੀ ਨਹੀਂ ਆ। ਆ ਸੁਣ ਲੈ, ਸੁਣ ਲੈ, ਸੁਣ ਲੈ। ਖੁੱਲ ਜਾਣ ਦਿਓ ਮੈਨੂੰ ਇੱਕ ਵਾਰ, ਤੁਹਾਨੂੰ ਮੈਂ ਉਹ ਰੰਧਾਵਾ ਹਿੱਲਣਾ। ਉਹਨੇ ਝੂਠ ਬੋਲਿਆ ਲਵਲੀ। ਜੋਗੇ, ਮੈਂ ਤੇਰੇ ਸ਼ੋਰੂਮ 'ਚ ਜੌਬ ਮੰਗਣ ਆਈ ਸੀ ਤੇ ਤੂੰ ਮੈਨੂੰ ਰੰਧਾਵੇ ਦੀ ਕੁੜੀ ਸਮਝ ਲਿਆ। ਮੈਨੂੰ ਜੌਬ ਦੀ ਲੋੜ ਸੀ, ਇਸ ਲਈ ਮੈਂ ਤੇਰੀ ਗਲਤਫਹਿਮੀ ਨੂੰ ਯਕੀਨ 'ਚ ਬਦਲਤਾ। ਪਰ ਮੈਂ ਇਹ ਸਭ ਜੌਬ ਦੇ ਲਈ ਕੀਤਾ। ਮੈਂ ਫਿਰ ਵੀ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦੀ ਹਾਂ ਤੇ ਜੋਗੇ ਤੂੰ ਵੀ ਮੈਨੂੰ ਮਾਫ ਕਰ ਦੇ। ਏ ਕੁੜੀਏ, ਚੁੰਝ ਬੰਦ ਕਰ ਆਪਣੀ। ਓਏ ਰੰਧਾਵਿਆ, ਉਹ ਬੰਨਿਆ ਹੋਇਆ ਵੀ ਟੱਪੀ ਜਾਂਦਾ ਤੂੰ। 5 ਮਿੰਟਾਂ 'ਚ ਇੰਸਪੈਕਟਰ ਰਾਏ ਤੇਰੇ ਮੁੰਡੇ ਮਨੂ ਲੈ ਕੇ ਇੱਥੇ ਆ ਰਿਹਾ। ਆਸਟ੍ਰੇਲੀਆ ਤੋਂ। ਓਏ ਆ ਨਹੀਂ ਰਿਹਾ। ਆ ਚੱਕੋ, ਇੰਸਪੈਕਟਰ ਆਏ ਤਾਂ ਆ ਗਿਆ। ਆ ਚੱਕ ਆਪਣਾ ਮਨੂ। ਓਏ ਉਹ ਆ ਕਿਹੜਾ ਮਨੂ ਓਏ? ਓਏ ਤੇਰਾ ਮਨੂ ਨਹੀਂ, ਇਹ ਤਾਂ ਮੇਰਾ ਗਾਜ ਹੈ। ਥਾਣੇਦਾਰ ਨਹੀਂ ਪਾਰਲਰ ਗਈ ਸੀ, ਇਹਨੂੰ ਮੈਨੂੰ ਫੜਾ ਗਈ। ਇਹਨਾਂ ਪੁਲਿਸ 'ਚ ਭਰਤੀ ਕਰਾਤਾ। ਓਏ ਤੂੰ ਚੁੱਪ ਕਰੋ ਮੁਛੜਾ। ਓਏ ਬੇਕਰ ਸਿਆ। ਜੀ ਜਨਾਬ।
ਆ ਚੱਕ ਆਪਣਾ ਗਰਮਾ ਗਰਮ ਤੇਰੀ ਯਾਰ ਕੀ ਕੱਢੀਏ ਹੁਣ ਇੱਥੇ ਵੀ ਕੁੱਟੋਗੇ? ਉਹ ਆਖੀ ਨੂੰ ਫੜ ਲਿਆ ਤੁਸੀਂ। ਇਹ ਮਨੂ ਓਏ ਮਨੂ ਥੋੜਾ ਏ। ਉਹ ਮੈਂ ਮਨੂ ਨਹੀਂ ਹੈਗਾ, ਮੈਂ ਹੈਪੀ ਆ, ਮੈਂ ਹੈਪੀ। ਓਏ ਇਧਰ ਮੂੰਹ ਘੁਮਾ ਓਏ, ਤੂੰ ਉਹੋ ਹੀ ਆ ਨਾ ਪਲੇਰਾ ਸਪੇਰਾਂ ਵਾਲਾ ਹੈ? ਅੱਜ ਫੇਰ ਮਾਂਜਾ ਲੋ ਆਇਆ ਈ। ਓ ਰਾਏ ਤੈਨੂੰ ਇੱਕ ਫ੍ਰੀ ਸਲਾਹ ਦਵਾਂ। ਉਹ ਤੂੰ ਇਹਨਾਂ ਚਤਰ ਨਾ ਬਣਿਆ ਕਰ ਯਾਰ। ਨਹੀਂ ਬਣਦੇ ਕਿਉਂ ਬਿਕਰ ਸਿਆ? ਜੀ ਜਨਾਬ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੈਨੂੰ ਇੰਸਪੈਕਟਰ ਕਿਹਨੇ ਭਰਤੀ ਕਰ ਲਿਆ? ਉਹ ਤੁਹਾਡੀ ਚਤਰਾਈ 'ਚ ਮੈਂ ਰਗੜਿਆ ਪਿਆ। ਉਹ ਲਵਲੀ ਤੂੰ ਤਾਂ ਪਛਾਣਦੀ ਐ ਮੈਨੂੰ। ਉਹ ਤੂੰ ਇਹਨੂੰ ਜਾਣਦਾ ਓਏ? ਉਹ ਲਵਲੀ ਤੂੰ ਇੱਥੇ ਕਿਵੇਂ? ਉਹ ਚੁੱਪ ਕਰ ਜਾ, ਲਵਲੀ ਮੇਰੀ ਆ। ਉਹ ਚੁੱਪ ਕਰੋ, ਮੇਲੇ ਤੇ ਨਹੀਂ ਆਏ ਤੁਸੀਂ। ਉਹ ਲਵਲੀ ਤੂੰ ਕਿਉਂ ਨਹੀਂ ਬੋਲਦੀ? ਓਏ ਹੈਪੀ, ਆ ਕੀ ਹਾਲ ਬਣਾਇਆ? ਭਾਈ ਤੈਨੂੰ ਮੈਂ ਪਹਿਲਾਂ ਹੀ ਕਿਹਾ ਤਾ ਇਹਨੂੰ ਕੱਲੇ ਨੂੰ ਸ਼ਹਿਰ ਦਾ ਪੇਜ ਦੇਖ ਆਸ਼ਕੀ 'ਚ ਕੀ ਹਾਲ ਕਰਿਆ ਇਹਨੇ। ਉਹ ਵੀਰੇ ਹੁਣ ਦੱਸੋ ਤੁਹਾਨੂੰ ਸਾਰਿਆਂ ਨੂੰ ਵੀਰਾ ਮੇਰਾ। ਓਏ ਉਹ ਮੈਂ ਤੈਨੂੰ ਪਹਿਲਾਂ ਕਿਹਾ ਸੀ ਤੂੰ ਇਸ ਕੁੜੀ ਦੇ ਚੱਕਰ 'ਚ ਨਾ ਪੈ। ਆ ਕੀ ਹਾਲ ਕਰਾ ਲਿਆ ਦੇਖ ਲੈ। ਓਏ ਆ ਵੇਖ ਲਾ, ਇਹਦੇ ਪਿੱਛੇ ਤਾਂ ਦਸਵਾਰੀ ਰੰਗ ਦੇ ਅੰਗਰੇਜ਼ ਵੀ ਪਏ ਫਿਰਦੇ ਆ। ਓਏ ਮੇਰੀ ਲਵਲੀ ਇਹ ਕੋਈ ਨਹੀਂ ਹੈਗਾ ਇਹਦੇ ਮਗਰ ਹੋਰ। ਓਏ ਚੁੱਪ ਕਰੋ ਓਏ, ਡਰਾਮੇ ਬਾਜੋ। ਉਹ ਪਹਿਲਾਂ ਮੈਨੂੰ ਐਂ ਦੱਸੋ ਇਹਦਾ ਹੱਲ ਕੀਤਾ ਕਿਨੇ ਆ? ਮੈਂ ਕੀਤਾ। ਕਿਉਂ ਕੀਤਾ? ਦੱਸਾਂ ਕਿਉਂ ਕੀਤਾ? ਵੀਰੇ ਭਾਜੀ ਮੈਂ ਤਾਂ ਆਪਣੇ ਭਰਾ ਨੂੰ ਲੈਣ ਆਇਆ ਸੀ ਜੀ। ਮੂੰਹ ਬੰਦ। ਲਵਲੀ ਚੁੱਪ ਹੋ ਤੂੰ ਵੀ। ਸਤਿ ਸ੍ਰੀ ਅਕਾਲ ਭਾਜੀ। ਆ ਕਿਹੜਾ ਆ ਗਿਆ ਓਏ? ਮੈਂ ਕਿਹਾ ਭਾਜੀ ਸਤਿ ਸ੍ਰੀ ਅਕਾਲ। ਆ ਗਿਆ ਤੂੰ? ਅੱਧਾ ਸ਼ਹਿਰ ਕਮਲਾ ਕਰਤਾ ਤੇ ਅੱਧਾ ਸ਼ਹਿਰ ਆ ਦੇਖ ਲੈ ਮੇਲਾ ਤੇਰੇ ਕਰਕੇ ਲੱਗਾ ਸਾਰਾ ਇੱਥੇ। ਉਹ ਭਾਜੀ ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਤਾਂ ਸੁਣੋ ਇੱਕ ਮਿੰਟ ਪਹਿਲਾਂ। ਗੱਲ ਤਾਂ ਸੁਣੋ ਤੇਰੀ। ਭਾਜੀ ਮੇਰੀ ਪੂਰੀ ਗੱਲ ਸੁਣੋ। ਭਾਜੀ ਨਾ ਤਾਂ ਮੈਂ ਰੰਧਾਵਾ ਸਾਹਿਬ ਦਾ ਮੁੰਡਾ ਤੇ ਨਾ ਹੀ ਰੰਧਾਵਾ ਸਾਹਿਬ ਨੇ ਸਾਡੀ ਭੈਣ ਨੂੰ ਲੁਕੋਇਆ। ਇਹ ਸਭ ਕੁਝ ਮੈਂ ਕੀਤਾ, ਉਹ ਵੀ ਹਰਗੁਣ ਦੇ ਪਿਆਰ ਕਰਕੇ। ਹੁਣ ਭਾਵੇਂ ਤੁਸੀਂ ਮੈਨੂੰ ਗੋਲੀ ਮਾਰੋ ਤੇ ਭਾਵੇਂ ਮੇਰੀ ਜਾਨ ਲੈ ਲਓ। ਤੇ ਰਹੀ ਤੁਹਾਡੀ ਭੈਣ ਦੀ ਗੱਲ ਤੇ ਉਹ ਰਹੀ ਹਰਗੁਣ। ਹਰਗੁਣ ਤੂੰ ਹਾਲੇ ਤੱਕ ਆਪਣੇ ਵੀਰੇ ਨੂੰ ਸਮਝ ਨਹੀਂ ਸਕੀ। ਮੈਂ ਮੰਨਦਾ ਇਹ ਮੁੰਡਾ ਬਹੁਤਾ ਅਮੀਰ ਨਹੀਂ, ਪਰ ਜੇ ਤੂੰ ਇਹਨੂੰ ਪਸੰਦ ਕਰਦੀ ਸੀ ਤੇ ਮੈਨੂੰ ਸੱਚ-ਸੱਚ ਦੱਸ ਦਿੰਦੀ। ਓਏ ਹੁਣ ਤਾਂ ਨਹੀਂ ਭੱਜੇਗਾ ਨਾ ਤੂੰ? ਉਹ ਨਹੀਂ ਭਾਜੀ ਹੁਣ ਕਿਉਂ ਭੱਜੂਗਾ? ਤਾਂ ਚੱਕ ਲਿਆਵਾਂਗੇ। ਨਾਲੇ ਗੱਲ ਸੁਣ। ਹਾਂਜੀ ਹੁਣ ਐਂ ਕਰਕੇ ਤੁਰਨ ਦੀ ਲੋੜ ਨਹੀਂ ਤੈਨੂੰ, ਚੌੜਾ ਹੋ ਕੇ ਤੁਰਿਆ ਕਰ। ਰਾਜਵੀਰ ਦਾ ਰਿਸ਼ਤੇਦਾਰ ਆ ਤੂੰ। ਭਾਜੀ ਤੁਹਾਡੇ ਸਾਹਮਣੇ ਵੀ? ਓਏ ਠੀਕ ਹੈ ਭਾਜੀ, ਕੋਈ ਨਹੀਂ। ਚੱਕ ਦੋ ਫੱਟੇ ਫਿਰ। ਉਹ ਵਿਆਹ ਕਰੀ ਜਾਂਦੇ ਹੋ, ਸਾਡੇ ਬਾਰੇ ਵੀ ਸੋਚ ਲਓ, ਸਾਨੂੰ ਵੀ ਖੋਲ ਦੋ। ਉਹ ਮੇਰੀ ਲਵਲੀ ਵੀ ਦਵਾ ਦਿਓ। ਚੁੱਪ ਕਰ ਜਾ, ਲਵਲੀ ਲਵਲੀ ਲੈ ਤੂੰ। ਬਟਾਲੇ ਖੋਲ ਦੇ ਬਈ ਸਾਰਿਆਂ ਨੂੰ, ਕਰ ਦੋ ਆਜ਼ਾਦ ਇਹਨਾਂ ਨੂੰ। ਮਾਹੀਆ ਦਿਲ ਤੈਨੂੰ ਫਿਰੇ ਲੱਭਦਾ। ਲਵਲੀ ਦੇਖ, ਬੇਸ਼ੱਕ ਪੂਰੀ ਕਹਾਣੀ ਦੇ ਵਿੱਚ ਆਪਾਂ ਝੂਠ ਦਾ ਸਹਾਰਾ ਲਿਆ, ਪਰ ਇੱਕ ਗੱਲ ਮੈਂ ਤੈਨੂੰ ਸੱਚੀ ਕਹਿਣਾ ਚਾਹੁੰਦਾ ਕਿ ਮੈਂ ਤੈਨੂੰ ਦਿਲ ਤੋਂ ਪਿਆਰ ਕਰਦਾ ਤੇ ਤੇਥੋਂ ਇਹ ਜਾਣਨਾ ਚਾਹੁੰਦਾ ਕਿ ਕਿਤੇ ਇਹ ਸੱਚ ਸਿਰਫ ਮੇਰੇ ਵੱਲੋਂ ਹੀ ਹੈ ਜਾਂ ਤੇਰੇ ਵੱਲੋਂ ਵੀ। ਮੈਨੂੰ ਇਸੇ ਸੱਚ ਨੇ ਮਜਬੂਰ ਕੀਤਾ ਕਿ ਮੈਂ ਆਪਣਾ ਬੋਲਿਆ ਹੋਇਆ ਝੂਠ ਸਾਰਿਆਂ ਸਾਹਮਣੇ ਦੱਸਿਆ। ਮਤਲਬ ਮੈਂ ਹਾਂ ਸਮਝਾ? ਹਾਂ, ਪਰ ਮੈਂ ਇੱਕ ਝੂਠ ਹੋਰ ਬੋਲਿਆ। ਮਤਲਬ ਮੈਂ ਬਾਅਦ ਚ ਦੱਸਾਂਗੀ। ਓ ਲਵਲੀ, ਲਓ ਜੀ, ਜੋਗੇ ਨੂੰ ਤਾਂ ਮਿਲ ਗਈ ਆਪਣੀ ਲਵਲੀ ਤੇ ਹਰਗੁਣ ਨਾਲ ਮਨੂ ਦੀ ਜ਼ਿੰਦਗੀ ਵਿੱਚ ਵੀ ਰੰਗ ਭਰੇ ਗਏ। ਤੇ ਇੱਧਰ ਹੈਪੀ ਨੂੰ ਤਾਂ ਉਹਦੀ ਲਵਲੀ ਮਿਲੀ ਨਹੀਂ, ਪਰ ਅੱਜ ਵੀ ਉਹਦੀਆਂ ਫੋਟੋਆਂ ਦੇਖ-ਦੇਖ ਕੇ ਖੁਸ਼ ਹੋਈ ਜਾਂਦਾ। ਤੇ ਗਰੇਵਾਲ ਸਾਹਿਬ ਅੱਜ ਵੀ ਪੈਸੇ ਬਚਾਉਣ ਦੀਆਂ ਸਕੀਮਾਂ ਲਾਈ ਜਾਂਦੇ ਨੇ ਤੇ ਸਾਡੇ ਇੰਸਪੈਕਟਰ ਰਾਏ ਅੱਜ ਵੀ ਲੋਕਾਂ ਦੇ ਹੈਲਮਟ ਲਾ ਕੇ ਚਲਾਨ ਕਰੀ ਜਾਂਦੇ ਨੇ ਤੇ ਆਪਣੇ ਕੋਟੇ ਪੂਰੇ ਕਰੀ ਜਾਂਦੇ ਨੇ। ਉਧਰ ਅਮਰੂ ਅੱਜ ਕੱਲ੍ਹ ਰਾਜਵੀਰ ਦੇ ਬਾਗਾਂ ਦੇ ਘਾਹ ਕੱਟਦਾ ਤੇ ਰੰਧਾਵਾ ਸਾਹਿਬ
ਉਹ ਆਪਣੀ ਲਵਲੀ ਨੂੰ ਲੈ ਕੇ ਲੰਘ ਗਏ ਨੇ ਪਿੰਡ, ਪਰ ਲੜਾਈਆਂ ਹਜੇ ਵੀ ਜਾਰੀ ਨੇ ਉੱਥੇ। ਉਲਝਾਉਂਦੀ ਸਾਰੀ ਤਾਣੀ, ਵਜਾਉਂਦੀ ਸਭ ਦੀ ਟੱਪਲੀ। Everybody ਲਵਲੀ ਲਵਲੀ ਲਵਲੀ, ਓ ਲਵਲੀ ਲਵਲੀ ਲਵਲੀ, ਓ ਲਵਲੀ ਲਵਲੀ ਲਵਲੀ, ਓ ਲਵਲੀ ਲਵਲੀ ਲਵਲੀ। ਲਵਲੀ ਨੂੰ ਤਾਂ ਝੂਠ ਪਸੰਦ ਹੈ, ਬੜੇ ਜਿਵੇਂ ਤੂੰ ਬਹੁਤ ਅਕਲਮੰਦ ਹੈ। ਸਭ ਦਾ ਉੱਲੂ ਖਿੱਚੀ ਜਾਵੇ, ਨਿਰੀਓ ਤੂੰ ਤਾਂ ਝੂਠ ਦੀ ਪੰਡ ਹੈ। ਨਾਲੇ ਤੂੰ ਤਾਂ ਬਾਲੀ ਸ਼ੱਕੀ ਗਾਦੀ, ਤੇਰੇ ਨਾਲ ਯਾਰੀ ਰੱਖੀ। ਮੈਂ ਤਾਂ ਗਰੀਬ ਫਸ ਕੇ ਰਹਿ ਗਿਆ, ਕਿਉਂ ਐਡਾ ਮੈਂ ਰਿਸਕ ਲੈ ਗਿਆ। ਫਿਤਰਤ ਤੇਰੀ ਮਤਲਬ ਖੋਰੀ, ਤੂੰ ਨੀ ਓ ਗੁੱਡ ਤੂੰ ਐ ਬੈਡ ਚੋਰੀ। ਕੀ ਹੁਣ ਤੇਰੀਆਂ ਸਿਫਤਾਂ ਕਰਾਂ, ਬਸ ਹੁਣ ਤੇਰੀ ਆਹੀ ਸਟੋਰੀ, ਬਸ ਹੁਣ ਤੇਰੀ ਆਹੀ ਸਟੋਰੀ।